वाहिगुरू जी का खालसा वाहिगुरू जी की फतेह। साध संगत जी अज असी पहुंचे हाँ कैलीफोर्निया के गुरु घर स्टॉकटन विच, जो कि अमरीका का सब तो पुराना गुरुद्वारा है। एक गुरुद्वारे की स्थापना सन 1912 विच हुई सी ਅਤੇ ਇਸ ਦੇ ਨਾਲ ਇਹ ਕੈਲੀਫੋਰਨੀਆ ਦਾ ਇੱਕ ਹਿਸਟੋਰੀਕਲ ਲੈਂਡਮਾਰਕ ਵੀ ਹੈ। ਅੱਜ ਇੱਥੇ 19ਵਾਂ ਮਹਾਨ ਨਗਰ ਕੀਰਤਨ ਕੱਢਿਆ ਜਾਏਗਾ, ਜਿਹਦੇ ਵਿੱਚ ਹਜ਼ਾਰਾਂ ਸੰਗਤਾਂ ਹਾਜ਼ਰੀ ਭਰਨਗੀਆਂ। ਜਿੱਦਾਂ ਤੁਸੀਂ ਦੇਖ ਸਕਦੇ ਹੋ, ਮੇਰੇ ਆਲੇ ਦੁਆਲੇ ਸੰਗਤਾਂ ਪਹੁੰਚ ਰਹੀਆਂ ਹਨ ਅਤੇ ਦਰਬਾਰ ਹਾਲ 'ਚ ਹਾਜ਼ਰੀ ਭਰ ਰਹੀਆਂ ਹਨ। TV 84 ਵੱਲੋਂ ਸਾਰਿਆਂ ਦਾ ਸਵਾਗਤ ਹੈ। ਆਓ ਚਲੀਏ ਕੀਰਤਨ ਮਾਣੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਜੁੜ ਚੁੱਕੇ ਹਨ ਭਾਈ ਸੁਖਵਿੰਦਰ ਸਿੰਘ ਜੀ, ਜੋ ਕਿ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤੋਂ ਹਨ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਨੂੰ ਖਾਲਸਾ ਪੰਥ ਦੇ ਸਾਜਣਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਜੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰੀ ਮਾਨਵਤਾ ਨੂੰ ਤੇ ਸਾਰੇ ਸਿੱਖ ਪੰਥ ਨੂੰ ਜੋ ਸਾਡੇ ਤੇ ਪਰਉਪਕਾਰ ਕੀਤੇ ਹਨ, ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਸਿੱਖਾਂ ਤੋਂ ਸਿੰਘ ਬਣਾਇਆ। ਸਾਨੂੰ ਸਾਰੀ ਸਿੱਖ ਕੌਮ ਨੂੰ ਇੱਕ ਝੰਡੇ ਥੱਲੇ ਇਕੱਤਰ ਹੋ ਕੇ ਅਸਲੀ ਖਾਲਸੇ ਬਣਨਾ ਚਾਹੀਦਾ ਹੈ। ਜੋ ਸਾਡੇ ਗੁਰਧਾਮ ਜਿਹੜੇ ਨਰੈਣੂ ਮਹੰਤ ਦੀ ਸੋਚ ਅਧੀਨ ਸਾਰੇ ਗੁਲਾਮ ਹੋ ਗਏ ਹਨ, ਸਾਨੂੰ ਏਕਤਾ ਕਰਕੇ ਉਹਨਾਂ ਦੀ ਆਜ਼ਾਦੀ ਵਾਸਤੇ ਮੋਰਚੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਾਡੇ ਨਾਲ ਹੁਣ ਭਾਈ ਕੁਲਜੀਤ ਸਿੰਘ ਨਿੱਜਰ ਹਨ, ਜੋ ਕਿ ਸਟਾਕਟਨ ਗੁਰੂ ਘਰ ਦੇ ਮੁੱਖ ਸੇਵਾਦਾਰ ਹਨ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਵਿਸ਼ੇਸ਼ ਸਮਾਗਮ ਦੇ ਉੱਤੇ ਸਮੂਹ ਸਿੱਖ ਪੰਥ ਨੂੰ ਖਾਲਸੇ ਦੇ 318ਵੇਂ ਪ੍ਰਕਾਸ਼ ਪੁਰਬ ਦੇ ਉੱਪਰ ਅਸੀਂ ਲੱਖ ਲੱਖ ਵਧਾਈ ਭੇਟ ਕਰਦੇ ਹਾਂ। ਤੇ ਸਟਾਕਟਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਸਟਾਕਟਨ ਦੀਆਂ ਸੰਗਤਾਂ ਵੱਲੋਂ ਸਮੂਹ ਸਿੱਖ ਜਗਤ ਨੂੰ ਜੋ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਦੀ ਦਾਤ, ਬਾਟੇ ਦੀ ਦਾਤ ਜੋ ਸਿੱਖ ਕੌਮ ਨੂੰ ਬਖਸ਼ਿਸ਼ ਕੀਤੀ, ਇਹ ਅੱਜ ਪਵਿੱਤਰ ਦਿਵਸ ਤੇ ਅਸੀਂ ਨਗਰ ਕੀਰਤਨ ਦੇ ਰੂਪ ਵਿੱਚ ਮਨਾ ਰਹੇ ਹਾਂ। ਤੇ ਇਲਾਕੇ ਦੀਆਂ ਦੂਰ ਨੇੜੇ ਤੋਂ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਦੇ ਹੋਏ ਇਸ ਪਰੇਡ ਵਿੱਚ ਸ਼ਾਮਲ ਹੋਣ ਦੀਆਂ ਬੇਨਤੀਆਂ ਕਰਦੇ ਹਾਂ। ਅਤੇ ਜਿੱਥੇ ਇਹ ਵਿਸਾਖੀ ਦੁਨੀਆ ਭਰ ਵਿੱਚ ਮਨਾਈ ਜਾ ਰਹੀ ਹੈ, ਉੱਥੇ ਅਸੀਂ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਦੇ ਹਾਂ, ਜਿਵੇਂ ਕਿ ਵਾਈਟ ਹਾਊਸ ਤੋਂ ਇਸ ਨੂੰ ਸੈਲੀਬ੍ਰੇਸ਼ਨ ਨੂੰ ਵਧਾਈ ਦਿੱਤੀ ਗਈ। ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਵਿਸਾਖੀ ਨੂੰ ਮਾਨਤਾ ਦਿੱਤੀ ਗਈ। ਇੰਗਲੈਂਡ ਤੇ ਹੋਰ ਯੂਰਪੀਅਨ ਦੇਸ਼ਾਂ ਵਿੱਚ ਇਸ ਵਿਸਾਖੀ ਦੇ ਪੁਰਬ ਤੇ ਜੋ ਦੂਸਰੀਆਂ ਕਮਿਊਨਿਟੀਆਂ ਨੇ ਇਸ ਨੂੰ ਸਿੱਖ ਡੇ ਦੇ ਨਾਂ ਦੇ ਉੱਤੇ ਰੈਕੋਗਨਾਈਜ਼ ਕਰ ਰਹੇ ਨੇ। ਅਸੀਂ ਉਹਨਾਂ ਸਾਰੀਆਂ ਕਮਿਊਨਿਟੀਆਂ ਦਾ ਧੰਨਵਾਦ ਕਰਦੇ ਹਾਂ ਤੇ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਆਓ ਜੋ ਗੁਰੂ ਦਾ ਮਾਰਗ ਹੈ, ਗੁਰੂ ਦਾ ਪੰਥ ਚਲਾਇਆ ਹੈ, ਉਸ ਦੇ ਗੁਰੂ ਸਾਹਿਬ ਦੇ ਹੁਕਮਾਂ ਦੀ ਤਾਮੀਰ ਕਰੀਏ, ਪਾਲਣਾ ਕਰੀਏ ਤੇ ਕੌਮ ਦੇ ਕੌਮੀ ਘਰ ਖਾਲਿਸਤਾਨ ਦੇ ਲਈ, ਆਪਣੇ ਘਰ ਦੇ ਲਈ ਅਸੀਂ ਰਲ ਮਿਲ ਕੰਮ ਕਰੀਏ। ਅਤੇ ਇੱਥੇ ਆਏ ਹੋਏ TV 84 ਨੂੰ ਜੀ ਆਇਆਂ ਆਖਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਹੁਣ ਸਾਡੇ ਨਾਲ ਭਾਈ ਹਰਪ੍ਰੀਤ ਸਿੰਘ ਜੀ, ਜੋ ਕਿ ਡਾਇਰੈਕਟਰ ਹਨ ਫਰੈਂਡਸ ਆਫ ਅਮਰੀਕਨ ਸਿੱਖ ਕਾਕਸ ਦੇ, ਉਹ ਤੁਹਾਨੂੰ ਵਿਸਾਖੀ ਬਾਰੇ ਅਤੇ ਪਿਛਲੇ ਹਫ਼ਤੇ ਵਾਈਟ ਹਾਊਸ ਵਿਖੇ ਵਾਸ਼ਿੰਗਟਨ DC ਵਿਖੇ ਵਿਸਾਖੀ ਦੀ ਸੈਲੀਬ੍ਰੇਸ਼ਨਸ ਬਾਰੇ ਦੱਸਣਗੇ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ। ਹਾਂਜੀ, ਵਾਹਿ ਖਾਲਸਾ ਵਾਹਿ ਫਤਿਹ। TV 84 ਦੇ ਵਿਊਅਰਸ ਐਂਡ ਸਾਰੇ ਲਿਸਨਰਸ ਨੂੰ ਵਿਸਾਖੀ ਦੀ ਲੱਖ ਲੱਖ ਵਧਾਈ ਹੋਵੇ। ਜਿਹੜੇ ਕਿ ਇਸ ਇਤਿਹਾਸਕ ਜਗ੍ਹਾ ਸਟਾਕਟਨ ਗੁਰੂ ਘਰ ਆਪਾਂ ਪਹੁੰਚੇ ਹਾਂ, ਜਿੱਥੋਂ ਕਿ ਸਾਰਾ ਤੋਂ ਪਹਿਲਾਂ ਗੁਰਦੁਆਰਾ ਬਣਿਆ ਸੀ। ਉਸ ਦੇ ਨਾਲ ਹੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਵਾਈਟ ਹਾਊਸ 'ਚ ਇਲਾਵਾ ਹੋਰ ਕਈਆਂ ਦੇਸ਼ਾਂ ਤੋਂ ਆ ਰਹੇ ਨੇ ਵਧਾਈਆਂ ਗਵਰਨਮੈਂਟ ਵੱਲੋਂ। ਸੋ ਅਮਰੀਕਨ ਜਿਹੜੇ ਕਿ ਕਾਂਗਰਸ ਵਿੱਚ ਵੀ ਰੈਜ਼ੋਲੂਸ਼ਨ 189 ਜਿਹੜਾ ਪਾਇਆ ਗਿਆ ਸੀ, ਉਹ ਇਸ ਵੇਲੇ ਜਿਹੜੇ ਇੰਟਰੋਡਿਊਸ ਕਰਕੇ ਉਹਨਾਂ ਲੱਖ ਲੱਖ ਵਧਾਈ ਹੋਵੇ ਸਾਧ ਸੰਗਤਾਂ ਨੂੰ, ਜਿਹੜੇ ਕਿ ਸਪੈਸ਼ਲੀ ਇਸ ਚੀਜ਼ 'ਚ ਮੈਂਸ਼ਨ ਕੀਤਾ ਗਿਆ ਕਿ ਜਿਸ ਤਰ੍ਹਾਂ ਲਾਈਨ ਪੜੂਗਾ, ਵੇਅਰ ਐਜ਼ ਫॉर ਸਿੱਖਸ ਵਿਸਾਖੀ ਕਮਮੇਮੋਰੇਟਸ the creation of the Khalsa, a fellowship of devout Sikhs by Guru Gobind Singh in 1699. So बड़ी खुशी की गल है कि महाराज के बारे ही विसाखी का लिखा गया है कि ਜਿਹੜੇ ਕਿ ਖਾਲਸਾ
ਪੰਚ ਲਾਇਆ। ਸੋ ਵਿਊਅਰਸ ਨੂੰ ਲੱਖ ਲੱਖ ਵਧਾਈ ਹੋਵੇ। ਅਮਰੀਕਨ ਸਿੰਘ ਕੰਗਰੈਸ਼ਨਲ ਕਾਕਸ ਵੱਲੋਂ ਤੁਹਾਡੇ ਕਾਂਗਰਸ ਮੈਂਬਰਾਂ ਵੱਲੋਂ ਇਹ ਰੈਜ਼ੋਲੂਸ਼ਨ ਪਾਈ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡੇ ਨਾਲ ਜੁੜੇ ਹਨ ਡਾਕਟਰ ਅਮਰਜੀਤ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਉਸ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਬਾਹਰ ਖਲੋਤੇ हैं। 19ਵੀਂ ਨਗਰ ਕੀਰਤਨ ਦੀ ਪੈਰੇਡ ਦੀ ਸ਼ੁਰੂਆਤ ਹੋਣ ਲਈ, ਜਿਹੜਾ ਕਿ 1912 ਦੇ ਵਿੱਚ ਪਹਿਲਾ ਗੁਰਦੁਆਰਾ ਸਾਹਿਬ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਦਾ ਹੋਂਦ ਵਿੱਚ ਆਇਆ ਸੀ। ਔਰ ਇਹ ਉਹੀ ਇਤਿਹਾਸਕ ਗੁਰਧਾਮ ਹੈ ਜਿੱਥੋਂ ਕਦੇ ਕਰਤਾਰ ਸਿੰਘ ਸਰਾਭਾ ਗਦਰੀ ਬਾਬਿਆਂ ਨੇ ਇਹ ਹੂਕ ਦਿੱਤੀ ਸੀ ਕਿ ਰਹਿਣ ਨਾ ਦੇਵੋ ਹਿੰਦ ਚ ਰਾਜ ਫਰੰਗੀ ਦਾ। ਔਰ ਅੱਜ ਜਦੋਂ ਕਿ ਚਾਰ ਚਫੇਰੇ ਕੇਸਰੀ ਦਸਤਾਰਾਂ ਕੇਸਰੀ ਚੁੰਨੀਆਂ ਦਾ ਇੱਕ ਪੂਰਾ ਹੜ ਵਗਦਾ ਨਜ਼ਰ ਆ ਰਿਹਾ ਹੈ, ਇਹੀ ਆਵਾਜ਼ ਇਸ ਧਰਤੀ ਤੋਂ ਜਾ ਰਹੀ ਹੈ ਕਿ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸੱਤਾ ਸੰਪੰਨ ਦੇਸ਼ ਖਾਲਿਸਤਾਨ ਕਾਇਮ ਕਰਨਾ ਹੈ, ਆਪਣੀ ਧਰਤੀ ਨੂੰ ਇੰਡੀਅਨ ਆਰਮੀ ਜੈਕ ਬੂਟ ਤੋਂ ਆਜ਼ਾਦ ਕਰਵਾਉਣਾ ਹੈ। ਔਰ ਅੱਜ ਅੰਦਰ ਵੀ ਦੀਵਾਨ ਹਾਲ ਦੇ ਵਿੱਚ ਕਾਂਗਰਸਮੈਨ ਔਰ VIP ਸਾਰੇ ਹੋਣਗੇ। ਔਰ TV 84 ਨੇ ਕੱਲ ਵੀ ਇਸ ਨੂੰ ਕਵਰ ਕੀਤਾ ਸੀ। ਮੈਂ ਸ਼ੁਕਰੀਆ ਵੀ ਅਦਾ ਕਰਦਾ ਸਿੱਖ ਸੰਗਤਾਂ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਪਿਛਲੇ 4.5 ਸਾਲ ਤੋਂ TV 84 ਇੱਕ ਆਵਾਜ਼ ਬਣ ਕੇ ਉੱਭਰਿਆ, ਪੰਥਕ ਆਵਾਜ਼। ਔਰ ਅੱਜ ਵੀ ਅਸੀਂ ਪੈਰੇਡ ਦਾ ਮੁੱਖ ਹਿੱਸਾ ਜਿਹੜਾ ਹੈ ਉਸ ਨੂੰ ਕਵਰ ਕਰਾਂਗੇ। ਸੋ ਮੈਂ ਜਿੱਥੇ ਇੱਕ ਖਾਲਿਸਤਾਨੀ ਐਕਟਿਵਿਸਟ ਹੋਣ ਦੇ ਨਾਤੇ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦਾ, ਉੱਥੇ ਇੱਕ ਮੀਡੀਆ ਨਾਲ ਜੁੜੇ ਹੋਣ ਕਰਕੇ ਇਹ ਵੀ ਮੈਸੇਜ ਦੇਣਾ ਚਾਹੁੰਦਾ ਹੈ ਵੀ ਅੱਜ ਮੀਡੀਆ ਗੇਮ ਚੇਂਜਰ ਹੈ। ਔਰ ਇਸ ਗੱਲ ਦੀ ਅਹਿਮੀਅਤ ਨੂੰ ਸਮਝੀਏ ਕਿ ਕਿਵੇਂ ਅਸੀਂ ਆਪਣੀ ਗੱਲ ਨੂੰ ਮੀਡੀਆ ਰਾਹੀਂ ਔਰ ਖਾਸ ਤੌਰ ਤੇ TV 84 ਜਿਵੇਂ ਇੱਕ ਗਲੋਬਲ ਆਵਾਜ਼ ਬਣਿਆ, ਇਸ ਨੂੰ ਅੱਗੇ ਤੋਰਨਾ ਹੈ। ਸਿੱਖ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਰੇਲ ਦੇ ਵਿੱਚ ਲਿਖ ਚੁੱਕਾ ਹੈ ਤੇ ਆਵਾਮ ਦੇ ਨਾਲ ਗੁਰੂ ਘਰ ਦੀ ਕੀਰਤੀ ਸ਼ਬਦ ਕਾਇਮ ਕਰਦਾ ਹੈ। ਬੜੀ ਮਹਾਨ ਬਖਸ਼ਿਸ਼ ਹੈ ਇਸ ਦੇ ਉੱਤੇ। ਇਸ ਨੂੰ ਵੀ ਸੰਗਤ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਕਿਉਂਕਿ ਵੱਡਾ ਗੁਣ ਹੈ ਗੁਰਬਾਣੀ ਪੜ੍ਹਨੀ ਸੁਣਨੀ ਤੇ ਗੁਰੂ ਦੇ ਚਰਨਾਂ ਦੇ ਨਾਲ ਜੁੜਨ ਦਾ। ਮਾਤਲੋਕ ਦੇ ਵਿੱਚ ਸਭ ਤੋਂ ਵੱਡਾ ਗੁਣ ਹੈ ਬੋਲੇ ਸੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਲਜੀਤ ਸਿੰਘ ਨਿੱਜਰ ਕਿਰਪਾ ਕਰਕੇ ਸਟੇਜ ਤੇ ਆਉਣ। 2-4 ਮਿੰਟ ਆਪ ਸੰਗਤਾਂ ਦੇ ਨਾਲ ਪੰਥਕ ਵਿਚਾਰਾਂ ਸਾਂਝੀਆਂ ਕਰਨਗੇ। ਉਪਰੰਤ ਆਪਣੇ ਪਾਸ ਨਿਊਯਾਰਕ ਤੋਂ ਜੋ ਆਪ ਜਾਣਦੇ ਹੋ ਕਾਂਗਰਸ ਪਹੁੰਚੇ ਹਨ। ਜਥਾ ਵੀ ਸਾਡੇ ਕੋਲ ਚੱਲ ਚੁੱਕਾ ਹੈ। ਸਮੇਂ ਸਮੇਂ ਅਨੁਸਾਰ ਆਪ ਸੰਗਤਾਂ ਦੀ ਸੇਵਾ ਕੀਤੀ ਜਾਵੇਗੀ। ਕੁਲਜੀਤ ਸਿੰਘ ਨਿੱਜਰ ਗੁਰੂ ਚਰਨਾਂ ਦੇ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪੰਥ ਦੇ 318ਵੇਂ ਪ੍ਰਕਾਸ਼ ਪੁਰਬ ਦੇ ਉੱਤੇ ਸਮੂਹ ਸਿੱਖ ਜਗਤ, ਸਮੂਹ ਕੌਮ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਤੇ ਅਮਰੀਕਾ ਦੇ ਸਮੂਹ ਜੋੜਾਂ ਵੱਲੋਂ ਲੱਖ ਲੱਖ ਵਧਾਈ ਹੋਵੇ। ਗੁਰੂ ਸਾਹਿਬ ਨੇ ਉਹ 200-250 ਸਾਲ ਦਾ ਸਮਾਂ ਜੋ ਨਿਰਮਲ ਪੰਥ ਤੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਤੇ ਸਾਨੂੰ ਇੱਕ ਵਿਲੱਖਣ ਆਇਡੈਂਟੀਟੀ ਜਿਹੜੀ ਗੁਰੂ ਸਾਹਿਬ ਨੇ ਮੁਹੱਈਆ ਕਰਵਾਈ। ਦੁਨੀਆ ਦੇ ਵਿੱਚ ਵਿਚਰਦੇ ਹੋਏ ਅਸੀਂ ਗੁਰੂ ਸਾਹਿਬ ਦਾ ਜੋ ਫਲਸਫਾ ਹੈ, ਗੁਰੂ ਸਾਹਿਬ ਦਾ ਤੇਜ ਜ਼ਿੰਦਗੀ ਵਿੱਚ ਕਮਾਉਂਦੇ ਹੋਏ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਜਿੱਥੇ ਅੱਜ ਕੈਨੇਡੀਅਨ ਪਾਰਲੀਮੈਂਟ, ਅਮਰੀਕਨ ਪਾਰਲੀਮੈਂਟ, ਬ੍ਰਿਟਿਸ਼ ਤੇ ਯੂਰਪ ਦੇ ਦੇਸ਼ਾਂ ਵਿੱਚ ਵਿਸਾਖੀ ਨੂੰ ਇੱਕ ਨੈਸ਼ਨਲ ਸਿੱਖ ਡੇ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ। ਅਸੀਂ ਉਸ ਸਮੂਹ ਕਮਿਊਨਿਟੀਆਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਸਿੱਖਾਂ ਦੇ ਇਸ ਜਨਮ ਦਿਨ ਨੂੰ ਰੈਕੋਗਨਾਈਜ਼ ਕਰ ਰਹੇ ਨੇ ਤੇ ਜਿੱਥੇ ਸਿੱਖਾਂ ਦੀ ਇੰਨੀ ਚੜ੍ਹਤ ਹੋ ਰਹੀ ਹੈ, ਸਿੱਖਾਂ ਦੀ ਆਇਡੈਂਟੀਟੀ ਦੀ ਗੱਲ ਹੋ ਰਹੀ ਹੈ, ਉੱਥੇ
ਅੱਜ ਦੇ ਦਿਨਾਂ ਵਿੱਚ ਵੀ ਕੈਂਪੇਨ ਦੀ ਰਨ ਕੀਤੀ ਜਾ ਰਹੀ ਹੈ ਸਿੱਖਾਂ ਦੀ ਆਇਡੈਂਟੀਟੀ ਦੇ ਉੱਤੇ। ਖਾਲਸਾ ਜੀ, ਜੇ ਸਾਡੇ ਕੋਲ ਆਪਣਾ ਘਰ-ਬਾਰ ਹੋਵੇ, ਜੇ ਆਪਣੀ ਸਰਕਾਰ ਹੋਵੇ, ਤੇ ਸਾਨੂੰ ਇਹੋ ਜਿਹੀਆਂ ਕੈਂਪੇਨ ਰਨ ਕਰਨ ਦੀ ਲੋੜ ਨਹੀਂ ਪਵੇਗੀ। ਇਹ ਸਾਨੂੰ ਸੋਚਣ ਦੀ ਲੋੜ ਹੈ। ਸਮੇਂ ਦੀਆਂ ਸਰਕਾਰਾਂ ਨੇ ਗੁਰੂ ਕਾਲ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਜੋ ਅੱਜ ਸਿੱਖੀ ਦੇ ਨਾਲ ਧਰੋਹ ਹੋਇਆ ਹੈ, ਛੇਵੇਂ ਪਾਤਸ਼ਾਹ ਤੋਂ ਬਾਅਦ ਕਿਸੇ ਵੀ ਗੁਰੂ ਸਾਹਿਬਾਨ ਨੂੰ ਦਰਬਾਰ ਸਾਹਿਬ ਦੇ ਵਿੱਚ ਸ਼ਾਇਦ ਨਹੀਂ ਹੈ। ਕੁਝ ਕਾਰਨ ਹੋਣਗੇ, ਉਦੋਂ ਵੀ ਪਰਿਸਥਿਤੀਆਂ ਇਹੋ ਜਿਹੀਆਂ ਬਣੀਆਂ ਹੋਣਗੀਆਂ। ਜਿਹੜੇ ਮਸੰਦਾਂ ਨੂੰ ਗੁਰੂ ਸਾਹਿਬ ਨੇ ਆਪ ਥਾਪਿਆ, ਉਹਨੂੰ ਆਪ ਲੋਹਿਆ, ਤੇ ਅੱਜ ਵੀ ਉੱਥੇ ਮਸੰਦ ਕਾਬਜ਼ ਨੇ ਹਿੰਦੁਸਤਾਨ ਦੀ ਧਰਤੀ ਦੇ ਉੱਤੇ, ਤੇ ਅਸੀਂ ਉਹਨਾਂ ਤੋਂ ਆਪਣੇ ਗੁਰਧਾਮਾਂ ਨੂੰ ਨਿਜਾਤ ਕਰਵਾਉਣਾ ਹੈ। ਖਾਲਸਾ ਜੀ, ਕੀ ਲੋੜ ਪਈ ਹੋਵੇਗੀ ਉਸ ਸਮੇਂ ਗੁਰੂ ਸਾਹਿਬ ਨੂੰ, ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੁੰਦਾ ਹੈ, ਪ੍ਰਕਾਸ਼ ਹੁੰਦਾ ਹੈ, ਤੇ ਉਹ ਪਟਨਾ ਸਾਹਿਬ ਪੰਜਾਬ ਨੂੰ ਛੱਡ ਕੇ ਕਿਉਂ ਗਏ ਹੋਣਗੇ? ਤੇ ਇਹ ਉਦੋਂ ਵੀ ਇਹੋ ਜਿਹੇ ਲੋਕ ਨਾਲ ਦੀ ਨਾਲ ਜਿਹੜੇ ਉਹ ਚੱਲਦੇ ਹੋਣਗੇ। ਅਕਾਲੀ ਦਲ ਅੰਮ੍ਰਿਤਸਰ ਦੇਸ਼ ਦੇ ਲੰਬੀ ਜਦੋਜਹਿਦ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਸੰਵਿਧਾਨਿਕ ਢੰਗ ਦੇ ਨਾਲ, ਸ਼ਾਂਤਮਈ ਢੰਗ ਦੇ ਨਾਲ ਖਾਲਿਸਤਾਨ ਦੀ ਮੰਗ ਉਠਾਈ ਹੈ, ਤੇ ਲੀਗਲਾਈਜ਼ ਹੋਇਆ ਹੈ ਕਿ ਕੋਈ ਵੀ ਵਿਅਕਤੀ ਆਪਣੇ ਮਨੁੱਖੀ ਹੱਕਾਂ ਦੀ ਗੱਲ ਕਰ ਸਕਦਾ ਹੈ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਨਾਗਪੁਰੀਆਂ ਦਾ ਬਲੂੰਗੜਾ ਕੈਪਟਨ ਉਸ RSS ਦਾ ਹੱਥ ਧੋ ਕੇ ਜੋ ਪੰਜਾਬ ਦੇ ਵਿੱਚ ਬਣ ਰਹੇ ਨੇ, ਉਸ ਨੇ ਇਹ ਗੱਲ ਕਹੀ ਕਿ ਮੈਂ ਕੈਨੇਡੀਅਨ ਡਿਫੈਂਸ ਮਿਨਿਸਟਰ ਨੂੰ ਮਿਲਣਾ ਨਹੀਂ ਚਾਹੁੰਦਾ, ਤੇ ਖਾਲਸਾ ਜੀ ਉਹਨੂੰ ਮਿਲਣ ਕਿਹਾ ਨਹੀਂ ਕਿਸੇ ਸੀ, ਕਿਉਂਕਿ ਆਪਣੇ ਆਕਿਆਂ ਨੂੰ ਖੁਸ਼ ਕਰਨ ਲਈ ਇਹੋ ਜਿਹੀਆਂ ਗੱਲਾਂ ਕਰਦੇ ਨੇ। ਤੇ ਥੋੜਾ ਜਿਹਾ ਸਮਝ ਲਈਏ, ਜਦੋਂ ਦੁਸ਼ਮਣ ਨੂੰ ਥੋੜੀ ਜਾਲਸ ਹੋਵੇ, ਸਮਝ ਲਓ ਕਿ ਤੁਸੀਂ ਰਾਈਟ ਟਰੈਕ ਦੇ ਉੱਤੇ। ਉਹ ਪਾਰਲੀਮੈਂਟ ਦੇ ਵਿੱਚ ਚੁਣੇ ਹੋਏ MP ML ਨੂੰ ਖਾਲਿਸਤਾਨ ਸੈਂਪਥਾਈਜ਼ ਦੱਸ ਰਿਹਾ ਹੈ, ਤੇ ਅਸੀਂ ਮੰਨਦੇ ਹਾਂ ਕਿ ਕੋਈ ਵੀ ਉਹ ਵਿਅਕਤੀ ਜੋ ਕੌਮ ਦੀ ਗੱਲ ਕਰੇਗਾ, ਜੋ ਆਪਣੇ ਮਨੁੱਖੀ ਹੱਕਾਂ ਦੀ ਗੱਲ ਕਰੇਗਾ, ਉਹ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ, ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤ ਨੂੰ ਅਪਣਾਏਗਾ, ਤੇ ਅਲਟੀਮੇਟਲੀ ਉਹ ਖਾਲਿਸਤਾਨ ਦੀ ਗੱਲ ਹੋਵੇਗੀ। ਜੇ ਗੁਰੂ ਨਾਨਕ ਸਾਹਿਬ ਨੇ ਹਲੀਮੀ ਰਾਜ ਦੀ ਗੱਲ ਕੀਤੀ, ਤੇ ਖਾਲਿਸਤਾਨ ਦੇ ਵਿੱਚ ਕੁਝ ਵੀ ਉਸ ਤੋਂ ਜ਼ਿਆਦਾ ਘੱਟ ਨਹੀਂ ਕਿ ਖਾਲਿਸਤਾਨ ਇੱਕ ਹਲੀਮੀ ਰਾਜ ਦੀ ਅਸੀਂ ਗੱਲ ਕਰ ਰਹੇ ਹਾਂ। ਸਿੱਖਾਂ ਨੂੰ ਸਮਝਣਾ ਪਵੇਗਾ, ਅੱਠ ਲੈ ਲਈਏ, ਖਲ ਲੈ ਲਈਏ, 10 ਸਾਲ ਨੂੰ 100 ਸਾਲ ਕੁਆਰੀ ਤੋਂ ਬਾਅਦ ਵੀ ਜੇ ਆਪਣੇ ਕੋਲ ਘਰ ਨਹੀਂ, ਤੇ ਸਾਡੀ ਹਾਲਾਤ ਇਹੋ ਹੀ ਬਣੀ ਰਹੇਗੀ। ਕਿਉਂਕਿ ਅੱਜ ਮੈਰਟਨ ਕਾਕਸ, ਸਿੱਖ ਕਾਕਸ, ਜੋ ਭਾਈ ਹਰਪ੍ਰੀਤ ਸਿੰਘ ਉਹਨਾਂ ਦੀ ਬੜੀ ਮਿਹਨਤ ਤੋਂ ਬਾਅਦ ਤਬਦੀਲ ਹੋਇਆ ਹੈ, ਉਹਨਾਂ ਨੇ ਸਿੱਖਾਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਿਆ ਹੈ। ਇਸ ਦਿਨ ਨੂੰ ਉਹਨਾਂ ਨੇ ਨੈਸ਼ਨਲ ਡੇ ਦੇ ਤੌਰ ਤੇ ਮਨਾਉਣ ਦਾ ਵਾਈਟ ਹਾਊਸ ਨੂੰ ਸੱਦਾ ਦਿੱਤਾ ਹੈ। ਇਹ ਬੜੀ ਵੱਡੀ ਅਚੀਵਮੈਂਟ, ਤੇ ਅਸੀਂ ਉੱਥੇ ਭਾਈ ਹਰਪ੍ਰੀਤ ਸਿੰਘ, ਮੈਰਟਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਨਾਂ ਦੀ ਸਮੂਹ ਟੀਮ ਨੂੰ ਅਸੀਂ ਇਸ ਦੇ ਲਈ ਵਧਾਈ ਪੇਸ਼ ਕਰਦੇ ਹਾਂ, ਡਾਕਟਰ ਦੀ ਪ੍ਰਬੰਧਕ ਕਮੇਟੀ ਵੱਲੋਂ ਅਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ। ਸਾਡੇ ਕੋਲ, ਮੈਂ ਆਪ ਜੀ ਦਾ ਜ਼ਿਆਦਾ ਸਮਾਂ ਨਾ ਲਵਾਂ, ਸਾਡੇ ਵਿੱਚ ਪੰਥ ਤੇ ਉਹ ਮਹਾਨ ਵੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ 30-35 ਸਾਲ ਕੌਮ ਦੇ ਲੇਖੇ ਲਾਏ ਨੇ, ਘਰ-ਬਾਰ ਛੱਡਿਆ ਹੈ, ਤੇ ਜਦੋਂ ਤੁਸੀਂ ਕੌਮ ਦੀ ਗੱਲ ਕਰਨੀ ਹੈ ਤੇ ਤੁਹਾਨੂੰ ਹਰੇਕ ਦੀ ਗੱਲ ਸੁਣਨੀ ਪਵੇਗੀ। ਬਹੁਤ ਸਾਰੀਆਂ ਆਲੋਚਨਾ ਵੀ ਹੋਈਆਂ, ਤੇ ਇੱਕ ਗੱਲ ਵਿਦਵਾਨ ਆਖਦੇ ਨੇ ਕਿ ਜੇ ਅਸੀਂ ਕੰਡੇ ਰਾਹ ਦੇ ਤੁਰਨ ਲੱਗ ਪਈਏ ਤੇ ਸਾਰੀ ਉਮਰ ਬੀਤ ਜਾਂਦੀ ਹੈ। ਵਧੀਆ ਤੇ ਹੋਇਆ ਕਿ ਤੁਸੀਂ ਆਪਣਾ ਜੁੱਤਾ ਪਾ ਕੇ ਨਿਕਲ ਜਾਓ ਪਿੰਡਾਂ ਦੇ ਉੱਤੋਂ ਦੀ, ਉਹ ਡਾਕਟਰ ਸਾਹਿਬ ਨੇ ਅਪਣਾਇਆ ਹੈ। ਮੈਂ ਡਾਕਟਰ ਅਮਰਜੀਤ ਸਿੰਘ, ਜੋ ਪੰਥ ਦਾ ਬਹੁਤ ਵੱਡਾ ਕਾਰਜ ਜੋ ਆਪਣੇ ਮੋਢਿਆਂ ਦੇ ਚੱਕ ਕੇ ਤੁਰ ਰਹੇ ਨੇ, ਉਹਨਾਂ ਦੀ ਟੀਮ TV 84 ਦੇ ਉੱਤੇ ਉਹਨਾਂ ਨੇ ਸ਼ੁਰੂ ਕੀਤਾ ਪਿਛਲੇ 4-4.5 ਸਾਲ ਤੋਂ। ਉਹ ਜੋ ਹੈ ਕੌਮ ਦੀ ਗੱਲ ਕਰਦੇ ਨੇ, ਸਾਡੇ ਹੱਕਾਂ ਦੀ ਗੱਲ ਕਰਦੇ ਨੇ, ਤੇ ਜਿੱਥੇ ਦੁਨੀਆ ਦੇ ਵਿੱਚ ਧੱਕਾ ਹੋ ਰਿਹਾ, ਉਸ ਦੀ ਵੀ ਗੱਲ ਕਸ਼ਮੀਰੀਆਂ ਨਾਲ ਧੱਕਾ ਹੋ ਰਿਹਾ, ਉਹਨਾਂ ਦੀ ਵੀ ਗੱਲ ਉਹ ਨਾਲ ਦੀ ਨਾਲ ਸਾਡੇ ਨਾਲ ਸਾਂਝੀਆਂ ਕਰਦੇ ਨੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਕਿਸੇ ਵੀ ਭੁੱਲ ਚੁੱਕੇ ਮਾਫੀ। ਮੈਂ ਡਾਕਟਰ ਅਮਰਜੀਤ ਸਿੰਘ ਨੂੰ ਬੇਨਤੀ ਕਰਾਂਗਾ ਕਿ ਉਹ ਆ ਕੇ ਕੌਮ ਦੇ ਨਾਲ, ਸਿੱਖ ਪੰਥ ਦੇ ਨਾਲ ਅੱਜ ਦੇ ਵਿਸ਼ੇਸ਼ ਦਿਨ ਦੇ ਉੱਤੇ ਆਪਣੇ ਵਿਚਾਰਾਂ ਦੀ ਸਾਂਝ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
बल छुटक्यो बंधन परै कछु न होत उपाय कहो नानक अब ओट हर गज ज्यों हो सहाय बल होआ बंधन छुटै सब किछ होत उपाय नानक सब किछ तुमरे हाथ में तुम ही होत सहाय। वाहिगुरु जी का खालसा वाहिगुरु जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ, इतिहास अपने आप को दोहराउंदे इस पवित्र मुकाम से गदरी बाबियां के इतिहासक स्थान से बैठे हैं। 1912 में होंद आए पैसिफिक कोस्ट खालसा दीवान सोसाइटी का पूरा इतिहास लगभग 105 वरे का मन दी आंखां सामने गुजर रहा सी। अज जदों असीं अमरीका कैनेडा की धरती से खालसे की चढ़ती कला वो कांग्रेशनल हॉल वाशिंगटन डीसी का होए जदों 5 अप्रैल को 50 तो ज्यादा सिखां के नुमाइंदे कांग्रेशनल हॉल दे विच बैठे सन ऊपर गैलरी दे विच और उस कांग्रेशनल हॉल पेंसिल्वेनिया तो रिपब्लिकन कांग्रेसमैन पीट मिहान वो रेजोल्यूशन पढ़ रहे सन कि 1699 10वें पातशाह गुरु गोबिंद सिंह साहब ने खालसे की सिरजना की और असीं इस कांग्रेशनल हॉल दे विच समुची सिख कौम को रैकगनाइज करते हैं, मुबारकबाद देंगे हैं ते सारे जिन्ने बैठे सन उन्होंने आंखों में अथरू भी सन कि असीं कितना लंबा पैंडा तय किते। कदे यही कैनेडा की धरती जिथे कामागाटा मारू आके उस हार्बर से लगते चैलेंज होंगे इहो जे लॉ बनाए गए सन। हॉपकिंसन वर्गे उस किस्म के टाउट विचकार पाए हुए सन जिन्हें अज भी टाउटा की लंबी फौज है। ते किवें वो सारे जहाज के यात्रियों को वापस मुड़ना पिया। कदे किवें कैनेडा की सरकार ने यह प्लान की कि जिन्ने कैनेडा साउथ एशियन ने क्योंकि सिख वड्डी गिणती सन इन्हां सारियां नूं इकट्ठे करके हॉन्डुरस आइलैंड भेज दिता जाए। जो ही इस फैसले की भिड़ पई बहुतियां नूं अंग्रेजी का नहीं सी बहुता बोध ते प्रिंसीपल तेजा सिंह जिहड़े कि हार्वर्ड यूनिवर्सिटी दे विच पढ़न आए सन उन्हां नूं फौरन बुलाया गया कि इस दे उत्ते लॉबी करिए। वो पहुंचे किवें ऑटवा जाके कुछ कैथोलिक ऑर्गेनाइजेशन नाल मिल के उन्होंने लॉबी की। सिखां ने स्टैंड लिया कि जी असीं मर जाएंगे, असीं कैनेडा नहीं छड्डना, असीं हॉन्डुरस नहीं जाना। ये 100 साल पहला की कहानी है कि जे 9000 के लगभग सिख उस वेले ब्रिटिश कोलंबिया और कैलिफोर्निया सन उन्होंने जो लगभग 8000 वापस मुड़ गए कि असीं गदर मचाउणे। कदे ये धरती जिथे अज 19वीं जिहड़ी है नगर कीर्तन दा सिख दे पैरेड जिसनूं असीं कहंदे हां अमरीकना दे समझ गोचरा करन लई जदों इन्हां स्टॉकटन दीआं गलियां बाजारां चों सड़कों तो गुजरेगी तो मन की अखां सामने वो 16-17 सालों का गभरू भी करतार सिंह सराबा होएगा जिसने कदे इस धरती से बैठ के गदर गुंजन तुहाडी बैक से जिवें इन्हां ने वो सारी प्रिंटिंग प्रेस और इस म्यूजियम के सब चीज को प्रिजर्व किए उसने 17 इस धरती से बह के लिखिया सन। सेवा देश की जिंदगी है बड़ी औखी गल्लां करनियां ढेर सखलियां ने जिन्हां देश सेवा वल पैर पाया उन्हां लख मुसीबतां झल्लियां ने। यही लाइनां शहीद भगत सिंह की भी मोटिवेशन थी। उन्हां दे स्टडी टेबल ते ये पईयां हुंदियां सी पर इतिहास किवें दोहराउंदा है। अज 100 साल का घेरा अमरीका दे विच कांग्रेस रैकगनाइज कर रही है कि सिखां दी अपनी होंद है। कैनेडा के प्राइम मिनिस्टर जस्टिन ट्रूडो कामागाटा मारू के उस दुखांत लई माफी मंगते हैं। अज कैनेडा की पार्लीमेंट 17 सिख मैंबर पार्लीमेंट ने 5 वजीर ने तो इतिहास किवें दोहरा रहे हैं
ਕਦੇ 9,000 ਤੋਂ 8,000 ਸਿੱਖ ਸਭ ਕੁਝ ਛੱਡ ਛਡਾ ਕੇ ਗਦਰ ਮਚਾਉਣ ਮੁੜ ਗਏ ਸੀ। ਤੇ ਅੱਜ ਜੇ ਪ੍ਰਾਈਡ ਕੈਨੇਡਾ ਦੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਭਾਰਤ ਸਰਕਾਰ ਦੇ ਸੱਦੇ ਤੇ ਜਾ ਰਹੇ ਨੇ, ਕਦੇ ਉਹ ਮੁਲਕ ਆਪਣਾ ਲੱਗਦਾ ਸੀ, ਇੱਥੇ ਗਗਨਗੀ ਦਾ ਅਹਿਸਾਸ ਸੀ, ਇਸ ਲਈ ਗਦਰ ਮਚਾਉਣ ਗਏ ਸਨ। ਅੱਜ ਹਰਜੀਤ ਸਿੰਘ ਸੱਜਣ ਉੱਤੇ ਪਹੁੰਚੇ ਨੇ ਤੇ ਦਿੱਲੀ ਦਰਬਾਰ ਦਾ ਸੂਬੇਦਾਰ ਅਮਰਿੰਦਰ, ਇਸ ਗੱਲ ਦਾ ਧਿਆਨ ਰਹੇ ਜਦੋਂ ਅਸੀਂ ਸ਼ਬਦ ਸੂਬੇਦਾਰ ਇਸਤੇਮਾਲ ਕਰਦੇ ਹਾਂ, ਲਾਹੌਰ ਦੇ ਵਿੱਚ ਜ਼ਕਰੀਆ ਖਾਨ ਹੈ ਕਿ ਕੋਈ ਹੋਰ ਖਾਨ ਹੈ ਕਿ ਖਾਨ ਬਹਾਦਰ ਹੈ, ਇਹਦਾ ਫਰਕ ਨਹੀਂ ਪੈਂਦਾ। ਸਿੱਖਾਂ ਨੂੰ ਇਹ ਕਲੀਅਰ ਸੀ ਕਿ ਲਾਹੌਰ ਦੇ ਸੂਬੇਦਾਰ ਦਿੱਲੀ ਦਰਬਾਰ ਦੇ ਥਾਪੇ ਹੋਏ ਨੇ ਤੇ ਅਸੀਂ ਮੁਗਲਿਆ ਰਾਜ ਦੀ, ਮੁਗਲਿਆ ਸਲਤਨਤ ਦੀ ਜੜ ਦਿੱਲੀ ਤੋਂ ਪੁੱਟਣੀ ਹੈ। ਪੰਜਾਬ 'ਚ ਬਾਦਲ ਆ ਜਾਏ, ਅਮਰਿੰਦਰ ਆ ਜਾਏ, ਕੱਲ੍ਹ ਨੂੰ ਕੋਈ ਹੋਰ ਆ ਜਾਏ, ਇਹਨਾਂ ਦਾ ਰੁਤਬਾ ਸੂਬੇਦਾਰਾਂ ਵਾਲਾ ਹੀ ਹੈ। ਇਹ ਦਿੱਲੀ ਦਰਬਾਰ ਦਾ ਹੁਕਮ ਵਜਾਉਂਦੇ ਨੇ। ਔਰ ਤੁਸੀਂ ਇਹ ਦੇਖਿਆ ਹੋਵੇਗਾ ਮੀਡੀਆ 'ਚ, ਜਿਵੇਂ ਭਾਰਤ ਸਰਕਾਰ ਨੇ ਜਿਹੜੀ ਉਹਨਾਂ ਨੂੰ ਪਿੱਛੂ ਪੈ ਔਨਟਾਰੀਓ ਦੀ ਲੈਜਿਸਲੇਚਰ ਨੇ ਰੈਜ਼ੋਲੂਸ਼ਨ ਪਾਸ ਕੀਤਾ ਹੈ, ਲਿਬਰਲ ਪਾਰਟੀ ਦੀ ਬੀਬੀ ਹਰਿੰਦਰ ਕੌਰ ਮਨੀ ਨੇ ਰੈਜ਼ੋਲੂਸ਼ਨ ਦੇ ਅੰਦਰ, ਐਨਡੀਪੀ ਪਾਰਟੀ ਦੇ ਜਗਮੀਤ ਸਿੰਘ ਐਮਪੀ ਜੂਨ 2015 ਦੇ ਵਿੱਚ ਹੀ ਇਹ ਰੈਜ਼ੋਲੂਸ਼ਨ ਲਿਆਏ ਸਨ, ਪਰ ਉਦੋਂ ਪਾਸ ਨਹੀਂ ਸੀ ਹੋ ਸਕਿਆ ਕਿਉਂਕਿ ਰੂਲਿੰਗ ਲਿਬਰਲ ਪਾਰਟੀ ਨੇ ਸਪੋਰਟ ਨਹੀਂ ਸੀ ਕੀਤਾ। ਇਸ ਵਾਰ ਲਿਬਰਲ ਕੰਜ਼ਰਵੇਟਿਵ ਐਨਡੀਪੀ ਕਲੈਕਟਿਵ ਰੈਜ਼ੋਲੂਸ਼ਨ ਪਾਸ ਹੁੰਦਾ ਹੈ। ਹਿੰਦੁਸਤਾਨ ਦੀ ਹਕੂਮਤ ਮੋਦੀ ਦੀ ਜਿਹੜੇ 32 ਸਾਲ ਉੱਤੇ ਇਹ ਕਹਿ ਕੇ ਵੋਟਾਂ ਲੈਂਦੇ ਰਹੇ ਨੇ ਕਿ ਜੀ ਇਹ ਨਸਲਕੁਸ਼ੀ ਕਾਂਗਰਸ ਨੇ ਕਰਵਾਈ, ਦੇਖੋ ਇਹ ਕਾਂਗਰਸ ਨੇ ਕਰਵਾਈ, ਪਰ ਜਦੋਂ ਔਨਟਾਰੀਓ ਦੀ ਲੈਜਿਸਲੇਚਰ ਇਹਨੂੰ ਮਾਨਤਾ ਦਿੰਦੀ ਹੈ, ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦਾ ਸਪੋਕਸਮੈਨ ਅਗਲੇ ਦਿਨ ਕਹਿੰਦਾ ਇਟ ਇਜ਼ ਅ ਮਿਸਗਾਈਡਡ ਸਟੈਪ, they don't know the strength of India's constitution, judiciary, this, that। ਪਰ ਇਹ ਜਦੋਂ ਹੁਣ ਅੱਜ ਹਰਜੀਤ ਸਿੰਘ ਸੱਜਣ ਉਸੇ ਹੀ ਪੰਜਾਬ ਦੀ ਧਰਤੀ ਤੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਣਾ ਚਾਹੁੰਦੇ ਨੇ, ਕਿਵੇਂ ਮੀਡੀਆ ਨੇ ਵਾਅਦਾ ਕੀਤਾ, ਕਿਵੇਂ ਦਿੱਲੀ ਦਰਬਾਰ ਦੇ ਸੂਬੇਦਾਰ ਅਮਰਿੰਦਰ ਨੇ ਇਹ ਸਾਰੇ ਦੇ ਸਾਰੇ 5 ਸਿੱਖ ਮਿਨਿਸਟਰ ਤੇ 16 ਐਮਪੀ ਖਾਲਿਸਤਾਨ ਦੇ ਖਾਤੇ 'ਚ ਪਾ ਦਿੱਤੇ ਨੇ। ਇਹ ਹੈ ਜਦੋਂ ਅਸੀਂ ਵਤਨ ਦੀ ਗੱਲ ਕਰਦੇ ਹਾਂ। ਅੱਜ ਅਮਰੀਕਾ, ਕੈਨੇਡਾ ਸਾਡੀਆਂ ਅਡਾਪਟਡ ਕੰਟਰੀ ਇਹ ਸਿੱਖਾਂ ਨੂੰ ਮਾਨਤਾ ਦਿੰਦੀਆਂ ਨੇ। ਅੱਜ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਜਿਹਦੇ ਰਾਈਟ ਫਾਰ ਬਿਲੀਫ ਵਾਲਾ ਜਿਹੜਾ ਜਾਰੀ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੋਟਸ ਦਿੱਤੀਆਂ ਜਾਂਦੀਆਂ ਨੇ। ਲੱਖਾਂ ਸਿੱਖ ਆਜ਼ਾਦਾਨਾ ਅੰਦਾਜ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਥੱਲੇ ਸੜਕਾਂ ਤੇ ਮਾਰਚ ਕਰਨਗੇ। ਪਰ ਆਪਣੀ ਧਰਤੀ ਵੱਲ ਨਜ਼ਰ ਮਾਰੋ, ਪਿਛਲੇ ਕੁਝ ਮਹੀਨਿਆਂ ਵਿੱਚ 100 ਤੋਂ ਜ਼ਿਆਦਾ ਵਾਕਿਆਤ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਹੋਏ ਨੇ। ਪਿਛਲੇ ਦਿਨਾਂ 'ਚ ਜ਼ਿਲ੍ਹਾ ਮੁਕਤਸਰ ਦੇ ਉਸ ਔਰਤ ਪਿੰਡ ਦੇ ਵਿੱਚ 5 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਅਰਨ ਭੇਟ ਕੀਤੇ ਗਏ। ਇੱਕ ਹੋਰ ਪਿੰਡ ਦੀ ਖਬਰ ਸੀ ਕਿ ਮੈਨੇਜਮੈਂਟ ਨੇ ਫੈਸਲਾ ਕੀਤਾ ਕਿ 9 ਵਜੇ ਤੋਂ 5 ਵਜੇ ਤੱਕ ਤਾਲਾ ਲੱਗ ਜਾਏਗਾ ਗੁਰਦੁਆਰਾ ਸਾਹਿਬ ਨੂੰ, ਕਿਉਂਕਿ ਅਸੀਂ ਬੇਅਦਬੀ ਰੋਕਣ ਲਈ ਪ੍ਰਬੰਧ ਨਹੀਂ ਕਰ ਸਕਦੇ। ਇਹ ਸਾਡੀ ਧਰਤੀ ਦਾ ਹਾਲ ਹੈ। ਬਾਹਰੋਂ ਗਏ ਸਿੱਖ ਅੱਜ ਖਾਲਿਸਤਾਨੀ ਇਵੇਂ ਅਮਰਿੰਦਰ ਔਰ ਉਹ ਟੌਂਟ ਬਟੌਂਟ ਕਹਿ ਰਹੇ ਨੇ ਜਿਵੇਂ ਕੋਈ ਗਾਲ ਹੋਏ। ਇਹ ਮੈਂ ਸਮਝਦਾ ਕਿ ਜਿਹੜੀ ਗੱਲ ਵੀਰ ਕੁਲਜੀਤ ਸਿੰਘ ਹੋਰਾਂ ਨੇ ਪਹਿਲਾਂ ਕਹੀ ਹੈ, ਸਾਨੂੰ ਇਹ ਸਮਝਣਾ ਪਏਗਾ। ਜਦੋਂ 100 ਹੱਥ ਲੱਗਾ ਸਿਰੇ ਤੇ ਗੰਢ, ਅਸੀਂ ਸਾਦਾ ਪੰਜਾਬੀ ਦੇ ਵਿੱਚ ਕਹਿੰਦੇ ਕਿ ਇਹ ਸਾਡੀ ਹਾਲਤ ਕਿਉਂ ਹੈ, ਕਿਉਂ ਅੱਜ ਪੰਜਾਬ ਦੀ ਧਰਤੀ ਕਾਲੋਨੀ ਬਣਾ ਦਿੱਤੀ ਗਈ ਹੈ ਦਿੱਲੀ ਦੇ ਹਾਕਮਾਂ ਵੱਲੋਂ, ਇਸ ਲਈ ਕਿ ਸਾਡੀ ਕਿਸਮਤ ਕਰਨ ਦਾ ਹੱਕ ਅਸੀਂ 1947 ਉਹਨਾਂ ਦੇ ਹਵਾਲੇ ਕਰ ਦਿੱਤਾ ਸੀ, ਜਿਨ੍ਹਾਂ ਨੇ ਫਿਰ ਨਾ ਸਿਰਫ ਸਾਨੂੰ ਕ੍ਰਿਮੀਨਲ ਟ੍ਰਾਈਬ ਬਣਾਇਆ। ਜੂਨ 84 ਦਾ ਪਹਿਲਾ ਹਫ਼ਤਾ ਇਹ ਯਾਦ ਦਹਾਨੀ ਕਰਵਾਉਂਦੇ, ਜਿਹਨੂੰ ਅਫਸਰ ਐਸਨ ਰੰਧਾਵਾ ਨੇ ਕਰਤਾਰਪੁਰ ਜ਼ਿਲ੍ਹਾ ਨਾਰੋਵਾਲ 'ਚ ਬੈਠੇ 10 ਜੂਨ ਨੂੰ ਨਜ਼ਮ ਲਿਖੀ ਸੀ ਕਿ 5 ਸਦੀਆਂ ਦਾ ਵੈਰ ਕਮਾਇਆ। ਇਹ 5 ਸਦੀਆਂ ਦਾ ਵੈਰ ਕਮਾਉਣ ਵਾਲੇ ਇਸ ਗੱਲ ਤੇ ਤੁਲੇ ਹੋਏ ਨੇ। ਅੱਜ RSS ਹਿੰਦੂਤਵਾ ਦੀ ਫੋਰਸ ਕਿਸ ਕਦਰ ਉਹਨਾਂ ਨੇ ਦਹਿਸ਼ਤਗਰਦੀ ਦਾ ਮਾਹੌਲ ਬਣਾ ਦਿੱਤਾ ਹੈ, ਇਹ ਗੱਲ ਅਸੀਂ ਦੇਖਣੀ ਹੈ। ਗੱਲ ਬੜੀ ਸਪਸ਼ਟ ਹੈ। ਸਿੱਖਾਂ ਨੂੰ ਕਦੇ ਕੋਈ ਭੁਲੇਖਾ ਨਹੀਂ ਸੀ 18ਵੀਂ ਸਦੀ ਕਿ ਅਲਟੀਮੇਟ ਸਾਡੀ ਡੈਸਟੀਨੀ ਰਾਜ ਸ਼ਕਤੀ ਨਾਲ ਜੁੜੀ ਹੋਈ ਹੈ। ਸਿੱਖ ਬੁਲੰਦ ਆਵਾਜ਼ ਵਿੱਚ ਕਹਿੰਦੇ ਸਨ
कि हम पातशाही सतगुर दई हन्ने हन्ने लाए जय जय बहन जमीन मार कहते पस्त बनाए कि सानू पातशाही 10वें पातशाह ने दसी हुई है इन गरीब सिखन को देव पातशाही ये याद रखे हमारी बुराई पातशाहत मानने वाली कौम अज भारत के बेचारगी की हालत है दीन हालत है ये नहीं कि सिर्फ गुलामी कबूली है एक तबके ने साढ़े कोल 3 दहाकियां का माण मता इतिहास से 20वीं सदी के महान सिख शहीद सन जरनैल सिंह जी खालसा पिंडरां वाले जिन्हां दी शेर भगत ने दिल्ली दरबार नूं भाजणा पाईआं सन उन्होंने स्पष्टता के नाल सानूं वार्न कीता सी खालसा जी शहीदां दा खून पी के नरक धारियां नूं बापू कह के केसरी निशान की दुर्वरतों करके जो अपनी कुर्सी कायम रखना चाहते उस पछाणना अज शहीदों का खून पीने वाले भी यही लोग श्रोमणी कमेटी के काबज ने अकाल तख्त के काबज ने अज केसरी निशान की दुर्वरतों किस हद तक अकाली दल कितना निकले और किवें कुर्सी की लड़ाई तक कैप्टन अमरिंदर सिंह इन्हों का सूबेदार का भी अगू सूबेदार बनया हुआ है ये मानसिक गुलामी जहनीत है जेसू कदे गुरु नानक साहब ने याद करवाया सी जे जीवे पत नथी जाए सब हराम जेता किछ खाए जेड़े इंडिविजुअल जेड़ियां कौमां जेड़े नेशन पत लुहा के जिउंदे ने वो हलाल खोर नहीं हराम खोर हुंदे ने अज 30 मिलियन सिख नेशन जिसके पिता गुरु गोबिंद सिंह साहिब माता साहिब कौर और 318 साल पहला एज ए नेशन साडा जन्म होया साडी बेसिक प्रोग्रामिंग जो गुरु कलगीधर पातशाह ने 10 गुरु जामिया ने गुरु नानक साहब तो 10वें पातशाह तक की प्राचीन पंथ प्रकाश के करता है भाई रतन सिंह पंगू याद करवाते ने खालसा बादशाह जब आ गई जहाँ खालसा सॉवरन है जहाँ सॉवरनिटी में लड़ रहे गुलामी स्टेट ऑफ माइंड है इसका तो ध्यान रहे सरदार जगतार सिंह हवार सबक खालसा वालों मापे जथेदार पैरों च बेड़ियां ने हथां च हथकड़ियां ने पिंजरियां वांग उन्हां बंद जीपां दे विच लिआंदा जांदा है जज कंबदे ने आले दुआले 70 पुलिस ऑफिसर गुलाम लगदे ने ते ओह शेर फुकदे खालसा जिंदाबाद कहंदे इस गल का ध्यान दे ये आजाद स्पिरिट है गुलाम वो बनते जो गुलाम रहना चाहते जो गुलाम नहीं रहना चाहते उन्हें कोई गुलाम नहीं बना सकता अज इस मुबारक धरती को मैं कल रात भी ये कह सी कि ये स्पष्ट सुनिया जाना चाहिए इहदे च कोई शक नहीं साडियां वड्डियां प्राप्तियां ने अमरीका कैनेडा के अंदर मैं कांग्रेशनल हॉल देखे अमेरिकन सिख कांग्रेशनल ऑफिस देखे वीर हरप्रीत सिंह संधू किवें भज भज के असीं मैराथन की गल करते हैं जे देखना होए कि मैराथन की है कि जे अज 50 तो ज्यादा कांग्रेसमैन कांग्रेशनल सिख कॉकस का हिस्सा ने ते ये मेहनत है जिहड़ी लगातारता नाल तुहाडे सहयोग नाल फल आंदी है कल रात मैनूं मनमीत सिंह गरेवाल जिहड़े कैलिफोर्निया सैनेट लई रन कर रहे हैं वो मिले और मैनूं चंगा लगा कि अज असीं उस मुकाम पर वध रहे हैं साडे बच्चे बच्चियां पोलिटिकल सिस्टम का हिस्सा बन रहे हैं और मैं ये गल कहनी चाहता माइनॉरिटीज नूं ये सूट कर रहे कि वो हर पार्टी छोड़ना इंपॉर्टेंट नहीं है कि कौन डेमोक्रेट है कौन रिपब्लिकन है असीं सारिਆਂ ਦੇ ਵਿੱਚ पार्टिसिपेशन करिए अज के 5 मिनिस्टर अमरिंदर के कहने वांगू खालिस्तानी ने कैनेडा 17 मैंबर पार्लियामेंट खालिस्तानी ने तो फिर वो दिन दूर नहीं जिवें कदे इत्थों गदरी बाबियां ने जाके उत्थे पहली बार आजादी की वो धमक जी छुड़ाई थी और अल्टीमेटली गदर मूवमेंट के लगभग 30-35 साल बाद अंग्रेज उसको गोलियां बिस्तरा बन के सख्त समुद्र पार लंघ गए सन इस धरती को भी खालिस्तान की आवाज जाएगी अमरीका कैनेडा आज वो ताकत है साड़ी और इस गल समझिए वी एग्री टू डिसएग्री कुछ मुद्दे हो सकते हैं असं सहमत ना होइए
पर जे साडे पिता गुरु गोबिंद सिंह साहिब ने माता साहिब कौर ने असी खालसे ते गुरसिखां इको प्यार हर मिलका पुत्तां भाई है ये असी साडी स्पिरिट सिख वाल देख के उचार चढ़ गए बजाय कि असी पासा मोड़िया होंगे कि भाई असी तो मंगिए गुरु को मंगते हैं कि गुरसिखा की हर भूल दे हम पापी भी गप पाए सतगुरु रहमत करें वो दिन दूर नहीं है साड़ी आजादी दस्तक दे रही है गुरु ने सानू बेकरे नहीं रहने देना मैं अक्सर दोहराना है कि 10वें पातशाह का इकरारनामा है पंथ दे नाल पंथ खालसा खेती मेरी होम संभाल करो ते तेरी फॉरएवर गुरु ने सॉवरेनिटी पंथ से ले चुकी हुई है गुरु रहमत करें मैं कंक्लूड करें कदे 1970 सरदार कपूर सिंह 20वीं सदी के महान सिख फिलोसफर वैंकूवर आए सन उदों अजे संत पिंडरा वाले सीन से नहीं सन आए 13 अप्रैल 1978 शहीद भाई फौजन सिंह के बाकी सिखा की शहादत नहीं सी हुई जून 84 का घल्लूकारा नहीं सी होया नवंबर 84 का घल्लूकारा नहीं सी होया पंजाब को 1.5 लाख साड़ी जवानी अणपछातियां लाशा नहीं सी बनी 1970 में वैंकूवर के उस हॉल खलो के सरदार कपूर सिंह ने किया कि if Sikhs want to have political power, your son and their son and their son will be the peers in the offices, security guards in front of the Hindu-owned hotels, drivers of Hindu-owned cars, or wayside robbers, nothing more than that. कि जे सिखा को सियासी पावर ना आई तो तुहाडे बच्चे ते उन्हां दे बच्चे ते उन्हां दे अगों बच्चे जां चपड़ासी होणगे जां हिंदुआं दीयां मस्जिदां वाले होटलां दे बाहर सिक्योरिटी गार्ड लगे होणगे जां हिंदुआं दीयां मस्जिदां वालियां कारां दे ड्राइवर होणगे जां लुटेरे होणगे उस तो वध के कुछ नहीं होएगा अज पंजाब वाल नजर मारो जवानी साडी नशई है किसान साढ़े आत्मघात कर रहे हैं पानी हवा सब कुछ गंदा है इस लैवल से जाके भी जे अजे सिखा को समझाना पे कि पोलिटिकल पावर की लोड़ है खालिस्तान क्यों चाहिए तो फिर इस गल का ध्यान रखिए कबीर साहब ये भी समझा रहे हैं कबीर मन जानत सब बात जानत ही औगण करे काहे की कुसलात हाथ भी कुएं पड़े कि हाथ से दीवा पड़िया हुए भूज डिग पो किसी ने तरस नहीं करना कंक्लूड करना एक मैसेज स्पष्ट जाना चाहिए मैं गुरुद्वारा प्रबंधक कमेटी को मुबारकबाद दिंदा इन्ने बड़े प्रबंध करने सौखे नहीं होंगे और जिन्होंने जाग लाई 19 साल पहले जिवें शुरुआत हुई सरदार धालीवाल जी ने दसिया वेरवे के नाल अज एक इतिहासक मुकाम की पार्टी इवेंट युवा सिटी को बाद कैलिफोर्निया की सबको बड़ी गैदरिंग बनी है TV84 H2 लाइव कवर कर रहे हैं सारी फेसबुक पे 8-9 डिफरेंट गैजेट्स से आज की दुनिया की मीडिया एक पावर है और इस मीडिया राही आज असी दुनिया में मैसेज देइए कि 3 मिलियन सिख नेशन डिटरमिन्ड है दरियाए जमुना को वाघा तक एक बादशाहत वाला सरबत के भले वाला राज सिरजण के लिए लिबरेट कराने के लिए अकाल तख्त के खंडरात को सरबत खालसा ने ये डिसीजन किया 5 बुलंद नारे जेडे के इंडियन हाई कमीशन एम्बेसी कौंसलेट उन्होंने देश विदेश के टोट पटोट सब को क्लियर मिलना चाहिए मैसेज कि कौम किस पासे वाल जा रही है और अल्टीमेट साड़ी डेस्टिनी की है अकाल तख्त को आई आवाज 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 किसी भी पोषण की माफी वाहिगुरू जी का खालसा वाहिगुरू जी की वाहिगुरू जी का खालसा वाहिगुरू जी की फतेह। ये सन डॉक्टर अमरजीत सिंह जी जो
ਲੰਬੇ ਸਮੇਂ ਤੋਂ ਜੋ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਸਿੱਖ ਪੰਥ ਦੇ ਨਾਲ ਸਿੱਖਾਂ ਦੇ ਨਾਲ ਧੱਕਾ ਕੀਤਾ ਜਾਂਦਾ ਹੈ, ਆਪਣੇ ਰਾਜ ਭਾਗ ਦੀ ਮੰਗ ਬੜੇ ਪੁਰਜ਼ੋਰ ਤਰੀਕੇ ਨਾਲ ਉਠਾਉਂਦੇ ਹਨ ਤੇ ਸੰਗਤਾਂ ਨੂੰ ਹੋਰ ਅਹਿਮ ਚੀਜ਼ਾਂ ਤੋਂ ਜਾਣੂ ਕਰਾਉਂਦੇ ਹਨ। 93% ਹਾਦਸਿਆਂ ਦੀ ਸ਼ਹਾਦਤ ਹੈ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ। ਉਪਰੰਤ ਆਪਣੇ ਨਾਲ ਕਿੰਨਾ ਧੱਕਾ, ਗੁਰੂ ਸਾਹਿਬ ਦੀਆਂ ਬੇਅਦਬੀਆਂ, ਨੌਜਵਾਨਾਂ ਦੇ ਕਤਲ, ਆਪ ਜਾਣਦੇ ਹੋ। ਸਮਾਂ ਸੀਮਤ ਹੈ। ਭਾਈ ਮਨਜੀਤ ਸਿੰਘ ਜੀ ਖਾਲਸਾ ਜੋ ਨੇਪਾਲ ਦੇ ਵਿੱਚ ਆਪਣਾ ਇਤਿਹਾਸ ਸਾਂਭਣ ਨੂੰ, ਗੁਰੂ ਘਰਾਂ ਦੀ ਸੇਵਾ ਜੋ ਬੜੇ ਸੁਚੱਜੇ ਢੰਗ ਦੇ ਨਾਲ ਕਰਦੇ ਹਨ, ਉਹ ਵਿਸ਼ੇਸ਼ ਕਰਕੇ ਗੁਰੂ ਘਰ ਸਾਹਿਬ ਨੂੰ ਪਹੁੰਚੇ ਹਨ। ਵਿਸ਼ੇਸ਼ ਕਰਕੇ ਉਹਨਾਂ ਦਾ ਸਮੁੱਚੀ ਸੰਗਤ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਜੀ। ਬੋਲੇ ਸੋ ਨਿਹਾਲ। ਸਾਰਿਆਂ ਦਾ ਸਮੁੱਚੇ ਤੌਰ ਤੇ ਬਹੁਤ ਧੰਨਵਾਦ ਹੈ ਜੀ। ਹਾਂਜੀ, ਪਰਮਿੰਦਰ ਸਿੰਘ ਜੀ ਸ਼ਾਹੀ ਜੇ ਸਟੇਜ ਦੇ ਨੇੜੇ ਆਉਣ ਤੇ ਉਹ 2-4 ਮਿੰਟ ਸੰਗਤਾਂ ਦੇ ਨਾਲ ਵਿਚਾਰ ਰੱਖਣਗੇ ਜੋ ਉਹਨਾਂ ਦੇ ਪਰਿਵਾਰ ਦੇ ਨਾਲ ਹੋਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਾਵਨ ਦਿਹਾੜੇ ਤੇ ਗੁਰੂ ਮਹਾਰਾਜ ਦੀ ਪਾਵਨ ਹਾਜ਼ਰੀ ਦੇ ਵਿੱਚ ਜੁੜ ਬੈਠੀ ਗੁਰੂ ਰੂਪ ਸਾਹਿਬ ਸੰਗਤ ਜੀ, ਦਾਸ ਦੀ ਸੇਵਾ ਲੱਗੀ ਹੈ ਕਿ ਆਪਣੇ ਸਿੱਖ ਕੌਮ ਦੇ ਇੱਕ 21 ਸਾਲਾ ਨੌਜਵਾਨ ਜਿਹੜੇ 2011 ਦੇ ਵਿੱਚ ਅਮਰੀਕੀ ਮਰੀਨ ਦੀ ਸੇਵਾ ਕਰਦਿਆਂ ਹੋਇਆਂ ਸ਼ਹੀਦ ਹੋ ਗਏ ਸੀ। ਉਹਨਾਂ ਦੇ ਪਿਤਾ ਜੀ ਤੇ ਉਹਨਾਂ ਦੇ ਮਾਤਾ ਜੀ ਅੱਜ ਸਾਡੇ ਵਿੱਚ ਆਏ ਨੇ। 21 ਸਾਲਾ ਇਹ ਨੌਜਵਾਨ ਜੂਨ 22, 2011 ਨੂੰ ਹੈਲਮੰਡ ਪ੍ਰੋਵਿੰਸ ਅਫਗਾਨਿਸਤਾਨ ਦੇ ਵਿੱਚ ਅਮਰੀਕੀ ਫੌਜ ਵੱਲੋਂ ਲੜਦਾ ਸ਼ਹੀਦੀ ਦਾ ਜਾਮ ਪੀ ਗਿਆ। ਅੱਜ ਸਾਡੇ ਵਾਸਤੇ ਬੜੇ ਮਾਣ ਦੀ ਗੱਲ ਹੈ। ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਜਿਹੜੇ ਕੌਮ ਦੇ ਨੌਜਵਾਨ ਨੇ ਉਹ ਇੱਥੋਂ ਦੀ ਫੌਜ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਲੜ ਰਹੇ ਨੇ। ਸੋ ਮੈਂ ਬੇਨਤੀ ਕਰਦਾ ਪ੍ਰਧਾਨ ਸਾਹਿਬ ਨੂੰ ਆ ਕੇ ਸਨਮਾਨਿਤ ਕਰਨ ਸਰਦਾਰ ਗੁਰਪ੍ਰੀਤ ਸਿੰਘ ਜੀ ਦੇ ਪਿਤਾ ਜੀ ਸਰਦਾਰ ਨਿਰਮਲ ਸਿੰਘ ਜੀ ਜੋ ਕਿ ਅੱਜ ਸਾਡੇ ਵਿੱਚ ਆਏ ਨੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਬੇਨਤੀ ਹੈ ਮਨਮੀਤ ਸਿੰਘ ਜੀ ਗਰੇਵਾਲ ਜੋ ਸੈਂਟ ਵਾਸਤੇ ਇਲੈਕਸ਼ਨ ਲੜ ਰਹੇ ਹਨ। ਬੇਨਤੀ ਹੈ ਕਿ ਸਟੇਜ ਦੇ ਉੱਤੇ ਆਉਣ। ਆਓ ਸੰਗਤਾਂ ਦੇ ਨਾਲ ਜੋ ਪੰਥ ਲਈ, ਕੌਮ ਲਈ ਜਾਂ ਦੇਸ਼ ਲਈ, ਅਮਰੀਕਾ ਲਈ ਜੋ ਕਰ ਰਹੇ ਹਨ ਆਪਣੇ ਵਿਚਾਰ ਦੱਸਣਗੇ। ਮਨਮੀਤ ਸਿੰਘ ਜੁਗ ਜੁਗ ਚੱਲ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਆਓ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰੀਏ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਉਹ ਸ਼ੁਭ ਦਿਹਾੜਾ ਹੈ ਜਦੋਂ ਗੁਰੂ ਮਹਾਰਾਜ ਨੇ ਇੱਕ ਆਪਣ ਪਹਿਚਾਣ ਦਿੱਤੀ ਤੇ ਨਾਲ ਹੀ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਹੂੰ ਮੈਂ ਕਰੋ ਨਿਵਾਸ। ਨਾਲ ਹੀ ਨਾਲ ਆਪਾਂ ਨੂੰ ਜੋ ਆਪਣੀਆਂ ਡਿਊਟੀਆਂ ਉਹ ਦੱਸੀਆਂ कि खालसा अकाल पुरख की फौज, प्रगट जो खालसा परमात्मा की मौज। नाल ही नाल अपन हुक्म किया कि रहन रहे कोई सिख मेरा, ओ साहिब मैं उसका चेहरा। खीर के विच शब्द भी रखती कि जब लग खालसा रहे न्यारा, तब लग तेज जियो में सारा। जब एक गहे विपरण की रीत मैं न करूँ इनकी परती। सो आप अपने आप के झांकी मारे कि आप जो
10वें पातशाह ने जो अपन सेध बख्शी है वो आप चल रहे हैं। सो अज इलाका निवासी संगत समूह प्रबंधक कमेटी समूह जो एरिए सिख संगत वरत रही हैं बहुत ही खुशी का दिन है क्योंकि वो जो हुक्म अपन 13 अप्रैल 1699 होया सी वो आप बरकरार रखा है। दुनिया भर में ये दिन की मानता मनाई जा रही है। देशों विदेशों के जिथे कभी आप सोच भी नहीं सकते थे कि आप एडे बड़े शहरों के अपने नगर कीर्तन गुरु महाराज सुशोभित होने नाल खालसा लगेगा। ये आपको बख्शिश एक महाराज ने की है जी दस्तार की बख्शिश आपको की है। सो वही चीज लैके आप गांव बढ़ाना है जिथे जिथे आप होर कितिया मल्ला मारिया हाँ एक जरा किस्सा है जो पॉलिटिक्स के है वो भी आप अपनी पहचान बनाइए। मेरे वीर सनी धारीवाल गैरी सिंह जो सिटी के दास भी सिटी ऑफ मोडेस्टो की बाईस में भी सेवा करने का मौका बख्शा। इस आप ये जो लहर है गांव चलाइए ताकि जी अपनी दस्तार है वो पहचान बनाई जाए। मैंने हुक्म आया कि थोड़ा जिहा विसाखी से भी इंग्लिश के अपने इंग्लिश गैस्ट है उन्होंने भी दसे जाते। मैंने पता मेरे बड़े वीर सनी धारीवाल में पहुंच रहे हैं उन्होंने जिहड़े अपने वैस्टर्न कम्यूनिटी के लीडर्स हैं उन्होंने इंट्रोडक्शन करानी है। सो मैं यही तो मैं कह रहा सी कि जो दस्तार की आप पहचान है ये आप होर भी गांव जाइए जिवें डॉक्टर अमनजीत सिंह होने कह रहे थे कैनेडा के डिफेंस मिनिस्टर एक दस्तार वाले हैं जो भी दुनिया भर के जाते हैं सिक्खी जो झलक है उन्होंने दिख रही है। जो नैशनल सिख कैंपेन है पिछले दिनों में न्यूज़ के आ रही है काफी बंदे कॉल करके कह रहे हैं कि सानू हुण पता लग रहा है कि जी सिख कौम है कितनी हार्ड वर्किंग कितनी ऑनेस्ट है कितनी इन्हों का इतफाक है एकाग्रता है। सो आप ये मैसेज गांव भी जाना है। दास को मौका मिला है कि जो कैलिफोर्निया स्टेट सेनेट है वो रिप्रेजेंटेशन करना सारा भाईचारा नाल है। मैं इसे तरह बेनती करता है कि हजे रेस 2019 आप शुरुआत नहीं कर चुके हैं काफी परवान का है मिले इस तरह अपन गुरु साहब अपना वोट आसरा बख्शन ताकि जो ये काम है ये भी आप फतेह कर सकिए क्योंकि इस मेरी जित नहीं जे आप सोचिए कि मैं ये रेस कर रहा कि मेरी जित जब मेरी पहचान बने तब मैं फिर रेस गलत तरीके ले जा रहे हैं। जो रेस है ये सारी सिख पंथ की सारी इंडियन कम्यूनिटी की जित है। तो इस मैं बेनती करता है कि सारे जिला भी बढ़ चढ़ के अपना हिस्सा दे सकते हैं। तो मैं निम्रता से बेनती करता हूँ। So, Jerry, guys, I would like to explain a little bit about the day that we are celebrating today. The day of the birth of the Khalsa. Sikh religion was founded in 1469 by Guru Nanak Dev Ji. As it transcended the 10 gurus, the 10th guru, Guru Gobind Singh Ji, did the ritual of baptism. And in our baptism, when a Sikh is baptized, it's called Amrit Chakna. Amrit is a sweet nectar that is prepared by singing the 5 hymns, the Gurbani, that the Guru prescribed. And after that, it's given to you in various ways so that you are baptized. And after that day, you're expected to present yourself in a certain manner. One is the 5 Ks. I'm sure you've heard many of them, especially in law enforcement. There's things that come up. But the 5 Ks are the Ks, which is unshorn hair. The kirpan, which is a small dagger that we carry, not to show that we are violent people, but to show that when the just becomes unjust, to protect yourself and to protect others that cannot protect themselves. And there's the kashara, which is to show that you have commonality, that you are faithful to one spouse or to one relationship. Then you're wearing the qada, which is always a daily reminder. Whenever you're partaking in any action, is that the right action? Is that the just action that you are taking? It should be a daily reminder. And the last is the kanga, which is worn in our hair to make sure we're spiritually clean, our body is clean, our mind is clean. So those are the 5 days. So on April 13, 1699 was the day known as Vaisakhi, the Krishna of Khalsa month, where the 5 beloved ones were baptized from different areas, from different backgrounds, to show that the Sikh faith believes in equality. Nobody is higher than the other. Everybody is equal once they are baptized, and we should treat all humanity in equality. So that's what we are celebrating today, and we appreciate all of you coming out today to partake in this celebration and allowing us
I'm getting a lot of messages from the fact that I want to try to cover as much as I can. I know I'm expecting the mayor of Lathrop, Sunnyside, who also introduce all the guests. So I want to try to do as much as I can while I'm here. Is he here? All right, and now I'm just taking more time of yours just to make sure he gets here. All right. Well, we also to show how our community is partaking. All right, we got some semantic issues, so please bear with us. As you heard earlier, one of the gentlemen from River Singh Sahib was introducing a family whose son served in the armed forces and passed away and gave his life for not only Sikhism, but for the country of America, which we hold in highest dignity and highest honor, because we are American citizens, and we always make sure that wherever we reside in a manner where it's respectful, and we create the respect of the community. So, just the family that here, the father of the gentleman that passed away was here. Just again, we're acknowledging that, and we're proud of the family and proud of the sacrifices that they have made for the country of America, and also proud they've made each community very proud to show that people are serving in those capacities. On the gentleman that passed, Gurpreet Singh. He was born on September 28, 1989 in Hoshiarpur, India, migrated to the United States. Like many of us, we're first, second, and now third generation starting in America. But the first generation that came here set the principles, set the guidelines, how to be respected, hardworking individuals in the community. The second generation is flourishing in a different manner, where they're getting involved in business, higher education, politics, and now our third generation. But this gentleman was born in 1989, relatively young. He served in the United States Marine Corps, was assigned to the 1st Battalion, 5th Marine Regiment, and all he said, Marines is the best thing I've done for myself and for others. He served 2 combat deployments, and he volunteered his 2nd deployment as a gesture of kindness for his fellow Marines. He was a devout soldier who had passion to serve his country. His service awards included the prestigious Purple Heart Medal, Global War on Terrorism Medal, Marine Corps Good Conduct Medal, and he is survived by his father. Again, we are appreciative of all the services and the sacrifices that the family has made, survived by his father, Nirmal Singh, who was with us today, his mother, Satnam Kaur, and his sister, Manpreet Kaur, who now reside in Antelope, California. Once again, we appreciate. All right. In the context of time, we'd like to introduce all the elected officials and the VIPs that came to partake in today's festivities. Again, we appreciate you taking time out of a very busy Sunday, which could also be an Easter Sunday. But again, we believe in one religion, one God, so it's a celebration for every religion, regardless of what event is taking place. So we appreciate you taking your time on this day that Easter is also being celebrated, and the birth of the Khalsa Vaisakhi Day. Christina Pagazi from the Stockton City Council, thank you very much. Susan Loftus, I don't know if she's here. Are we going to bring them up here? Please come forward so the committee of the temple, the president of the Sikh Temple Stockton, which also has a great history in itself, and I know many of them have mentioned it or will mention it, but they would like to acknowledge your presence with a plaque, so please come up as your name is called. If Susan Loftus is in the audience, if she could please come up. All right, serving this area on the Stockton City Council, he walked every house in this district and came to this temple. Jesus Andrade, thank you for your services for the area that the temple is located in. Susan Lenz. I know I saw
call Miguel Villaputa, Board of Supervisors here. I appreciate you coming up. Thank you very much. And thank you for partaking in the sitting cross-legged. It was a little tough, but we appreciate it. Supervisor Bob Elliott, who represents San Joaquin County as the Board of Supervisors. Please come up and receive your plaque. Miguel Villaputa. We also have Shabir Khan, San Joaquin County. I want to get it right. Is it tax collector? Yes. Well, with tomorrow being tax day, you're still one of our favorite tax collectors. Chief of Police from San Joaquin County Sheriff's Office, James Hood for the City of Lathrop. And he's going to speak for a couple minutes, update us on what's going on with law enforcement in the area. So he's going to speak for a couple minutes and acknowledge with some presentation. So please, James Hood. First of all, I'd like to thank you guys for welcoming me into our temple. It is truly an honor to take part in this. This is my second time I've been invited here, and I truly look forward to next year. Currently, I'm assigned to the City of Lathrop as the Chief of Police, and there, along with the San Joaquin County Sheriff's Office, we are out looking for ways to make the community safer for everyone, and that includes from the little kids to the parents to Sikhs, Christians, everybody. We truly do care about everybody, and it is truly an honor to be here. And right now, the City of Lathrop, where I'm assigned, it's a great honor to be there. I work with Mayor Dollywall, and it's a great community, and it has a large Sikh community that I get out and meet quite frequently, and that is an honor to do so. I've been asked to present a plaque on behalf of Assemblywoman Susan Eggman, who is unable to be here today. This plaque is awarded to certificate of recognition presented to Harvinder Rayar in honor of your outstanding human rights work and your participation in our 2016 by Ikayasa celebration. Welcome to California. Thank you, sir. It's a pleasure. Thank you so much for the services that you provide for the City of Lathrop. If Bakar Rizvi is in the congregation, Bakar Rizvi can also come up and be acknowledged. Jeanette Stebbins from Delta College. She's the Board of Trustees for Delta College, a local community college here in the area. Please come up and be acknowledged. Jeanette Stebbins. And then last but certainly not least, he's representing the Sikh faith in a very manner of solidarity. Our Sheriff for San Joaquin County, Steve Moore. If you can please come up and not only get acknowledged with a plaque, but say a few words that he can in regards to the community and through law enforcement in the area.
It is a great day for a celebration in many, many forms. So it is always a pleasure to be here. You are always most gracious and welcoming. And for the second time, you've allowed me to wear the turban as a representative of solidarity with the Sikh community. It is always good to be inclusive, and the Sikh community is very inclusive to everyone within San Joaquin County. You heard from my captain who's serving as the chief of police in Lathrop, and what he said is true. We are out here to make sure that everyone in this community stays safe, and that we all are able to worship as we choose and do the things that we know are the right things to do. So again, my honor to be here. Thank you. Councilmember Gary King from Manteca, a fellow brother serving the city of Manteca from the Sikh community, very proud of him. He won election just recently. So if you could please come and get acknowledged from the Temple Committee. I hope there's not anybody that I missed. If there's anybody that I've missed, please pardon me. And if I have, just please raise your hand so I can acknowledge that your presence here. All right. Then I'm going to announce all the names of people that might not be here today, being a very busy Sunday with many things going on. I'd like to announce all the people that have been very supportive of the Sikh community and the temples, starting out with Jesus Andrade, Susan Len, Chuck Wynn, Kathy Miller, Miguel Villapueva, Steve DeBrun, Robert Rickman, Gus Quinn, Michael Tubbs, the mayor of Stockton, Senator Kathleen Galgiani, U.S. Senator Kamala Harris, Assembly Member Susan Eggman, former Board of Supervisors and the Executive Director for the Hispanic Chamber of Commerce, Carlos Villapueva, our local Congressman Jerry McNerney, Larry Esquez, Todd Patterson, Eric Jones, Chief of Police from Stockton, Tori Salazar, Albert Holman, Jody Sargent, and for some reason he wasn't here, but I'd like to acknowledge him. He's another person from our Sikh community that's an elected official, the mayor of Lathrop, Sunny Saliwal, and for some reason he's not here, so which gave me the opportunity to represent all of you, which I'm honored in to get the opportunity to represent all of you that came today. And I'm going to have a few minutes for my younger brother Gary Singh to acknowledge the congregation. महाराज जी मुझे शासन जी आज के पते बुलाओ वाहिगुरु जी का खालसा वाहिगुरु जी फतेह गुरु ਸਾਹਿਬ ਜੀ पिछले साल मैं ਤੁਹਾਡੇ ਕੋਲ ਆਇਆ ਸੀ ਤੇ ਉਦੋਂ ਮੈਂ ਪਲੈਨਿੰਗ ਕਮਿਸ਼ਨਰ ਹੁੰਦਾ ਸੀ ਸੈਮਟੀਕਾ ਦਾ ਤਾਂ ਨਾਲੇ ਸਿਟੀ ਕੌਂਸਲ ਦੀ ਰਨ ਕਰ ਰਿਹਾ ਸੀ ਤੁਹਾਡੇ ਸਾਰਿਆਂ ਦੀ ਸਪੋਰਟ ਦੇ ਨਾਲ ਤਾਂ ਅੱਜ ਮੈਂ ਖੜਾ ਤੁਹਾਡੇ ਕੋਲ ਸਿਟੀ ਕੌਂਸਲ ਆ ਮਟੀਕਾ ਨਾਲੇ ਵਾਈਸ ਮੇਅਰ ਵੀ ਆ ਉਹਦੇ ਵਿੱਚ ਪਹਿਲਾ ਪੰਜਾਬੀ ਤੇ ਮਟੀਕਾ ਦੇ ਵਿੱਚ ਕੋਈ ਬਣਿਆ ਇਸ ਟੈਕਸੀ ਦਾ ਸ਼ੇਅਰ ਕਰਨਾ ਚਾਹੁੰਦਾ ਹਾਂ ਇਸ ਮੰਗਲਵਾਰ ਨੂੰ ਆਉਣ ਵਾਲੇ 7 ਵਜੇ ਸਿਟੀ ਕੌਂਸਲ ਦੇ ਚੈਂਬਰ ਪਹਿਲੀ ਵਾਰੀ ਸਿਟੀ ਕੌਂਸਲ ਦੀ ਮੀਟਿੰਗ ਤੋਂ ਪਹਿਲਾਂ ਅਰਦਾਸ ਹੋਊਗੀ ਸਿਟੀ ਕੌਂਸਲ ਦੇ ਵਿੱਚ ਮੀਟਿੰਗ ਨਾਲੇ ਉਹਦੇ ਨਾਲ ਹੀ ਸਿਟੀ ਕੌਂਸਲ ਪ੍ਰੋਕਲੇਮੇਸ਼ਨ ਇੱਕ ਪਾਸ ਕਰ ਰਹੀ ਹੈ ਵਿਸਾਖੀ ਦੀ ਪਲੱਸ ਸਿੱਖ ਹੈਰੀਟੇਜ ਮੰਥ ਬਣਾਇਆ ਜਾਊਗਾ ਸਿਟੀ ਮਟੀਕਾ ਦੇ ਵਿੱਚ ਆਉਣ ਵਾਲੇ ਮੰਗਲਵਾਰ ਨੂੰ 7 ਵਜੇ ਜਿਹੜੇ ਵੀ ਸੰਗਤ ਨੂੰ ਜ਼ਰੂਰ ਵਾਪਸ ਕਰਕੇ ਜ਼ਰੂਰ ਆਉਣਾ ਉਹਦੇ ਨਾਲ ਹੀ ਸਾਰੀ ਸੰਗਤ ਨੂੰ ਮੇਰੇ ਵੱਲੋਂ ਮੇਰੇ ਸ਼ਹਿਰ ਮਟੀਕਾ ਵੱਲੋਂ ਸਾਰਿਆਂ ਨੂੰ ਵਿਸਾਖੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I'd like to ask Randall Villapueva to come to the stage, always a helpful member for the Sikh community, and please receive the plaque given to his brother Carlos Villapueva. While he's coming up, I'd like to, with great honor, someone that works very diligently, a very hard-working advocate for the Sikh community, spends his time between California and D.C., which is not an easy thing to do, but always takes time to put the Sikh issues at the forefront. My older brother, Harpreet Sandhu from the American Sikh Caucus, he'll address the congregation. I'm going to also say it in Punjabi because the Punjabi Bhaichara knows all the hard work that you're doing.
He's very humble. हरप्रीत संधू जी जेडे अमेरिकन सिख कॉकस बहुत ही सख्त मेहनत जेडे अपने सिख कौम के मसले हैं वाशिंगटन डीसी के विच चाली रहन जेडे अमेरिकन सिख कॉकस है जिहदे विच 50 तो वध कांग्रेसमैन है हुणी उन्होंने जेड़ा विसाखी की रेजोल्यूशन है वो भी पास की है ਉਹਦੇ बारे भी होर जानकारी देंगे पर ये मैं जरूर दसना चाहता हूं कि सारी संगत को पता हो कि अपने जेडे इश्यूज है जेडे अपने हेट क्राइम के इश्यूज है जेडे होर इश्यूज अपन सिख भाईचारे को पेश करने पै रहे हैं ये बड़ी सख्त मेहनत नाल उत्थे अपन रिप्रेजेंट करते हैं तो मैं बेनती करदा हां हरप्रीत सिंह जी संधू साजी जी साथ संगत जी वाहिगुरू जी का खालसा वाहिगुरू जी की फतेह जिस तरह दस्या गया कि अमेरिकन सिख कंग्रेचुअल कॉकस जिहड़े कि तुहाडे ही रिप्रेजेंटेटिव ने पूरे अमेरिका चों इस वे 50 तो ज़्यादा मैंबर ने चलो ये शुरू होया 2013 में 28 मैंबर थी उस तो बाद वध रहा इस वे ठीक ज़्यादा मैंबर कैलिफोर्निया ने पर हर एक ही पासे न्यूयॉर्क वाले पास टेक्सास वाले पास इंडियाना वाले पास नवे नवे कांग्रेसमैन आ रहे हैं क्यों क्योंकि तुहाडे ही रिप्रेजेंटेटिव ने कहीं जाके कहते कि साडा वॉइस होनी चाहिए क्योंकि इसी गुरु करते पहले जो सेक्रेटरी थे दलीप सिंह सॉन नॉट ओनली के वो कहते एशियन कांग्रेसमैन थे पर पहले सिख कांग्रेसमैन थे तो 1959 जनों में कोई एशियन का कोई पावर नहीं थी पर सिखा का पावर थी उस वे एंड जो उन्होंने देखा जाए उन्होंने 700 वोटा पाइया ने लगातार कोई एक वोट नहीं मिल की थी अज तक कांग्रेस के रैकेट में कोई कांग्रेस नहीं कर सकिया जो भी कोई इशू था उन्होंने गलते बोलते चाहे वो मैं नेटिव अमेरिकन से पानी की गल थी सेंट्रल वैली और यहाँ थोड़ी एजुकेशन से या इक्वल राइट से आप सुनते हैं कि मार्टिन लूथर किंग ने उस वे शुरू की थी सिविल राइट पर कांग्रेस दलीप सिंह सॉन उन्होंने रेजोल्यूशन ओवर ही पास इक्वल क्राइम इक्वल पे इक्वल जस्टिस इक्वल मैन एंड वुमेन क्यों कि वो गुरु नानक देव कर को आए थे उन्होंने पता कि सिक्की मिली है जो पॉलिटिक्स रिप्रेजेंट करती है वही वैल्यूज हो अमेरिकन कांग्रेस लिया गए हैं आज अफसोस है कि जो अपने इश्यूज कर रहे हैं स्कूल बोलिंग हेट क्राइम जितना आप बड़ी सुनी की गल सुनी हमने कुर्बानी वाले सुना है कि कॉर्पोरल मरीन कॉर्पोरल गुरप्रीत सिंह उन्होंने शहीदी पाई अफगानिस्तान से ऐश बड़े अपने को 5 ग्रुप अमेरिकन फोर्सेस से अमेरिकन सिख कांग्रेस कांग्रेचुअल कॉकस एक मुद्दा है कि हर किसी जनों की बिना रिक्वायरमेंट तो सिखे फौज अमेरिकन फौज जा सकें तो एक और इशू ने जो कि टाइम टू टाइम आते हैं एस वे बड़ा गल नहीं है कि जेनोसाइड बारे 1984 की जो कि कैनेडा ने पार्लियामेंट में तो टोरंटो वाले पास किया गया है अमेरिकन सिख कंग्रेचुअल कॉकस ने 2015 चिट्ठी लिखी गई थी कि उस वे एक जेनोसाइड से पैदा हुआ सारे अमेरिकन सिख कांग्रेस ग्रुप में क्यों क्योंकि जेनोसाइड क्यों थी क्योंकि उन्होंने अपने ही उस वेले जो मोदी साहब इलेक्शन लड़ रहे थे उन्होंने 2013 सियासी सिखावा जो गया वो जेनोसाइड थी उस तो बाद उन्होंने मिनिस्टर ने कहा कि हाँ जेनोसाइड थी तो आज कह रहे हैं जेनोसाइड नहीं है तो अमेरिकन सिख कंग्रेचुअल कॉकस ने 2015 उन्होंने ही रिपोर्ट भेजी गई थी कि एक जेनोसाइड है जिससे कई इशू चलाते रहेंगे उस तो अलावा अमेरिकन सिख कंग्रेचुअल कॉकस ने हियरिंग की थी ऑन वुमेन इक्वालिटी एंड क्रिश्चियन जाति आपने सुना होगा घर वापसी का प्रोग्राम अमेरिकन कांग्रेस विच ये मुद्दा लिया गया मुसलमान सिख ने दसिया गया कि जेड़ा घर वापसी किस तरह ये आज हिंदू नेशन बन रहे हैं कि सारे वापस हिंदू जावे ये भी कांग्रेस बहुत गलबात चल रही है पर आज खुशी की गल है कि कहीं सुना होगा कि हाउस रेजोल्यूशन 189 जिसके कांग्रेस ने पाई गई थी उस पर जिले चार चेयरमैन सेक्रेटरी कांग्रेसमैन पैट्रिक मीनन पेंसिल्वेनिया तो कांग्रेसमैन जॉन कैमेडी जिले अपनी यूनिवर्सिटी को रिप्रेजेंट करते हैं जूडी शू एलए एरिया तो उस अलावा डेविड डालादेव जिले बेकरफील्ड तो करते हैं मैं पूरी रेजोल्यूशन नहीं पढ़ूंगा पर बहुत बड़ी गल ये है कि जिले के वेयर Vaisakhi is of particular significance to the Sikh religion and is one of the most important dates in Sikh history. Whereas the Sikh Vaisakhi commemorates the creation of the Khalsa, a fellowship of devout Sikhs by Guru Gobind Singh in 1699.
Whereas the Vaisakhi celebrates community, prosperity, and continuous progress in the years ahead, now there be it resolved that the House of Representatives recognize the historic, cultural, and religious significance of the Festival of Vaisakhi and recognize the significance of Vaisakhi to Sikh community in the United States and around the world and express its respect for all communities that celebrate Vaisakhi. ਇਹ ਜਿਹੜਾ ਰੈਜ਼ੋਲੂਸ਼ਨ ਉਹਨਾਂ ਨੇ ਕੀਤਾ ਕਿ ਜਗ੍ਹਾ ਇਸ ਗੁਰੂ ਘਰ ਇਤਿਹਾਸ ਦੇ ਗੁਰੂ ਘਰ ਜਿਹੜੇ ਕਿ ਜਿੱਥੋਂ ਕਿ ਸ਼ੁਰੂ ਹੀ ਪਹਿਲੇ ਸਿੱਖਾਂ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਹੈ ਸੋ ਇਸ ਵੇਲੇ ਜਿਹੜੇ ਪ੍ਰਧਾਨ ਸਾਹਿਬ ਜਾਂ ਉਹਨਾਂ ਦੇ ਮੈਦਾਨ ਨੂੰ ਅਮਰੀਕਨ ਸਿੱਖ ਕਨਵੈਨਸ਼ਨ ਕਾਉਂਸਲ ਵਿੱਚ ਇਹ ਜਿਹੜਾ ਰੈਜ਼ੋਲੂਸ਼ਨ ਉਹ ਪਾਈ ਗਈ ਹੈ ਉਹਨਾਂ ਨੂੰ ਪ੍ਰੈਜ਼ੈਂਟ ਕਰਨਾ ਚਾਹੁੰਦੇ ਹਾਂ ਕਾਪੀਆਂ ਹੈਗੀਆਂ ਨੇ ਜਿਹੜੇ ਗੁਰੂ ਘਰ ਦੇ ਹੋਰ ਨੁਮਾਇੰਦੇ ਹੋਣ ਪਲੀਜ਼ ਆ ਕੇ ਪਿੱਛੇ ਮਿਲ ਪਾਉਣ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਤੇ ਅਗੇਨ ਸਾਰੇ ਸਿੱਖ ਕੌਮ ਨੂੰ ਜਿਹੜਾ ਕਿ ਮੈਂ ਸਿੱਖ ਕਨਵੈਨਸ਼ਨ ਕਾਉਂਸਲ ਤੁਹਾਡੀ ਨੂੰ ਰੈਪਰੈਜ਼ੈਂਟ ਕਰਦਾ ਹੈ ਆਪਣੇ ਬੱਚਿਆਂ ਨੂੰ ਸਪੈਸ਼ਲੀ ਆਪ ਸਮਝਦੇ ਕਹੂੰਗਾ ਕਿ ਜੇ ਤੁਹਾਡੇ ਬੱਚੇ ਛੁੱਟੀਆਂ 'ਚ ਅਵੇਲੇਬਲ ਹੈ ਡੀਸੀ ਚੋਣ ਸਾਡੇ ਨਾਲ ਕੰਮ ਕਰਨ ਆਪਾਂ ਰਹਿਸ਼ ਦੇਵਾਂਗੇ ਸਾਰਿਆਂ ਨੂੰ ਦੇਵਾਂਗੇ ਅਗੇਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆ ਸਮਾਂ ਕੱਢ ਕੇ ਸੰਗਤਾਂ ਦੇ ਦਰਸ਼ਨ ਕੀਤੇ ਹਨ ਇਸ ਤੋਂ ਪਹਿਲਾਂ ਕਿ ਸਤਿਕਾਰਯੋਗ ਭਾਈ ਮਹਿਲ ਸਿੰਘ ਜੀ ਇਹਨਾਂ ਦਾ ਕਵਿਸ਼ੀ ਜਦੋਂ ਉਹਨਾਂ ਨੂੰ ਮੈਂ ਬੇਨਤੀ ਕਰਾਂ ਡਾਕਟਰ ਪ੍ਰਿਤਪਾਲ ਸਿੰਘ ਜੋ ਬੜੇ ਲੰਮੇ ਸਮੇਂ ਤੋਂ ਪੰਥ ਦੀ ਆਜ਼ਾਦੀ ਲਈ ਸੇਵਾ ਕਰਦੇ ਹਨ ਉਹਨਾਂ ਨੂੰ ਗੁਰੂ ਘਰ ਵੱਲੋਂ ਅੱਜ ਸਨਮਾਨਿਤ ਕੀਤਾ ਜਾਣਾ ਸੀ ਕਿਸੇ ਕਾਰਨ ਕਰਕੇ ਨਹੀਂ ਪਹੁੰਚ ਸਕੇ ਉਹਨਾਂ ਦਾ ਜੋ ਸਨਮਾਨ ਹੈ ਸਾਡੇ ਜੋ ਬੜੇ ਛੋਟੇ ਹੁੰਦੇ ਅਸੀਂ ਸਾਡੇ ਮਿੱਤਰ ਬੜੇ ਪ੍ਰੇਮੀ ਜਾਨ ਸਿੰਘ ਜੀ ਗਿੱਲ ਉਹਨਾਂ ਨੂੰ ਦਿੱਤਾ ਜਾਂਦਾ ਹੈ ਉਹਨਾਂ ਨੂੰ ਬੇਨਤੀ ਹੈ ਕਿ ਉਹ ਉਹਨਾਂ ਦਾ ਸਨਮਾਨ ਲੈਣ ਬੋਲੇ ਸੋਨਿਆ ਜਿਸ ਤਰ੍ਹਾਂ ਦੱਸਿਆ ਗਿਆ ਕਿ ਡਾਕਟਰ ਪ੍ਰਿਤਪਾਲ ਸਿੰਘ ਜੀ ਨਹੀਂ ਆ ਸਕੇ ਇੱਕ ਬੜੀ ਵੱਡੀ ਗੱਲ ਹੈ ਹੋਈ ਹੈ ਜਿਹੜੇ ਯੂਨਾਈਟਿਡ ਨੇਸ਼ਨ ਵਿੱਚ ਕਦੇ ਵੀ ਹਿਸਟਰੀ ਵਿੱਚ ਕਦੇ ਵੀ ਵਿਸਾਖੀ ਦਾ ਕਦੇ ਰੈਕਗਨੀਸ਼ਨ ਨਹੀਂ ਕੀਤਾ ਗਿਆ ਸੀ ਡਾਕਟਰ ਪ੍ਰਿਤਪਾਲ ਹੋਣੀ ਅਤੇ ਤੁਸੀਂ ਜਾਣਦੇ ਹੋ ਡਾਕਟਰ ਏਕਤਾ ਸੀਮਾ ਜਿਹੜੇ ਕਿ ਡਿਪਟੀ ਜਨਰਲ ਜਿਹੜੇ ਹੈਗੇ ਉਹਦੇ ਆਡਾਮਾ ਯੈਂਗ ਯੂਨਾਈਟਿਡ ਨੇਸ਼ਨ ਉਹਨਾਂ ਨੇ ਵੀ ਵਿਸਾਖੀ ਦਾ ਰੈਜ਼ੋਲੂਸ਼ਨ ਪਾਇਆ ਐਂਡ ਉਹਨਾਂ ਨੇ ਸਾਰੇ ਸਿੱਖਾਂ ਨੂੰ ਵਧਾਈ ਦਿੱਤੀ ਗਈ ਆ ਯੂਨਾਈਟਿਡ ਨੇਸ਼ਨ 'ਚ ਸੋ ਆਪ ਨੂੰ ਸਾਰਾ ਪਤਾ ਕਿ ਯੂਨਾਈਟਿਡ ਨੇਸ਼ਨ ਇੱਕ ਬਾਡੀ ਆ ਜਿਹੜੇ ਕਿ ਨੇਸ਼ਨ ਨੂੰ ਰਿਪਰੈਜ਼ੈਂਟ ਕਰਦੀ ਆ ਅੱਗੇ ਤੁਸੀਂ ਆਪ ਸੋਚ ਲਓ ਕਿ ਜੇ ਉਹ ਆਪ ਰੈਗੂਲਾਈਜ਼ ਕਰ ਰਹੇ ਸਿੱਖਾਂ ਦੀ ਵਿਸਾਖੀ ਨੂੰ ਕਿ ਕਿੱਥੇ ਗੱਲ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਆਵਾਜ਼ ਇੱਥੇ ਤੱਕ ਵੀ ਪਹੁੰਚਦੀ ਹੋਵੇ ਜਿਨ੍ਹਾਂ ਨੇ ਪੰਜ ਪਿਆਰਿਆਂ ਨੇ ਜਾਂ ਪੰਜ ਸਿੰਘਾਂ ਨੇ ਨਗਰ ਕੀਰਤਨ ਦੀ ਅਗਵਾਈ ਦੇ ਵਿੱਚ
खालसा चढ़दी कला च तेरा पंथ है प्यारा आया जो मटोर लपिया नी कालिया लखां च पछाण दस्तार सिंह दी जुल्म ना खेंदी तलवार सिंह दी लखां च पछाण दस्तार सिंह दी जुल्म ना खेंदी तलवार सिंह दी खालसे दे मूले जेड़ा शरण पिया नूं हिक नाल ला लिया जिन्ना जोर लगदा सी ला लिया ਸੀਸ ਤਲੀ ਤੇ ਟਿਕਾਓ ਸਿੰਘੋ ਹੌਸਲੇ ਨਾ ਢਾਓ ਸੀਸ ਤਲੀ ਤੇ ਟਿਕਾਓ ਨੀਲੇ ਅੰਬਰੋਂ ਆਵਾਜ਼ ਇੱਕ ਆਈ ਖਾਲਸਾ ਤੇਰਾ ਬਾਜਾਂ ਵਾਲਾ ਹੋਏਗਾ ਸਹਾਈ ਖਾਲਸਾ ਤੇਰਾ ਬਾਜਾਂ ਵਾਲਾ ਹੋਏਗਾ ਸਹਾਈ ਖਾਲਸਾ
ਲੱਖਾਂ ਸਿੰਘਾਂ ਨੇ ਮੁਸੀਬਤਾਂ ਸਹਾਰੀਆਂ, ਤਾਂ ਵੀ ਖਾਲਸੇ ਨੇ ਹਿੰਮਤਾਂ ਨਾ ਹਾਰੀਆਂ। ਆਏ ਸੈਂਕੜੇ ਵਜੀਦੇ ਗਏ ਸਿੰਘ ਨਾ ਖਰੀਦੇ, ਆਏ ਸੈਂਕੜੇ ਵਜੀਦੇ ਗਏ ਸਿੰਘ ਨਾ ਖਰੀਦੇ। ਤੇਰੀ ਕਦਰ ਦਸਮ ਗੁਰੂ ਭਾਈ ਖਾਲਸਾ, ਭਾਈ ਖਾਲਸਾ। ਤੇਰਾ ਬਾਜਾਂ ਵਾਲਾ ਹੋਏਗਾ ਸਹਾਈ ਖਾਲਸਾ, ਤੇਰਾ ਬਾਜਾਂ ਵਾਲਾ ਹੋਏਗਾ ਸਹਾਈ ਖਾਲਸਾ। ਥੱਲੇ ਫਤਿਹ ਸਿੰਘ ਬੋਲਿਆ, ਜ਼ੋਰਾਵਰ ਸਿੰਘਾ ਤੂੰ ਕਾਹਨੂੰ ਡੋਲਿਆ। ਸਾਨੂੰ ਬਾਬੇ ਨੇ ਬੁਲਾਇਆ, ਸਾਡੇ ਉੱਤੇ ਉਹਦਾ ਸਾਇਆ। ਸਾਨੂੰ ਬਾਬੇ ਨੇ ਬੁਲਾਇਆ, ਸਾਡੇ ਉੱਤੇ ਉਹਦਾ ਸਾਇਆ। ਜਿਹਨੇ ਹੱਦ ਬਲਿਦਾਨ ਦੀ ਮੁਕਾਈ ਖਾਲਸਾ, ਮੁਕਾਈ ਖਾਲਸਾ। ਤੇਰਾ ਬਾਜਾਂ ਵਾਲਾ ਹੋਏਗਾ ਸਹਾਈ ਖਾਲਸਾ, ਤੇਰਾ ਬਾਜਾਂ ਵਾਲਾ ਹੋਏਗਾ ਸਹਾਈ ਖਾਲਸਾ। ਹਕੂਮਤਾਂ ਨੇ ਅੰਨੀਆਂ ਤੇ ਬੋਲੀਆਂ, ਰਾਮਦਾਸ ਦੇ ਸੀਨੇ ਦੇ ਵਿੱਚ ਗੋਲੀਆਂ। ਸਿੰਘ ਸ਼ਾਂਤੀ ਚ ਰਹਿੰਦੇ, ਕੱਖ ਕਿਸੇ ਨੂੰ ਨਹੀਂ ਕਹਿੰਦੇ। ਸਿੰਘ ਸ਼ਾਂਤੀ ਚ ਰਹਿੰਦੇ, ਕੱਖ ਕਿਸੇ ਨੂੰ ਨਹੀਂ ਕਹਿੰਦੇ। ਤੇਰੀ ਜ਼ਾਲਮਾਂ ਦੇ ਨਾਲ ਹੈ ਲੜਾਈ ਖਾਲਸਾ, ਲੜਾਈ ਖਾਲਸਾ। ਤੇਰਾ ਬਾਜਾਂ ਵਾਲਾ ਹੋਏਗਾ ਸਹਾਈ ਖਾਲਸਾ, ਤੇਰਾ ਬਾਜਾਂ ਵਾਲਾ ਹੋਏਗਾ ਸਹਾਈ ਖਾਲਸਾ। ਢੋਲ ਦਸਵੇਸ਼ ਪਰਵਾਰ ਦਾ, ਰੰਗ ਸੁਹਾ ਸੁਹਾ ਕੀਤਾ ਗੁਲਜ਼ਾਰ ਦਾ। ਚੁੱਲ੍ਹੇ ਕੇਸਰੀ ਨਿਸ਼ਾਨ, ਤੇਰੀ ਆਨ ਤੇਰੀ ਸ਼ਾਨ। ਚੁੱਲ੍ਹੇ ਕੇਸਰੀ ਨਿਸ਼ਾਨ, ਤੇਰੀ ਆਨ ਤੇਰੀ ਸ਼ਾਨ। ਕਰੇ ਜ਼ੁਲਮ ਦੀ ਸਫਰੀ ਸਫਾਈ ਖਾਲਸਾ, ਸਫਾਈ ਖਾਲਸਾ। ਤੇਰਾ ਬਾਜਾਂ ਵਾਲਾ ਹੋਏਗਾ ਸਹਾਈ ਖਾਲਸਾ, ਤੇਰਾ ਬਾਜਾਂ ਵਾਲਾ ਹੋਏਗਾ ਸਹਾਈ ਖਾਲਸਾ, ਤੇਰਾ ਬਾਜਾਂ ਵਾਲਾ ਹੋਏਗਾ ਸਹਾਈ ਖਾਲਸਾ। सुनो खालसा जी, किसी भी जाति किसी भी धर्म उत्ते ना जुल्म होण देना ना जुल्म सहना। तुसीं बाबे नानक गुरु गोबिंद सिंह महाराज जी की बनाई हुई लाडली फौज हो। शाहे शहनशाह बादशाह दरवेश महाराज श्री गुरु गोबिंद सिंह महाराज जी का यह हुक्म है, मानस की जात सब है, एक है पहचान दो। खालसा जी अज लोड़ है, गुरु ग्रंथ जी मान्यो, प्रगट गुरां की दे। जो प्रभ को मिलबो चहे, खोज शब्द में ले। सो एक गुरु एक निशान साहेब दी सरप्रस्ती हेठ पूरे संसार दी ते मनुखता दी सेवा करिए। झूलते निशान रहे गुरु महाराज के। बोले ਜਦ ਆਉਂਦਾ ਖਾਲਸਾ ਸ਼ੇਰ ਵੀ ਗਿੱਦੜ ਬਣ ਜਾਂਦੇ।
ਸੁਣੋ ਕਲਗੀਆਂ ਬਾਲੜੇ ਇੰਜ ਲਲਕਾਰ ਦਿੱਤੀ ਸਿਰ ਲੱਥ ਯੋਧਿਆਂ ਦੀ ਕੌਮ ਸ਼ਿੰਗਾਰਾਂਗਾ ਮੈਂ ਨਿਮਾਣੇ ਨੀ ਤਾਣੇ ਮਜਲੂਮਾਂ ਦੀ ਕਰੂ ਰਾਖੀ ਐਸੇ ਸੂਰਮੇ ਮੈਦਾਨ ਉਤਾਰਾਂਗਾ ਮੈਂ ਜੱਗ ਤੇ ਬਣੂ ਕੁਰਬਾਨੀ ਦੀ ਮਿਸਾਲ ਐਸੀ ਫਰਜੰਦ ਦੋ ਚਮਕੌਰ ਦੋ ਸਰਹੰਦ ਚਬਾਰਾਂਗਾ ਮੈਂ ਓਏ ਜਨਮ ਦਾਤਿਆਂ ਦੀ ਭੇਟ ਚੜਾਉਂ ਖਾਲਸੇ ਲਈ ਕਿਸ ਤਾਂ ਆਖਰੀ ਨਦੇੜ ਜਾਂ ਖੁਦ ਤਾਰਾਂਗਾ ਮੈਂ ਪਰ ਸੰਗਤ ਜੀ ਚਰਖੜੀ ਘੁੰਮਦੀ ਨੂੰ ਚਾ ਵੇਖ ਚੜੇ ਜਿੰਨਾ ਅੜ ਅੜ ਖੜੇ ਮੂਰੇ ਹੱਸੇ ਮੇਰਾ ਖਾਲਸਾ ਛੱਡ ਕੇ ਜਕਾਰੇ ਸਿੰਘ ਗੱਜ ਦੇ ਮੈਦਾਨੇ ਜੰਗ ਜ਼ਹਿਰ ਲੜ ਲੜ ਚੜੇ ਜਦੋਂ ਦੱਸੇ ਮੇਰਾ ਖਾਲਸਾ ਚਣੇ ਨੇ ਚਬਾਉਂਦੇ ਘੇਰ ਘੇਰ ਫਿਰ ਦੋਖੀਆਂ ਚੜ ਚੜ ਝੜ ਜੂ ਨਾ ਨੱਸੇ ਮੇਰਾ ਖਾਲਸਾ ਜਿੰਦ ਸਵਾੜਿਆ ਲਾਂਡਰਾ ਵਾਲਿਆ ਓਏ ਧੰਨ ਬਾਜਾ ਬਾਲਣਾ ਕਹਿੰਦੇ ਉਜੜਾ ਮੈਂ ਭਾਵੇਂ ਪਰ ਬਸੇ ਮੇਰਾ ਖਾਲਸਾ ਮਿਟਣੀ ਨਾ ਕਦੇ ਮਿਟਾਈ ਉਹ ਜ਼ੁਲਮਾਂ ਦਾ ਕਰੂ ਟੱਕਰਾ ਖੰਡੇ ਦੀ ਪਾਨ ਚੜਾਈ ਐਸੀ ਇਹ ਕੌਮ ਸਜਾਈ ਮਿਟਣੀ ਨਾ ਕਦੇ ਮਿਟਾਈ ਉਹ ਜ਼ੁਲਮਾਂ ਦਾ ਕਰੂ ਟੱਕਰਾ ਖੰਡੇ ਦੀ ਪਾਨ ਚੜਾਈ ਖਾਂਦਾ ਪਹਾੜ ਡਿੱਗੇ ਹੱਸੇ ਮੇਰਾ ਖਾਲਸਾ ਮੈਂ ਭਾਵੇਂ ਉਜੜਾ ਹੋਏ ਮੈਂ ਭਾਵੇਂ ਉਜੜਾ ਹੋਏ ਬੱਸੇ ਮੇਰਾ ਖਾਲਸਾ ਮੈਂ ਭਾਵੇਂ ਉਜੜਾ ਹੋਏ ਬੱਸੇ ਮੇਰਾ ਖਾਲਸਾ ਸੀ ਅੱਤ ਮਚਾਈ ਜ਼ੁਲਮਾਂ ਦੀ ਚੱਕੀ ਪੀਸਦੀ ਕੂਕਦੀ ਸੁਣੀ ਲੁਕਾਈ ਮੁਗਲਾਂ ਨੇ ਚਾਰੇ ਪਾਸੇ ਐਸੀ ਸੀ ਅੱਤ ਮਚਾਈ ਜ਼ੁਲਮਾਂ ਦੀ ਚੱਕੀ ਪੀਸਦੀ ਕੂਕਦੀ ਸੁਣੀ ਲੁਕਾਈ ਆਫਤਾਂ ਦੇ ਗੜੇ ਪੈਂਦੇ ਆਫਤਾਂ ਦੇ ਗੜੇ ਪਰ ਨਾ ਨੱਸੇ ਮੇਰਾ ਖਾਲਸਾ ਮੈਂ ਭਾਵੇਂ ਉਜੜਾ ਹੋਏ ਮੈਂ ਭਾਵੇਂ ਉਜੜਾ ਹੋਏ ਬੱਸੇ ਮੇਰਾ ਖਾਲਸਾ ਮੈਂ ਭਾਵੇਂ ਉਜੜਾ ਹੋਏ ਬੱਸੇ ਮੇਰਾ ਖਾਲਸਾ ਪਿਤਾ ਜੀ ਸੀਸ ਕਟਾਇਆ ਮਿੱਠਾ ਕਰ ਮੰਨਿਆ ਪਾਣਾ ਦਿਲ ਪਰ ਨਾ ਰੋਸ ਜਤਾਇਆ ਪੰਡਤਾਂ ਦੀ ਰਾਖੀ ਖਾਤਰ ਪਿਤਾ ਜੀ ਸੀਸ ਕਟਾਇਆ ਮਿੱਠਾ ਕਰ ਮੰਨਿਆ ਪਾਣਾ ਦਿਲ ਪਰ ਨਾ ਰੋਸ ਜਤਾਇਆ ਕਰੀਦੀ ਐ ਕਿਵੇਂ ਰਾਖੀ ਕਰੀਦੀ ਐ ਕਿਵੇਂ ਰਾਖੀ ਦੱਸੇ ਮੇਰਾ ਖਾਲਸਾ ਮੈਂ ਭਾਵੇਂ ਉਜੜਾ ਹੋਏ ਮੈਂ ਭਾਵੇਂ ਉਜੜਾ ਹੋਏ ਬੱਸੇ ਮੇਰਾ ਖਾਲਸਾ ਮੈਂ ਭਾਵੇਂ ਉਜੜਾ ਹੋਏ ਬੱਸੇ ਮੇਰਾ ਖਾਲਸਾ ਦੋ ਚਮਕੌਰ ਦੀ ਧਰਤੀ ਦੋ ਸਰਹੰਦ ਜਵਾਰੇ ਮਾਤਾ ਦੀ ਪਿਆਰ ਵਾਰਤਾ ਡਿੱਗੇ ਨਾ ਹੰਝੂ ਖਾਰੇ ਦੋ ਚਮਕੌਰ ਦੀ ਧਰਤੀ ਦੋ ਸਰਹੰਦ ਜਵਾਰੇ ਮਾਤਾ ਦੀ ਪਿਆਰ ਵਾਰਤਾ ਡਿੱਗੇ ਨਾ ਹੰਝੂ ਖਾਰੇ ਟੁੱਟ ਕੇ ਕਮਰੇ ਕੱਸਾ ਟੁੱਟ ਕੇ ਕਮਰੇ ਕੱਸਾ ਕੱਸੇ ਮੇਰਾ ਖਾਲਸਾ ਮੈਂ ਭਾਵੇਂ ਉਜੜਾ ਹੋਏ ਮੈਂ ਭਾਵੇਂ ਉਜੜਾ ਹੋਏ ਬੱਸੇ ਮੇਰਾ ਖਾਲਸਾ ਮੈਂ ਭਾਵੇਂ ਉਜੜਾ ਹੋਏ ਬੱਸੇ ਮੇਰਾ ਖਾਲਸਾ ਤੁਰਿਆ ਨਦੇੜ ਸਭ ਨੂੰ ਕੁਝ ਨਾ ਸੀ ਰਹਿ ਗਿਆ ਪੱਲੇ ਮੰਨਿਓ ਗੁਰੂ ਗ੍ਰੰਥ ਸਾਹਿਬ ਨੂੰ ਖਾਲਸਾ ਅਸੀਂ ਹਾਂ ਚੱਲੇ ਤੁਰਿਆ ਨਦੇੜ ਸਭ ਨੂੰ ਕੁਝ ਨਾ ਸੀ ਰਹਿ ਗਿਆ ਪੱਲੇ ਮੰਨਿਓ ਗੁਰੂ ਗ੍ਰੰਥ ਸਾਹਿਬ ਨੂੰ ਖਾਲਸਾ ਅਸੀਂ ਹਾਂ ਚੱਲੇ ਕੁਰਬਾਨੀ ਉਸ ਵਾੜਿਆ ਨਾ ਨੱਸੇ ਮੇਰਾ ਖਾਲਸਾ
मैं भावें उजड़ा होए मैं भावें उजड़ा होए वसे मेरा खालसा मैं भावें उजड़ा हो वसे मेरा खालसा उजड़ा मैं भावें पर वसे मेरा खालसा काली लोई पग केसरी थल्ले बुलट काला मोढे ते के 47 जजे सूरमा बाला यो काली लोई पग केसरी थल्ले बुलट काला मोढे ते के 47 जजे सूरमा बाला लिख के पते गदारां दे पॉकेट विच रखदा डैरी पत्ता बैरी ओए पत्ता 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 बैरी ओए पत्ता 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 बैरी ओए यार सिंगां दा मुस्कान लैंदे फिरन च फेरे मुखबर पैड़ा नपदे सोता ला के लांघे सूर में नाम गुरां दा जपदे मुस्कान लैंदे फिरन च फेरे मुखबर पैड़ा नपदे सोता ला के लांघे सूर में नाम गुरां दा जपदे पैरां हेठ मसल के रखने जेड़े ने सब ज़ेरी ओए पत्ता पत्ता बैरी ओए पत्ता 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 बैरी ओए पत्ता 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 बैरी ओए पत्ता 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 बैरी ओए यार सिंगां दा बंदी कर मेरियां ना कुड़ियां ते नाका दो अपलोड हो रहे होने फोन कट्टो सच फोन चल पैंदा फिर डाटा प्यारे खालसा जी दुनिया दी हर कौम अपने सूरबीर बहादुर जरनैला महापुरुषां ते मान करदी है किसे नू मान है नपोलियन ते किसे नू हिटलर ते किसे नू मोसोलिनी ते किसे नू लेलन ते कोई मान करदा माऊ ज़ेतुंग ते कई मान करदे ओ सूली चढ़न वाले मंसूर ते सिख पंथ नू भी मान है कहदे उत्ते ओ जेदे वर्गा 20वीं सदी दे विच दूजा दिसदा ही कोई नहीं जिहदे बारे पंजाबी दा शायर कहंदा लंडन विच अडवायर नू मार के ते सूरमताई दा उधम सिंह अंत कर गया लक्ष्मण सिंह ने लहू दे नाल धोते जेड़े जुल्म नरेंद्र कर गया कौम लई कुर्बानी कोई करू बिरला ओ जो जरनैल सिंह भिंडरां दा संत कर गया
बचन के बली संत बाबा जरनैल सिंह जी खालसा भिंडरां वाले मुखी दमदमी टकसाल जिन्हां दे बारे उर्दू दा शायर कहंदा जी खुदा तुमको नहीं कहते मगर खुदा की शान तुम हो। एक पंजाबी दा शायर कहंदा बड़ा औखा है हीरे विच शेक पाउणा पर जौहरी फेर भी जुगत नाल पा जावे रहिंदी दुनिया तक रहिंदा होए ना उसदा जिंद कौम दे लेखे जो ला जावे भगत सूरमा दान करन वाला अपनी कुल दा ना रुशना जावे मोरा वालिया उसदे चरण चुमे ओए भिंडरां वाला जे मुड़ के आ जावे सूरबीर सिर लथ गड़गज जोदे एक मरदे मुजाहिद दी ओए थोड़ है अज मोरा वालिया ते गयस मक्खन सच कहंदे भिंडरां वालिया संतां दी लोड़ है अज ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਅੱਜ ਅਸੀਂ ਹਾਂ ਸਟਾਕਟਨ ਕੈਲੀਫੋਰਨੀਆ ਜਿੱਥੇ 19ਵਾਂ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਕਿ ਮੇਰੇ ਨਾਲ 5 ਪਿਆਰੇ ਸਾਹਿਬਾਨ ਤਿਆਰ ਨੇ ਅਤੇ ਮਹਾਰਾਜ ਦੀ ਜਿਹੜੀ ਭੀੜ ਆ ਉਹ ਫਲੋਟ ਤੇ ਸਵਾਰ ਆ ਤੇ ਨਗਰ ਕੀਰਤਨ ਬਸ ਸ਼ੁਰੂ ਹੋਣ ਲੱਗਾ। ਸੰਗਤਾਂ ਤੁਸੀਂ ਦੇਖ ਸਕਦੇ ਹੋ ਹੁਮਾ ਕੇ ਇੱਥੇ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੀਆਂ ਨੇ ਅਤੇ ਇੱਥੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆਈਆਂ ਤੇ ਖਾਲਸਾ ਸਾਂਝਾਂ ਦਿਵਸ ਦੀ ਖੁਸ਼ੀਆਂ ਪ੍ਰਾਪਤ ਕਰਨ ਆਈਆਂ ਜੀ। ਅੱਜ ਦਾ ਜੋ ਮਹਾਨ ਦਿਹਾੜਾ ਹੈ ਇਸ ਦੇ ਲਈ ਸੰਗਤਾਂ ਤੁਸੀਂ ਦੇਖ ਸਕਦੇ ਹੋ ਕੈਲੀਫੋਰਨੀਆ ਤੋਂ ਅਤੇ ਹੋਰ ਵੀ ਕਈ ਸਟੇਟਾਂ ਤੋਂ ਦੂਰੋਂ ਦਰਾਡਿਓਂ ਆਈਆਂ ਹਨ ਅਤੇ ਮਹਾਰਾਜ ਦੇ ਦਰਸ਼ਨ ਕਰ ਰਹੇ ਹਨ। ਜੋ ਮਹਾਰਾਜ ਦੀ ਫਲੋਟ ਹੈ ਇਸ ਦੇ ਨਾਲ ਕਾਫੀ ਜਿਹੜੇ ਵੱਖ-ਵੱਖ ਫਲੋਟ ਹਨ ਜਿਸ ਵਿੱਚ ਸਿੱਖ ਯੂਥ ਆਫ ਅਮਰੀਕਾ ਦਾ ਵੀ ਫਲੋਟ ਹੈ ਅਤੇ ਜਿਹੜੀ ਲੋਕਲ ਸਟੂਡੈਂਟ ਆਰਗੇਨਾਈਜੇਸ਼ਨਸ ਨੇ ਉਹਨਾਂ ਨੇ ਵੀ ਹਿੱਸਾ ਲਿਆ। ਵੱਖ-ਵੱਖ ਗੁਰੂ ਘਰ ਵੀ ਇੱਥੇ ਪਹੁੰਚੇ ਹਨ, ਉਹ ਵੀ ਇਸ ਮਹਾਨ ਨਗਰ ਕੀਰਤਨ ਵਿੱਚ ਹਿੱਸਾ ਲੈ ਰਹੇ ਹਨ। ਤੁਸੀਂ ਦੇਖ ਸਕਦੇ ਹੋ ਹੁਣ ਮਹਾਰਾਜ ਦੀ ਜਿਹੜੀ ਸਵਾਰੀ ਆ ਉਹ ਬਸ ਸ਼ੁਰੂ ਚੱਲਣ ਲੱਗੀ ਆ ਅਤੇ ਮਹਾਨ ਜਿਹੜਾ ਨਗਰ ਕੀਰਤਨ ਆ ਉਹ ਸ਼ੁਰੂ ਹੋਣ ਲੱਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਆਓ ਗੱਲ ਕਰਦੇ ਹਾਂ ਸੰਗਤਾਂ ਦੇ ਨਾਲ ਜੀ। ਹਾਂਜੀ ਭਾਈ ਸਾਹਿਬ ਤਰਸੇਮ ਸਿੰਘ ਸਾਡੇ ਨਾਲ ਜੁੜੇ। ਭਾਈ ਸਾਹਿਬ ਜੀ ਤੁਸੀਂ ਸਿੱਖ ਕੌਮ ਨੂੰ ਕੀ ਤੁਸੀਂ ਸੁਨੇਹਾ ਦੇਣਾ ਚਾਹੋਗੇ ਅਤੇ ਤੁਸੀਂ ਕਿਵੇਂ
ਫੀਲ ਕਰ ਰਹੇ ਹੋ ਇੱਥੇ ਸੰਗਤਾਂ ਦੇ ਵਿੱਚ ਆ ਕੇ ਸ਼ਾਮਲ ਹਾਜ਼ਰੀ ਤੁਸੀਂ ਭਰ ਰਹੇ ਹੋ, ਤੁਸੀਂ ਕੀ ਫੀਲ ਕਰ ਰਹੇ ਹੋ? ਮੈਂ ਮਹਿਸੂਸ ਕਰਦਾ ਬਈ ਖਾਲਸੇ ਦਾ ਇਹ ਜਲੌ ਦਾ ਬੜਾ ਵੱਡਾ ਸਮਾਗਮ ਆ ਤੇ ਇਹੋ ਜਿਹੇ ਸਮਾਗਮ ਜਿਹੜੇ ਆ ਇਹ ਚੇਤਨਾ ਮਾਰਗ ਜਿਹੜੇ ਆ ਲੋਕਾਂ ਨੂੰ ਸੁਚੇਤ ਕਰਦੇ ਆ ਸਿੱਖੀ ਤੋਂ, ਔਰ ਖਾਲਸੇ ਦਾ ਜਿਹੜਾ ਸਾਜਨਾ ਦਿਵਸ ਆ ਇਹ ਮਨਾਇਆ ਜਾ ਰਿਹਾ। ਬਹੁਤ ਵੱਡਾ ਇਹ ਉਪਰਾਲਾ ਤੇ ਯਤਨ ਆ, ਕਿਉਂਕਿ ਮਹਾਰਾਜ ਕਹਿੰਦੇ ਆਪੇ ਗੁਰ ਚੇਲਾ। ਸੋ ਇਹ ਉਹ ਦਿਨ ਆ ਜਿਸ ਦਿਨ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਤੇ ਸਾਨੂੰ ਦਾਗ ਪਾਤ ਤੋਂ ਮੁਕਤ ਕਰਕੇ, ਨਸ਼ਿਆਂ ਤੋਂ ਮੁਕਤ ਕਰਕੇ ਔਰ ਇੱਕ ਨਰੋਲ ਸਮਾਜ ਦੀ ਸਿਰਜਣਾ ਤੇ ਆਯੋਜਨ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जान तो प्यारा तैनू तेरा खालसा, इक्को सवा लख लई बथेरा खालसा। जान तो प्यारा तैनू तेरा खालसा, इक्को सवा लख लई बथेरा खालसा। चढ़दी कला च तेरा पंथ है प्यारा, आया जो मटौण लभ्या नी भालिया। ਲੱਖਾਂ ਚ ਪਛਾਣ ਦਸਤਾਰ ਸਿੰਘ ਦੀ, ਜ਼ੁਲਮ ਨਾ ਖੈਂਦੀ ਤਲਵਾਰ ਸਿੰਘ ਦੀ। ਲੱਖਾਂ ਚ ਪਛਾਣ ਦਸਤਾਰ ਸਿੰਘ ਦੀ, ਜ਼ੁਲਮ ਨਾ ਖੈਂਦੀ ਤਲਵਾਰ ਸਿੰਘ ਦੀ। ਖਾਲਸੇ ਦੇ ਮੂਹਰੇ ਜਿਹੜਾ ਅੜੇ ਸੋ ਚੜੇ, ਸ਼ਰਨ ਪਿਆਂ ਨੂੰ ਹਿੱਕ ਨਾਲ ਲਾ ਲਿਆ। निशान तेरे बाजा वालिया।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਮੁਖਤਿਆਰ ਸਿੰਘ। ਸਾਰੇ ਨਗਰ ਕੀਰਤੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਤੇ ਸਟਾਕਟਨ ਗੁਰੂ ਘਰ ਦਾ ਅਸੀਂ ਟਿਕੜੇ ਦੇਖਦੇ ਹਾਂ। ਬਹੁਤ ਸੰਗਤ ਨੂੰ ਸਾਰੀਆਂ ਵਧਾਈਆਂ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਤਕਾ ਖੇਲਣ ਖਾਲਸੇ ਕਿਆ ਅਜਬ ਨਜ਼ਾਰਾ, ਨਰਸਿੰਘੇ ਪਏ ਗੂੰਜਦੇ ਵੱਜਦਾ ਨਗਾਰਾ। ਗੱਤਕਾ ਖੇਲਣ ਖਾਲਸੇ ਕਿਆ ਅਜਬ ਨਜ਼ਾਰਾ, ਨਰਸਿੰਘੇ ਪਏ ਗੂੰਜਦੇ ਵੱਜਦਾ ਨਗਾਰਾ। ਮੌਕਾ ਵੱਟ ਭਾਗਾ ਹੈ ਕਿਤੇ ਖੁੰਝ ਨਾ ਜਾਈਏ, ਆਓ ਨਗਰ ਕੀਰਤਨ ਦੇ ਦਰਸ਼ਨ ਪਾਈਏ, ਆਓ ਨਗਰ ਕੀਰਤਨ ਦੇ ਦਰਸ਼ਨ ਪਾਈਏ, ਆਓ ਨਗਰ ਕੀਰਤਨ ਦੇ ਦਰਸ਼ਨ ਪਾਈਏ। ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਹਾਏ, ਪੰਥ ਖਾਲਸਾ ਤੇਰਾ ਚੜ੍ਹਦੀ ਕਲਾ ਚ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਆਪ ਜੀ ਦਾ ਨਾਂ ਤੇ ਤੁਸੀਂ ਕਿੱਥੋਂ ਆਏ ਹੋ ਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੀ ਸਿੱਖ ਸੰਗਤਾਂ ਅੱਜ ਸਟਾਕਟਨ ਨਗਰ ਕੀਰਤਨ ਤੇ ਪਹੁੰਚੀਆਂ ਹਨ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਦਾਸ ਦਾ ਨਾਂ ਹਰਦਿਆਲ ਸਿੰਘ ਢੱਟ ਤੇ ਮੈਂ ਸਟਾਕਟਨ ਦਾ ਵਾਸੀ ਹਾਂ। ਕੋਈ 1972 ਤੋਂ ਮੈਂ ਇੱਥੇ ਸਟਾਕਟਨ ਵਿੱਚ ਹੀ ਅਸੀਂ ਪਰਿਵਾਰ ਸਮੇਤ ਰਹਿ ਰਹੇ ਹਾਂ। ਸੋ ਸਤਿਗੁਰਾਂ ਦੀ ਬਹੁਤ ਵੱਡੀ ਕਿਰਪਾ ਹੈ ਕਿ ਸੰਗਤਾਂ ਹੁਣ ਬੇਸ਼ੁਮਾਰ ਹਨ। ਦਾਸ ਜਦੋਂ ਇੱਥੇ ਪਹਿਲਾਂ ਆਇਆ ਸੀ, ਆਪਣੀ ਆਬਾਦੀ ਬਹੁਤ ਘੱਟ ਸੀ। ਖਾਸ ਤੌਰ ਤੇ ਸਟਾਕਟਨ ਸ਼ਹਿਰ 'ਚ 1 ਜਾਂ 2 ਘਰ ਸੀ। ਬਾਕੀ ਕੁਝ ਪਰਿਵਾਰ ਬਾਹਰ ਲੋਡ ਆਈ ਜਾਂ ਫਾਰਮਾਂ ਦੇ ਉੱਤੇ ਰਹਿੰਦੇ ਸੀ। ਹੁਣ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਹੈ ਕਿ ਆਪਣੇ ਪੰਥ ਦੇ ਪਰਿਵਾਰ ਹਰ ਥਾਂ ਮਿਲ ਜਾਂਦੇ ਹਨ। ਇਹ ਸਤਿਗੁਰਾਂ ਦੀ ਬਹੁਤ ਕਿਰਪਾ ਹੈ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਨਗਰ ਕੀਰਤਨ ਦੇ ਦਰਸ਼ਨ ਪਾਈਏ, ਆਓ ਨਗਰ ਕੀਰਤਨ ਦੇ ਦਰਸ਼ਨ
दर्शन प्यास बहुत मन मेरे नानक दर्श निहाल नानक दर्श निहाल दर्शन प्यास गुरपुरै मेरी रात लई गुरपुरै मेरी रात लई अमृत नाम हृदय में दीनो अमृत नाम हृदय में दीनो जन्म जन्म की मैल गई गुरपुरै मेरी रात लई राम रस पिया रे 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 फिर रस बिसर गए रस और फिर रस बिसर गए रस और ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡੇ ਨਾਲ ਜੁੜ ਸਕਦੇ ਹਨ ਭਾਈ ਕੁਲਜੀਤ ਸਿੰਘ ਨਿੱਜਰ ਜੋ ਕਿ ਸਟਾਕਟਨ ਗੁਰੂ ਘਰ ਦੇ ਮੁੱਖ ਸੇਵਾਦਾਰ ਹਨ। ਭਾਈ ਸਾਹਿਬ, ਤੁਸੀਂ ਸਿੱਖ ਸੰਗਤਾਂ ਜਿਹੜੀਆਂ ਪਹੁੰਚੀਆਂ ਨੇ ਇਸ ਨਗਰ ਕੀਰਤਨ ਦੇ, ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੀਆਂ ਵੀ ਸਿੱਖ ਸੰਗਤਾਂ ਇੱਥੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰ ਰਹੀਆਂ ਸਾਰਿਆਂ ਨੂੰ ਅਸੀਂ ਜੀ ਆਇਆਂ ਆਖਦੇ ਹਾਂ। ਇਹ ਨਗਰ ਕੀਰਤਨ ਜੋ ਹੈ ਸਟਾਕਟਨ ਦੀ ਇਕੱਲੀ ਸੰਗਤ ਦਾ ਨਹੀਂ, ਇਹ ਪੂਰੀ ਸੈਂਟਰਲ ਵੈਲੀ ਦਾ ਹੈ ਤੇ ਸਮੂਹ ਸਿੱਖਾਂ ਦਾ ਜੋ ਫਰਜ਼ ਬਣਦਾ ਹੈ ਕਿ ਆਪਣੇ ਗੁਰੂ ਦਾ ਜੋ ਖਾਲਸਾ ਸਾਜਨਾ ਦਿਵਸ ਹੈ ਅਸੀਂ ਉਸ ਨੂੰ ਖਾਲਸਾਈ ਰਵਾਇਤਾਂ ਦੇ ਅਨੁਸਾਰ ਮਨਾਈਏ ਤੇ ਇਹ 19ਵੀਂ ਕੋਸ਼ਿਸ਼ ਹੈ ਇੱਥੋਂ ਦੇ ਸਟਾਕਟਨ ਦੀ ਪ੍ਰਬੰਧਕ ਕਮੇਟੀ ਤੇ ਸਟਾਕਟਨ ਦੀਆਂ ਸੰਗਤਾਂ ਦੀ, ਜੋ ਅਸੀਂ ਇਹ 19ਵਾਂ ਨਗਰ ਕੀਰਤਨ ਅਤੇ 318ਵਾਂ ਪ੍ਰਕਾਸ਼ ਪੁਰਬ ਜੋ ਖਾਲਸੇ ਦਾ ਜਨਮ ਪੁਰਬ ਜੋ ਹੈ ਉਹ ਮਨਾ ਰਹੇ ਹਨ। ਤੇ ਜਿੱਥੇ ਗੁਰੂ ਸਾਹਿਬ ਨੇ ਨੀਚ ਊਚ ਜਾਤ ਪਾਤ ਦੇ ਕੋੜ ਨੂੰ ਖਤਮ ਕਰਕੇ ਸਿੱਖਾਂ ਨੂੰ ਇੱਕ ਕਤਾਰ ਦੇ ਵਿੱਚ ਸਿੰਘ ਜੋ ਦੀ ਉਪਾਧੀ ਦਿੱਤੀ, ਉਸ ਨੂੰ ਅਸੀਂ ਉਸ ਪੁਰਬ ਨੂੰ ਅੱਜ ਮਨਾ ਰਹੇ ਹਾਂ। ਤੇ ਇਹ ਦੁਨੀਆ ਭਰ ਵਿੱਚ ਵਿਸਾਖੀ ਪੁਰਬ ਜੋ ਦੁਨੀਆ ਭਰ ਵਿੱਚ ਮਨਾਇਆ ਜਾਣ ਵਾਲਾ ਹੁਣ ਇਹ ਤਿਉਹਾਰ ਬਣ ਗਿਆ ਹੈ ਕਿ ਦੁਨੀਆ ਦੇ ਹਰੇਕ ਕੋਨੇ ਦੇ ਉੱਤੇ ਸਿੱਖ ਡੇ ਦੇ ਨਾਂ ਦੇ ਨਾਲ ਰੈਕੋਗਨਾਈਜੇਸ਼ਨ ਮਿਲ ਰਹੀ ਹੈ। ਅਸੀਂ ਇਸ ਨਗਰ ਕੀਰਤਨ ਦੇ ਮੌਕੇ ਦੇਸ਼ ਵਿਦੇਸ਼ ਵਿੱਚ ਬੈਠੇ ਸਿੱਖ ਅੱਜ ਵੀ ਅਸੀਂ ਉਸ ਅਨੰਦਪੁਰ ਸਾਹਿਬ ਦੀ ਧਰਤੀ ਦੇ ਨਾਲ ਜੁੜੇ ਹੋਏ ਹਾਂ ਤੇ ਉਹ ਕੌਤਕ ਜੋ ਗੁਰੂ ਸਾਹਿਬ ਨੇ ਉਸ ਸਮੇਂ ਵਰਤਾਇਆ, ਇਹ 239 ਸਾਲ ਦਾ ਸਮਾਂ ਨਿਰਮਲ ਪੰਥ ਖਾਲਸਾ ਪੰਥ ਦੀ ਸਾਜਨਾ ਸਤਿਗੁਰਾਂ ਨੇ ਕੀਤੀ ਤੇ ਸਿੰਘ ਅਤੇ ਕੌਰ ਦਾ ਖਿਤਾਬ ਜੋ ਹੈ ਕੌਮ ਨੂੰ ਬਖਸ਼ਿਸ਼ ਕੀਤਾ। ਅਸੀਂ ਗੁਰੂ ਸਾਹਿਬ ਦੇ ਰਿਣੀ ਹਾਂ ਤੇ ਅੱਜ ਯੂਐਨਓ ਦੇ ਜਨਰਲ ਸੈਕਟਰੀ ਐਡਮ ਜੋ ਨੇ ਉਹਨਾਂ ਨੇ ਜੋ ਵਿਸਾਖੀ ਪੁਰਬ ਦਾ ਜੋ ਸੰਦੇਸ਼ ਕੌਮ ਦੇ ਨਾਂ ਤੇ ਦਿੱਤਾ ਹੈ, ਅਸੀਂ ਉਸ ਦੇ ਵਧਾਈ ਦਿੰਦੇ ਹਾਂ, ਉਹਨਾਂ ਨੂੰ ਉਹਨਾਂ ਦਾ ਧੰਨਵਾਦ ਕਰਦੇ ਹਾਂ। ਅਤੇ ਇਸੇ ਤਰ੍ਹਾਂ ਅੰਟਾਰੀਓ ਦੀ ਪਾਰਲੀਮੈਂਟ ਦੇ ਅੰਦਰ ਕੈਨੇਡੀਅਨ ਪਾਰਲੀਮੈਂਟ ਵਾਈਟ ਹਾਊਸ ਦੇ 50 ਜੋ ਮੈਂਬਰ ਨੇ ਸਿੱਖ ਕਾਕਸਸ ਦੇ, ਉਹਨਾਂ ਨੇ ਇਸ ਸਮੇਂ ਦੇ ਉੱਤੇ ਵਧਾਈ ਭੇਟ ਕੀਤੀ ਹੈ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਅਤੇ ਆਈ ਹੋਈ ਸੰਗਤ ਨੂੰ ਮੌਸਮ ਦੀ ਥੋੜੀ ਜਿਹੀ ਖਰਾਬੀ ਹੋਣ ਕਾਰਨ ਪਰ ਸੰਗਤਾਂ ਦਾ ਹੜ ਉਸੇ ਤਰ੍ਹਾਂ ਚਾਅ ਮਿਲਾ ਰਹੇ ਸੰਗਤ ਨੂੰ। ਅਸੀਂ ਸੰਗਤਾਂ ਦੇ ਇਸ ਸਾਰੇ ਉਪਰਾਲੇ ਦੇ ਬਹੁਤ ਧੰਨਵਾਦੀ ਹਾਂ ਤੇ ਅਸੀਂ ਜੀ ਆਇਆਂ ਆਖਦੇ ਹਾਂ TV 84 ਡਾਕਟਰ ਅਮਰਜੀਤ ਸਿੰਘ ਤੇ ਉਹਨਾਂ ਦੀ ਸਮੂਹ ਟੀਮ ਨੂੰ ਜੀ ਆਇਆਂ ਆਖਦੇ ਹਾਂ ਜੋ ਪੰਥ ਦੀ ਆਵਾਜ਼ ਨੇ। ਗੁਰੂ ਕਿਰਪਾ ਕਰਨ, ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ, ਕੌਮ ਨੂੰ ਆਪਣਾ ਘਰ ਖਾਲਿਸਤਾਨ ਨਸੀਬ ਹੋਵੇ। ਅਸੀਂ ਆਪਣੀਆਂ ਆਉਣ ਵਾਲੀਆਂ ਜਨਰੇਸ਼ਨਾਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਇਹ ਜੋ ਸੁਨਹਿਰੀ ਭਵਿੱਖ ਆ ਉਹ ਉਹਨਾਂ ਦਾ ਵਤਨ, ਉਹਨਾਂ ਦੀ ਜਿਹੜੀ ਆ ਕੰਟਰੀ ਸਾਡੀ ਹੋਵੇ
ਤੇ ਅਸੀਂ ਆਪਣੀ ਬਣਦੀ ਹੋਈ ਕੰਟਰੀਬਿਊਸ਼ਨ ਜੋ ਐਜ਼ ਅ ਸਿੱਖ ਹੁੰਦਿਆਂ ਕਰ ਸਕਦੇ ਹਾਂ ਉਹ ਕਰੀਏ। ਇਨੀਆਂ ਬੇਨਤੀਆਂ ਨਾਲ ਆਪ ਸਮੂਹ ਟੀਵੀ ਵੀਰਾਂ ਵਾਲਾ ਤੇ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡੇ ਨਾਲ ਜੁੜੇ ਨੇ ਭਾਈ ਹਰਿੰਦਰ ਸਿੰਘ ਜੋ ਕਿ ਡਾਕਟਰ ਹਰਿੰਦਰ ਸਿੰਘ ਜੋ ਕਿ ਸਟੈਨਫੋਰਡ ਯੂਨੀਵਰਸਿਟੀ ਤੋਂ ਨੇ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਸਿੱਖ ਸੰਗਤ ਨੂੰ ਜੋ ਇਹ ਹਰ ਤਰ੍ਹਾਂ ਵਿਸਾਖੀ ਡੇ ਪਰੇਡ ਕੱਢਦੇ ਨੇ ਇਤਿਹਾਸਿਕ ਗੁਰੂ ਘਰ ਸਟਾਕਟਨ ਤੋਂ, ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਨਾਲ ਦੀ ਨਾਲ ਹੀ ਮੈਂ ਬਹੁਤ ਰਿਣੀ ਆ TV 84 ਦਾ ਇਸ ਨੂੰ ਲਾਈਵ ਟੈਲੀਕਾਸਟ ਕਰਨ ਦਾ, ਔਰ ਮੀਡੀਆ 'ਚ ਅੱਜ ਸਾਨੂੰ ਇੰਨੀ ਜ਼ਰੂਰਤ ਹੈ ਸਿੱਖਾਂ ਨੂੰ ਆਪਣੀ ਆਵਾਜ਼ ਪਹਿਚਾਉਣ ਲਈ, ਜਿਹਦੇ ਲਈ ਡਾਕਟਰ ਅਮਰਜੀਤ ਸਿੰਘ ਜੀ ਜੋ ਵਾਸ਼ਿੰਗਟਨ DC ਤੋਂ ਹਰ ਸਾਲ ਦੀ ਤਰ੍ਹਾਂ ਇੱਥੇ ਫੇਰ ਸਾਡੇ ਨਾਲ ਆਣ ਕੇ ਸ਼ਾਮਲ ਹੋਏ ਨੇ। ਮੈਂ ਬਹੁਤ ਬਹੁਤ ਧੰਨਵਾਦੀ ਹਾਂ TV 84 ਟੀਮ ਦਾ ਤੇ ਡਾਕਟਰ ਸਾਹਿਬ ਦਾ। ਤੇ ਇਸ ਤਰ੍ਹਾਂ ਜਿਹੜਾ ਹੈਗਾ ਜੋ TV 84 ਆ, they were doing a wonderful job and we are so proud of the TV 84 team that I wish we could help them as much as we can, and I request to all the Sangha today that for TV 84 any help that you can, please do your part today. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸਾਹਿਬ ਸਾਡੇ ਨਾਲ ਜੁੜ ਬੈਠੇ ਹਨ। ਭਾਈ ਸਾਹਿਬ ਜੀ ਆਪ ਦਾ ਪਤਾ ਦੱਸੋ ਤੇ ਤੁਸੀਂ ਸਿੱਖ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜੋ ਕਿ ਅੱਜ ਮਹਾਨ ਨਗਰ ਕੀਰਤਨ ਤੇ ਪਹੁੰਚੀਆਂ ਨੇ। ਸਭ ਤੋਂ ਪਹਿਲਾਂ ਮੇਰਾ ਨਾਮ ਜੀ ਤੇਜਪਾਲ ਸਿੰਘ ਤੇ ਸਮੂਹ ਸਿੱਖ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਖਾਲਸਾ ਦੇ ਸਾਜਨਾ ਦਿਵਸ ਦੀਆਂ ਤੇ ਉਸ ਨੂੰ ਸਮਰਪਿਤ ਇਹ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਜੋ ਸਟਾਕਟਨ ਗੁਰੂ ਘਰ ਤੋਂ ਕੱਢਿਆ ਜਾਂਦਾ। ਇਸ ਸਾਲ ਵੀ ਬੜੀ ਗੁਰੂ ਮਹਾਰਾਜ ਦੀ ਕਿਰਪਾ ਹੈ। ਸੰਗਤਾਂ ਦਾ ਇਕੱਠ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਹਮ ਆ ਕੇ ਸੰਗਤਾਂ ਦੂਰੋਂ ਦੂਰੋਂ ਪਹੁੰਚ ਰਹੀਆਂ ਨੇ ਤੇ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਆਈਆਂ। ਖਾਲਸੇ ਦੇ ਬੋਲ ਵਾਲੇ ਮਹਾਰਾਜ ਹਮੇਸ਼ਾ ਹੀ ਚੜ੍ਹਦੀ ਕਲਾ ਇਸੇ ਤਰ੍ਹਾਂ ਬਖਸ਼ਦਾ ਰਹੇ ਤੇ ਗੁਰੂ ਘਰ ਦੀਆਂ ਸੰਗਤਾਂ ਨੂੰ ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਇਸੇ ਤਰ੍ਹਾਂ ਹੀ ਆਉਂਦੀਆਂ ਰਹਿਣ। ਵਾਹਿਗੁਰੂ ਕੀ ਅਰਦਾਸ ਹੈ ਕੌਮ ਨੂੰ ਇੱਕ ਖਾਲਸਾ ਹੀ ਨਿਸ਼ਾਨ ਹੇਠ ਇਕੱਠੇ ਕਰਕੇ ਮਹਾਰਾਜ ਆਪ ਹੀ ਚੜ੍ਹਦੀਆਂ ਕਲਾ ਬਖਸ਼ੇ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਵੱਖ-ਵੱਖ ਜਿਹੜੇ ਫਲੋਟ ਲੰਘ ਰਹੇ ਹਨ। ਹੁਣ ਸਾਡੇ ਨਾਲ ਭਾਈ ਹਰਦੀਪ ਸਿੰਘ ਜਿਹੜੇ ਹਨ। ਭਾਈ ਹਰਦੀਪ ਸਿੰਘ ਜੀ, ਤੁਸੀਂ ਸਿੱਖ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜੋ ਕਿ ਅੱਜ ਸਟਾਕਟਨ ਪਹੁੰਚੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਿੱਖ ਸੰਗਤ ਨੂੰ ਪਹਿਲਾਂ ਤਾਂ ਨਗਰ ਕੀਰਤਨ ਸਟਾਕਟਨ ਵਿਖੇ ਆਉਣ ਤੇ ਜੀ ਆਇਆਂ। ਔਰ ਇਹ ਇਤਿਹਾਸਕ ਉਹ ਥਾਂ ਆ ਜਿੱਥੋਂ ਆਜ਼ਾਦੀ ਦੀ ਲਹਿਰ ਤੁਰੀ ਸੀਗੀ ਔਰ ਕੈਲੀਫੋਰਨੀਆ ਦੇ ਵਿੱਚ ਇੱਕ ਥਾਂ ਬਣਾ ਚੁੱਕਾ ਆ। ਇਸ ਨਗਰ ਕੀਰਤਨ ਦੇ ਉੱਪਰ ਅੱਜ ਜੋ ਸੰਗਤਾਂ ਦਾ ਇਕੱਠ ਆ ਉਹ ਇਸ ਗੱਲ ਦੀ ਗਵਾਹੀ ਆ ਕਿ ਸੰਗਤਾਂ ਉਹਨਾਂ ਝੁਝਾਰੂ ਸਿੰਘਾਂ ਨੂੰ ਨਹੀਂ ਭੁੱਲੀ ਜਿਨ੍ਹਾਂ ਨੇ ਮੁਲਕ ਦੀ ਆਜ਼ਾਦੀ ਵਾਸਤੇ ਇੱਕ ਤਿਹਾਈਆ ਕੀਤਾ ਸੀਗਾ, ਜਿਨ੍ਹਾਂ ਨੂੰ ਅਸੀਂ ਗਦਰੀ ਬਾਬਿਆਂ ਕਰਕੇ ਜਾਣਦੇ ਹਾਂ। ਔਰ ਸਮੂਹ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਅਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇਸ ਵੇਲੇ ਇਸ ਗੱਲ ਦੀ ਗਵਾਹੀ ਭਰਦਾ ਆ ਕਿ ਸਿੱਖ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਜੋ ਫਲੋਟ ਲੰਘ ਰਹੇ ਹਨ ਉਹ ਵੱਖ-ਵੱਖ ਸਟੂਡੈਂਟ ਆਰਗੇਨਾਈਜੇਸ਼ਨ ਅਤੇ ਗੁਰੂ ਘਰਾਂ ਨੇ ਬਣਾਏ ਹਨ, ਜਿਵੇਂ ਕਿ UC ਮਰਸੈਟ ਦੀ ਸਿੱਖ ਸਟੂਡੈਂਟ ਐਸੋਸੀਏਸ਼ਨ, ਸੈਨ ਹੋਜ਼ੇ ਸਟੇਟ ਦੀ ਸਿੱਖ ਸਟੂਡੈਂਟ ਐਸੋਸੀਏਸ਼ਨ, NSP ਵਾਲੇ ਜੋ ਹਨ ਉਹਨਾਂ ਨੇ ਫਲੋਟ ਸਜਾਏ ਹਨ ਤੇ ਯੂਥ ਪਹੁੰਚੀ ਹੈ। ਪਿਆਰੇ ਖਾਲਸਾ ਜੀ, ਦੁਨੀਆ ਦੀ ਹਰ ਕੌਮ ਆਪਣੇ ਸੂਰਬੀਰ ਬਹਾਦਰ ਜਰਨੈਲਾਂ ਮਹਾਂਪੁਰਸ਼ਾਂ ਤੇ ਮਾਣ ਕਰਦੀ ਹੈ। ਕਿਸੇ ਨੂੰ ਮਾਣ ਹੈ ਨਪੋਲੀਅਨ ਤੇ, ਕਿਸੇ ਨੂੰ ਹਿਟਲਰ ਤੇ, ਕਿਸੇ ਨੂੰ ਮੋਸੋਲੀਨੀ ਤੇ, ਕਿਸੇ ਨੂੰ ਲੈਲਨ ਤੇ ਕੋਈ ਮਾਣ ਕਰਦਾ ਮਾਓ ਜ਼ੇਦੁੰਗ ਤੇ ਕਈ ਮਾਣ ਕਰਦੇ ਉਹ ਸੂਲੀ ਚੜਨ ਵਾਲੇ ਮਨਸੂਰ ਤੇ। ਸਿੱਖ ਪੰਥ ਨੂੰ ਵੀ ਮਾਣ ਹੈ ਕਿਹਦੇ ਉੱਤੇ ਉਹ ਜਿਹਦੇ ਵਰਗਾ 20ਵੀਂ ਸਦੀ ਦੇ ਵਿੱਚ ਦੂਜਾ ਦਿਸਦਾ ਹੀ ਕੋਈ ਨਹੀਂ, ਜਿਹਦੇ ਬਾਰੇ ਪੰਜਾਬੀ ਦਾ ਸ਼ਾਇਰ ਕਹਿੰਦਾ ਲੰਡਨ ਵਿੱਚ ਅਡਵਾਇਰ ਨੂੰ ਮਾਰ ਕੇ ਤੇ ਸੂਰਮਤਾਈ ਦਾ ਊਧਮ ਸਿੰਘ ਅੰਤ ਕਰ ਗਿਆ। ਲਛਮਣ ਸਿੰਘ ਨੇ ਲਹੂ ਦੇ ਨਾਲ ਧੋਤੇ ਜਿਹੜੇ ਜ਼ੁਲਮ ਨਰੈਣੂ ਮਹੰਤ ਕਰ ਗਿਆ। ਕੌਮ ਲਈ ਕੁਰਬਾਨੀ ਕੋਈ ਕਰੂ ਬਿਰਲਾ ਉਹ ਜੋ ਜਰਨੈਲ ਸਿੰਘ ਭਿੰਡਰਾਂ ਦਾ ਸੰਤ ਕਰ ਗਿਆ। ਸੰਤ ਸਿਪਾਹੀ ਸੂਰਬੀਰ ਬਚਨ ਕੇ ਬਲੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਮੁਖੀ ਦਮਦਮੀ ਟਕਸਾਲ
जिन्हां दे बारे उर्दू दा शायर कहंदा जी खुदा तुमको नहीं कहते मगर खुदा की शान तुम हो। एक पंजाबी दा शायर कहंदा बड़ा औखा है हीरे विच शेक पाउणा पर जौहरी फेर भी जुगत नाल पा जावे। रहिंदी दुनिया तक रहिंदा होए ना उसदा जिंद कौम दे लेखे जो ला जावे। भगत सूरमा दान करन वाला अपनी कुल दा ना रुशना जावे। मोरा वालिया उसदे चरण चुमे ओए पिंडरा वाला जे मुड़ के आ जावे। सूरबीर सिर लथ गड़गज जोदे एक मरदे मुजाहिद दी ओए थोड़ है अज। मोरा वालिया ते केएस मक्खन सच कहंदे पिंडरा वालिया संतां दी लोड़ है अज। लोड़ है अज लोड़ है अज ओए लोड़ है अज। सतगुरु बाजा वालिया तेरे अगे अर्ज गुजारा खेरू खेरू होए पंथ दियां ले मालका सारा। सतगुरु बाजा वालिया तेरे अगे अर्ज गुजारा खेरू खेरू होए पंथ दियां ले मालका सारा। कर धर्म नूं छड्ड के हिंदुस्तान जाके उन्होंने हिंदुस्तान को आजाद कराया। 92% कुर्बानियां सिखा ने कीतियां। एक गुरुद्वारा साहब गदरी बाबे ने कीतियां। पर जो देश आजाद होया जो 45 में देश आजाद होया उदों जेड़ा जनाह सी ना जनाह उन्हें कहा वो कहता सिखो कि तुसीं ब्राह्मण गुलाम देखिया इहनूं आजाद नहीं देखिया। वो कहता सिखो तुसीं ब्राह्मण गुलाम देखिया इहनूं आजाद नहीं देखिया। जनाह ने कहा जी अपना देश ले लो पर हमारी किसी बाहां डूबी जहाँ पानी कम था। हमको अपनों ने मारा मगर गैरों ने क्या था। लोग कांटों से बचकर चलते हैं हमने फूलों से जख्म खाए हैं। गैरों की बातें करते हो हमने तो अपनों जमाया। मास्टर तारा सोनिया जेल मेरे पटे पै गए तो खालसा जी जिन्हें अपने घरेलू कमा कारा वास्ते अपने बिजनेस वास्ते तो कौम नूं खालसा जी उस वेले पर रोह विचार महाराज सच्चे पातशाह चढ़ती कला बख्शिश कर तो बाद में 47 में देश की वंड होई पर 47 में मोगे लागे दे पिंड पैदा रोडे ਉੱਥੇ ਇੱਕ ਮਾਂ ਨੇ ਬੱਚੇ ਨੂੰ ਜਨਮ ਦਿੱਤਾ। ਕਹਿੰਦੇ ਧੰਨ ਉਹ के भी पानी ते पानी नाल जुड़े हुए ने। ओए घरां दे लाडले सिंह अपने देश ते विदेशां विच नगर कीर्तनां विच कट के दे जौहर इਉਂ दिखाउंदे ने जी। ओ पानी नीले पीले पाग सिक्खी दियां दस्तारां सजा के ओ पानी नीले पीले पाग सिक्खी दियां दस्तारां सजा के जो दे विच मैदान दे आके देखो कर परेड रख। ओ बाजा वाले दे सिंह सूर में गतका खेड रहे। दसम पिता दे सिंह सूर में गतका खेड रहे। कलगीधर दे सिंह लाडले गतका खेड रहे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਸਕਦੇ ਹੋ ਹਰ ਇੱਕ ਉਮਰ ਦੇ ਇੱਥੇ ਸੰਗਤਾਂ ਪਹੁੰਚੀਆਂ ਹਨ। And as you can see, I'm joined with Gurbir Singh. He's part of the youth. Gurbir Singh, what message do you have for the people that have come out today despite of the weather? What message do you have for the people? It's really nice to see all the youth out here representing the Panth within like sare gatka khelde hai. It's really nice because like everybody comes and they see we can Panth sade kinna tagda hai. And yeah. Thank you so much, Gurbir Singh ji. This is Gurbir Singh to sunya how happy he is to see people out here. कितना पंच दी इकट्ठता तुसी इस नगर कीर्तन देख सकते हो। ਹੁਣ ਸਾਡੇ ਨਾਲ ਭਾਈ ਹਰਜੀਤ ਸਿੰਘ ਲੱਤਰਾ
ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਇੱਥੇ ਸਟਾਕਟਨ ਤੇ ਜਦੋਂ ਨਗਰ ਕੀਰਤਨ ਹੋ ਰਿਹਾ, ਤੇ ਤੁਹਾਡਾ ਕੀ ਮੈਸੇਜ ਆ ਸੰਗਤਾਂ ਲਈ? ਭਾਜੀ ਬਹੁਤ ਖੁਸ਼ੀ ਹੋਈ ਦੇਖ ਕੇ ਇੰਨੀ ਸੰਗਤ। I actually am here from Edmonton, Canada, and it's a lot more people here than we see in Canada, and all I want to say is a thank you to TV84 as well for highlighting the challenges faced by Sikhs across the world, and also for bringing to the fore all the atrocities that Sikhs have faced and are still facing in India. And I would like to also donate $500 to TV84, and I appeal to every single person who's here who is sympathetic to the condition of the minorities in India to do the same, so that channels like TV84 can keep doing what they're doing and keep bringing the condition of the minorities in India in front of the world, so that people know for the sham that India is as a democracy, and see for what it really is, which is a majority, essentially. The minorities in India are at the mercy of the majority, and if they step out of line for anything, they have to face bloody consequences, as we saw not only in '84 and then throughout the 2 decades, but also before that. Thank you very much. Thank you so much. Pai Sahib da Parvar is also connected to Saka Nakodar. His brother was one of the brothers who attained Shahidi at Saka Nakodar. Now we're joined by Gurjot Singh, Harjot Singh and Bagheera Singh. Seattle to ji young munde a Kavishar are very energetic. ਕਵੀਸ਼ਰੀ ਦੇ ਇਲਾਵਾ ਇਹ ਸਿੰਘ ਗੱਤਕਾ ਵੀ ਖੇਡਦੇ। ਕੱਲ ਮੈਂ ਦੇਖਿਆ ਸੀਗਾ ਸਿੰਘਾਂ ਨੂੰ ਗੱਤਕੇ ਦੇ ਜ਼ੋਰ ਦਿਖਾਉਂਦੇ ਹੋਏ। So how do you guys feel coming out to Stockton and seeing such a large gathering? And what message do you have for the people? And how can you encourage the youth that's come out today? It's honestly really amazing to come out and get so much love, and California Sangat is the best Sangat and Kavishar Pracharak could ever get. So it is the best. Okay, and we'll also sing a kafta too. But the message I want to give to the Sangat is that let's promote our youth as much as we could, because we should take charge of the gurdwaras now. Like our uncles, our dads, our fathers, they're gonna stay for 50 more years, but we're the new generation. We have to take in charge. We have to come forward. We have to take leadership positions, and that's the only way we'll promote our religion throughout these processes. Thank you so much for the uplifting message. And ਤੁਸੀਂ ਇੱਕ ਕਵਿਤਾ ਵੀ ਸਾਡੇ ਨਾਲ ਸਾਂਝੀ ਕਰੋਗੇ? ਹਾਂਜੀ, ਹੁਣ ਜੀ ਆ ਕਵਿਤਾ ਜੀ। ਹਾਂਜੀ, ਇੱਕ ਦੋ ਲੈਣਾ ਕਵਿਤਾ ਹੈ ਗਾ ਦਿਓ। ਹਾਂਜੀ ਹਾਂਜੀ। ਜੋ ਸਾਡੀ ਨਜ਼ਰ 'ਚ ਯੋਧੇ ਨੇ, ਜੋ ਸਾਡੀ ਨਜ਼ਰ 'ਚ ਯੋਧੇ ਨੇ, ਤੈਨੂੰ ਕਾਤਲ ਲੱਗਣ ਹਵਾਰੇ ਨੀ, ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ, ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ। ਤੂੰ ਲਾਲ ਕਿਲੇ ਦੀ ਰਾਣੀ ਏ, ਤੇਰੇ ਖਸਮ ਵੀ ਤਾਜਾਂ ਵਾਲੇ ਨੇ, ਅਸੀਂ ਵਾਰਿਸ ਕੱਚੀਆਂ ਘੜੀਆਂ ਦੇ, ਸਾਨੂੰ ਪਾਲਿਆ ਬਾਜਾਂ ਵਾਲੇ ਨੇ, ਅਸੀਂ ਵਾਰਿਸ ਕੱਚੀਆਂ ਘੜੀਆਂ ਦੇ, ਸਾਨੂੰ ਪਾਲਿਆ ਬਾਜਾਂ ਵਾਲੇ ਨੇ। ਤੇਰੇ ਲਈ ਮਖਮਲੀ ਸਿੱਖਾਂ ਨੇ, ਤੇਰੇ ਲਈ ਮਖਮਲੀ ਸਿੱਖਾਂ ਨੇ, ਸਾਡੇ ਲਈ ਮਾਛੀਵਾੜੇ ਨੀ, ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ, ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ। ਤੈਨੂੰ ਮਾਣਾ ਹਮੇਸ਼ਾ ਰਹਿੰਦਾ ਏ, ਤੈਨੂੰ ਮਾਣਾ ਹਮੇਸ਼ਾ
ਰਹਿੰਦਾ ਏ ਕਦੇ ਚੰਦੂ ਤੇ ਕਦੇ ਗੰਗੂ ਤੇ ਉਸ ਵੇਲੇ ਕੋਈ ਦਿਸਿਆ ਨਾ ਜਦ ਖਤਰਾ ਬਣਿਆ ਜੰਜੂ ਤੇ ਉਸ ਵੇਲੇ ਕੋਈ ਦਿਸਿਆ ਨਾ ਜਦ ਖਤਰਾ ਬਣਿਆ ਜੰਜੂ ਤੇ ਚੌਂਕ ਚਾਂਦਨੀ ਭੁੱਲ ਗਈਏ ਤੂੰ ਚੌਂਕ ਚਾਂਦਨੀ ਭੁੱਲ ਗਈਆਂ ਦੇਗਾ ਆਰੇ ਨੀ ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ ਜੋ ਦਿੱਲੀ ਦੇ ਵਿੱਚ ਸਾੜੇ ਨੇ ਉਹ ਸਾਡੇ ਦਿਲ ਦੀ ਅੰਦਰ ਨੇ ਜੋ ਦਿੱਲੀ ਦੇ ਵਿੱਚ ਸਾੜੇ ਨੇ ਉਹ ਸਾਡੇ ਦਿਲ ਦੀ ਅੰਦਰ ਨੇ ਇਨਸਾਫ ਸਮੇਂ ਤੂੰ ਇੰਜ ਬਣੇ ਜਿਉਂ ਗਾਂਧੀ ਦੇ 3 ਬਾਂਦਰ ਨੇ ਇਨਸਾਫ ਸਮੇਂ ਤੂੰ ਇੰਜ ਬਣੇ ਜਿਉਂ ਗਾਂਧੀ ਦੇ 3 ਬਾਂਦਰ ਨੇ ਚੇਤੇ ਵੈਰੋਂ ਵਾਲੀਏ ਨੂੰ ਅਜੇ ਚੇਤੇ ਵੈਰੋਂ ਵਾਲੀਏ ਨੂੰ ਤੈਂ ਚੁਣ ਗੱਭਰੂ ਮਾਰੇ ਨੀ ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ ਜੋ ਸਾਡੀ ਨਜ਼ਰ 'ਚ ਯੋਧੇ ਨੇ ਜੋ ਸਾਡੀ ਨਜ਼ਰ 'ਚ ਯੋਧੇ ਨੇ ਤੈਨੂੰ ਕਾਤਲ ਲੱਗਣ ਹਵਾਰੇ ਨੀ ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ ਹੋ ਤੁਸੀਂ ਦੇਖ ਸਕਦੇ ਹੋ ਬਾਜਾ ਵਾਲੇ ਦੇ ਸਿੰਘ ਸੂਰਮੇ ਗੱਤਕਾ ਖੇਡ ਰਹੇ ਦਸਮ ਪਿਤਾ ਦੇ ਸਿੰਘ ਸੂਰਮੇ ਗੱਤਕਾ ਖੇਡ ਰਹੇ ਕਲਗੀਧਰ ਦੇ ਸਿੰਘ ਲਾਡਲੇ ਗੱਤਕਾ ਖੇਡ ਰਹੇ ਬਿਜਲੀ ਵਾਂਗੂ ਫਿਰਨ ਕੜਕਦੇ ਛੋਟੇ ਛੋਟੇ ਕਾਕੇ ਜ਼ੁਲਮ ਦੇ ਬਦਲੇ ਲੜਨਾ ਸਿੱਖਦੇ ਦੇਸ਼ ਕੌਮ ਦੇ ਰਾਖੇ ਬਿਜਲੀ ਵਾਂਗੂ ਫਿਰਨ ਕੜਕਦੇ ਛੋਟੇ ਛੋਟੇ ਕਾਕੇ ਜ਼ੁਲਮ ਦੇ ਬਦਲੇ ਲੜਨਾ ਸਿੱਖਦੇ ਦੇਸ਼ ਕੌਮ ਦੇ ਰਾਖੇ ਸੁੱਤੀ ਮਰਦਾਂ ਦੀ ਮਰਦਾਨਗੀ ਤੇ ਅਣਖੇ ਨੂੰ ਛੇੜ ਰੱਖੇ ਸਿੰਘ ਸੂਰਮੇ ਕਲਗੀਧਰ ਦੇ ਸਿੰਘ ਸੂਰਮੇ ਗੱਤਕਾ ਖੇਡ ਰਹੇ ਬਾਜਾ ਵਾਲੇ ਦੇ ਸਿੰਘ ਲਾਡਲੇ ਗੱਤਕਾ ਖੇਡ ਰਹੇ ਦਸਮੇਸ਼ ਪਿਤਾ ਦੇ ਸਿੰਘ ਲਾਡਲੇ ਗੱਤਕਾ ਖੇਡ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡੇ ਨਾਲ ਡਾਕਟਰ ਅਮਰਜੀਤ ਸਿੰਘ ਹਨ ਜੋ ਕਿ ਖਾਲਿਸਤਾਨ ਅਫੇਅਰ ਸੈਂਟਰ ਤੋਂ। ਡਾਕਟਰ ਸਾਹਿਬ, ਪਹਿਲਾਂ ਤੁਸੀਂ ਸਿੱਖ ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
ਮੈਂ ਸਮਝਦਾ ਵੀ ਅੱਜ ਸਟਾਕਟਨ ਦੀ ਇਸ ਇਤਿਹਾਸਕ ਧਰਤੀ ਤੇ ਇਹਦੇ ਬਾਵਜੂਦ ਕਿ ਮੀਂਹ ਪੈ ਰਿਹਾ, ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ 19ਵੀਂ ਸਿੱਖ ਡੇ ਪੈਰੇਡ ਦੇ ਵਿੱਚ ਸ਼ਮੂਲੀਅਤ ਔਰ ਖਾਲਸੇ ਦੀ ਚੜ੍ਹਦੀ ਕਲਾ ਦੇ ਬੋਲ ਇਹ ਮੈਸੇਜ ਦੇ ਰਹੇ ਨੇ ਕਿ ਲਗਭਗ 3 ਸਦੀਆਂ ਦੇ ਸਿੱਖ ਇਤਿਹਾਸ ਭਾਰੀ ਦੁਸ਼ਵਾਰੀਆਂ ਦੇ ਬਾਵਜੂਦ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਸਦਕਾ ਖਾਲਸਾ ਮੰਜ਼ਿਲੇ ਮਕਸੂਦ ਵੱਲ ਵਧ ਰਿਹਾ ਔਰ ਮੈਂ ਸਮਝਦਾ ਕਿ ਇਹ ਠਾਠਾਂ ਮਾਰਦਾ ਸਮੁੰਦਰ ਪਿਛਲੇ ਹਫ਼ਤੇ ਇਹੋ ਜਿਹਾ ਇਕੱਠ ਵਾਸ਼ਿੰਗਟਨ ਡੀਸੀ ਦੇ ਵਿੱਚ ਸੀ, ਕੈਪੀਟਲ ਹਿੱਲ। ਅੱਜ ਇੱਥੇ ਇੰਨਾ ਉਤਸ਼ਾਹ ਹੈ, ਆਉਂਦੇ ਸੈਚਰਡੇ ਨਿਊਯਾਰਕ 'ਚ ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਸਰੀ ਦੇ ਉਸ ਮੁਕਾਮ ਤੇ ਵੀ 3 ਲੱਖ ਤੋਂ ਜ਼ਿਆਦਾ ਸਿੱਖ ਸੰਗਤਾਂ ਇਸ ਸਿੱਖ ਡੇ ਪੈਰੇਡ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਹੋਣਗੀਆਂ। ਸੋ ਆਲਰੇਡੀ ਖਾਲਸਾ ਸਾਜਨਾ ਦਿਵਸ ਇੱਕ ਵਰਲਡ ਲੈਵਲ ਤੇ ਰੈਕਗਨੀਸ਼ਨ ਪ੍ਰਾਪਤ ਡੇ ਬਣ ਗਏ। ਯੂਨਾਈਟਿਡ ਨੇਸ਼ਨਸ ਦੇ ਅੰਡਰ ਸੈਕਟਰੀ ਜਨਰਲ ਨੇ ਪਹਿਲੀ ਵਾਰ ਇਸ ਮੌਕੇ ਤੇ ਸਿੱਖ ਕੌਮ ਨੂੰ ਮੁਬਾਰਕ ਦਿੱਤੀ ਹੈ। US ਕਾਂਗਰਸ ਦੇ ਵਿੱਚ ਸਪੈਸ਼ਲ ਰੈਜ਼ੋਲੂਸ਼ਨ ਇਸ ਦੇ ਉੱਤੇ ਆਇਆ ਹੈ। ਕੈਨੇਡਾ ਦਾ ਓਨਟਾਰੀਓ ਪ੍ਰੋਵਿੰਸ ਹੋਏ, ਐਲਬਰਟਾ ਹੋਏ, ਦੂਸਰੇ ਜਿਹੜੇ ਨੇ ਈਵਨ ਬ੍ਰਿਟਿਸ਼ ਕੋਲੰਬੀਆ ਹੋਏ, ਉਹਨਾਂ ਨੇ ਅਪ੍ਰੈਲ ਮੰਥ ਨੂੰ ਸਿੱਖ ਹੈਰੀਟੇਜ ਮੰਥ ਦੇ ਤੌਰ ਤੇ ਰੈਕਗਨਾਈਜ਼ ਕੀਤਾ। ਸੋ ਮੈਂ ਸਮਝਦਾ ਵੀ ਜਿਹੜੀਆਂ ਇੱਕ ਬੇਸਿਕ ਤੁਸੀਂ ਰਿਕੁਆਇਰਮੈਂਟਸ ਕਹਿ ਸਕਦੇ ਹੋ ਨੇਸ਼ਨਹੁੱਡ ਦੀਆਂ, ਉਹ ਤਾਂ ਅਸੀਂ 3 ਸਦੀਆਂ ਪਹਿਲਾਂ ਹੀ ਪੂਰੀਆਂ ਕਰਦੇ ਸੀ। ਖਾਲਸੇ ਦਾ ਜਨਮ ਹੀ ਐਜ਼ ਏ ਨੇਸ਼ਨ ਹੋਇਆ ਔਰ 3 ਪਾਵਰਫੁਲ ਪਾਤਸ਼ਾਹੀਆਂ ਨੇ ਪਾਸਟ ਦੇ ਵਿੱਚ ਮੁਗਲ, ਅੰਗਰੇਜ਼ ਔਰ ਅਫਗਾਨ, ਉਹਨਾਂ ਨੇ ਸਿੱਖਾਂ ਦੀ ਸੋਵਰਨਿਟੀ ਨੂੰ ਚੈਲੰਜ ਕੀਤਾ ਤੇ ਸਿੱਖਾਂ ਨੇ ਖੁਆਰ ਹੋਏ ਉਹਨਾਂ ਨੂੰ ਖੁਆਰ ਕਰਕੇ ਰਾਜ ਕਰੇਗਾ ਖਾਲਸਾ ਦੇ ਕਨਸੈਪਟ ਨੂੰ ਐਸਟੈਬਲਿਸ਼ ਕੀਤਾ। ਅੱਜ 70 ਸਾਲ 'ਚ ਜਿੰਨਾ ਇਹਨਾਂ ਨੇ ਟਿਲ ਲਾਣਾ ਸੀ ਹਿੰਦੂ ਕਵੀਆਂ ਨੇ, ਉਹਨਾਂ ਨੇ ਸਾਡੀ ਇੱਕ ਜਨਰੇਸ਼ਨ ਮਾਰ ਮੁਕਾਈ। ਕਿਵੇਂ ਹਜ਼ਾਰਾਂ ਡਿਸਅਪੀਅਰ ਕਰ ਦਿੱਤੇ ਗਏ, ਕਿਵੇਂ ਕੈਪਟਨ ਅਮਰਿੰਦਰ ਸਿੰਘ ਵਰਗੇ ਸੂਬੇਦਾਰ ਖੜੇ ਕੀਤੇ ਹੋਏ ਨੇ ਬਾਹਰਲੇ ਡਾਇਸਪੋਰਾ ਸਿੱਖਾਂ ਦੇ ਮਾਈਟ ਨੂੰ ਚੈਲੰਜ ਕਰਨ ਲਈ। ਜਿਵੇਂ ਉਹਨੇ ਘਟੀਆ ਬਿਆਨਬਾਜ਼ੀ ਕੈਨੇਡਾ ਦੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਦੇ ਭਾਰਤ ਦੌਰੇ ਦੇ ਵੇਲੇ ਕੀਤੀ ਹੈ, ਲੇਕਿਨ ਇਹਦੇ ਬਾਵਜੂਦ ਅੱਜ ਡਾਇਸਪੋਰਾ ਸਿੱਖ 5 ਮਿਲੀਅਨ ਸਿੱਖ ਡਾਇਸਪੋਰਾ ਇੱਕ ਫੋਰਸ ਟੂ ਰੈਕਨ ਵਿਦ ਬਣ ਗਏ ਨੇ ਔਰ ਇੱਥੋਂ ਹੀ ਸਾਡੀ ਤਾਕਤ ਜਿਹੜੀ ਹੈ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜਾ ਸਾਡਾ ਉਹ ਪੰਘੂੜਾ ਹੈ ਸਾਡੀ ਖਾਲਸੇ ਦੀ ਸੱਭਿਅਤਾ ਦਾ। ਉਸ ਧਰਤੀ ਦੇ ਉੱਤੇ ਖਾਲਸਾ ਪੰਥ ਆਜ਼ਾਦ ਦੇਸ਼ ਖਾਲਿਸਤਾਨ ਦੀ ਸਿਰਜਣਾ ਕਰੇਗਾ, ਇਸ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਔਰ ਅੱਜ ਦਾ ਇਹ ਭਾਰੀ ਇਕੱਠ ਔਰ ਇਸ ਦੇ ਵਿੱਚ ਜਿਵੇਂ ਸ਼ਹੀਦਾਂ ਦੇ ਫਲੋਟ ਨੇ, ਜਿਵੇਂ ਨੌਜਵਾਨਾਂ ਦੇ ਵਿੱਚ ਉਤਸ਼ਾਹ ਹੈ, ਜਿਵੇਂ ਬੱਚੇ ਬੱਚੀਆਂ ਗੱਤਕਾ ਦੇ ਇਸ ਜਿਹੜੇ ਗੁਰੂ ਦਾ ਬਖਸ਼ਿਆ ਸਾਨੂੰ ਮਾਰਸ਼ਲ ਆਰਟ ਹੈ ਇਸ ਦੇ ਵਿੱਚ ਆਪਣਾ ਜਿਹੜਾ ਜੋਸ਼ੋ ਖਰੋਸ਼ ਦੇ ਨਾਲ ਐਗਜ਼ਿਬਿਟ ਕਰ ਰਹੇ ਨੇ। ਸੋ ਇਸ ਮੁਬਾਰਕ ਦਿਨ ਦੇ ਮੌਕੇ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ ਔਰ 3 ਸਦੀਆਂ ਦੇ ਉਹਨਾਂ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ 'ਚ ਸ਼ਹੀਦ ਸਿੰਘ ਸਿੰਘਣੀਆਂ ਨੂੰ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ ਕੌਮੀ ਝੰਡੇ ਇਸ ਸਾਡੇ ਕੇਸਰੀ ਨਿਸ਼ਾਨ ਨੂੰ ਝੂਲਦਾ ਰੱਖਣ ਲਈ ਆਪਣੇ ਸਰੀਰਾਂ ਦੇ ਨਜ਼ਰਾਨੇ ਗੁਰੂ ਦੀ ਭੇਟ ਕੀਤੇ ਔਰ ਜਿਹੜੇ ਅੱਜ ਵੀ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਦਇਆ ਸਿੰਘ ਲਾਹੌਰੀਏ ਵਰਗੇ ਜਿਹੜੇ ਯੋਧੇ ਅੱਜ ਵੀ ਜੇਲ੍ਹਾਂ ਦੇ ਅੰਦਰ ਹੱਥਕੜੀਆਂ ਬੇੜੀਆਂ 'ਚ ਹੁੰਦਿਆਂ ਵੀ ਖਾਲਸੇ ਦੀ ਚੜ੍ਹਦੀ ਕਲਾ, ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਬੁਲੰਦ ਕਰ ਰਹੇ ਨੇ। ਸੋ ਸਤਿਗੁਰੂ ਰਹਿਮਤ ਕਰਨ, ਉਹ ਦਿਨ ਦੂਰ ਨਹੀਂ ਜਦੋਂ ਖਾਲਿਸਤਾਨ ਦਾ ਜਿਹੜਾ ਸੰਕਲਪ ਹੈ ਉਹ ਪ੍ਰੈਕਟੀਕਲੀ ਉਸ ਧਰਤੀ ਤੇ ਮੂਰਤੀਮਾਨ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਸਾਧ ਸੰਗਤ ਜੀ ਬੇ ਏਰੀਆ ਗੁਰੂ ਘਰਾਂ ਦੇ ਅਤੇ ਸਪੈਸ਼ਲੀ ਫ੍ਰੀਮੰਡ ਗੁਰੂ ਘਰ ਦੇ ਜੋ ਮੁੱਖ ਸੇਵਾਦਾਰ ਰਹੇ ਹਨ, ਕਈ ਸਾਲਾਂ ਤੋਂ ਬੇ ਏਰੀਆ ਦੇ ਫ੍ਰੀਮੰਡ ਗੁਰੂ ਘਰ ਦੀ ਸੇਵਾ ਕਰਦੇ ਰਹੇ ਹਨ, ਜਸਵਿੰਦਰ ਸਿੰਘ ਜੀ ਜੰਡੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸਭ ਤੋਂ ਪਹਿਲਾਂ ਤਾਂ ਸਿੱਖ ਕੌਮ ਨੂੰ ਅੱਜ ਦੇ ਖਾਲਸਾ ਪੰਥ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਤੇ ਅੱਜ ਜੋ ਇੱਥੇ ਠਾਠਾਂ ਮਾਰਦਾ ਇਕੱਠ ਇਕੱਠਾ ਹੋਇਆ ਹੈ ਤੇ ਉਹ ਦੇਖ ਕੇ ਇਉਂ ਲੱਗਦਾ ਹੈ ਕਿ ਭਾਈ ਪੰਜਾਬ ਤੋਂ ਬਾਹਰ ਸਿੱਖਾਂ ਦੀ ਬੜੀ ਚੜ੍ਹਦੀ ਕਲਾ ਹੈਗੀ ਆ। ਪਰ ਅੱਜ ਪੰਜਾਬ ਦੀ ਗੌਰਮੈਂਟ ਕੀ ਹਿੰਦੁਸਤਾਨ ਦੀ ਗੌਰਮੈਂਟ ਜਿਹੜੀ ਆ ਘਬਰਾਈ ਹੋਈ ਆ ਕਿ ਵਿਦੇਸ਼ਾਂ ਦੇ ਵਿੱਚ ਸਿੱਖ ਦਿਨੋਂ ਦਿਨ ਬੁਲੰਦੀਆਂ ਨੂੰ ਛੂਹ ਰਹੇ ਨੇ ਤੇ ਆਪਣੀ ਆਜ਼ਾਦੀ ਵੱਲ ਨੂੰ ਵੱਧ ਰਹੇ ਨੇ। ਮੈਂ TV 84 ਦਾ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਜਿਹੜੇ ਗਾਹੇ ਵਗਾਹੇ ਇਹ ਸਿੱਖ ਕੌਮ ਦੀ ਬਹੁਤ ਹੀ ਚੜ੍ਹਦੀ ਕਲਾ ਨਾਲ ਸੇਵਾ ਕਰ ਰਹੇ ਆ। ਮਹਾਰਾਜ ਦੇ ਚਰਨਾਂ 'ਚ ਅਰਦਾਸ ਵੀ ਕਰਦੇ ਆ ਕਿ ਮਹਾਰਾਜ ਇਹਨਾਂ ਨੂੰ ਵੱਲ ਬਖਸ਼ੇ। ਇਸੇ ਤਰ੍ਹਾਂ ਜੇ ਅੱਜ ਕੱਲ੍ਹ ਮੀਡੀਆ ਦਾ ਯੁੱਗ ਆ, ਇਸੇ ਤਰ੍ਹਾਂ ਇਹ ਮੀਡੀਆ ਦੇ ਵਿੱਚ ਸੇਵਾ ਕਰਦੇ ਰਹਿਣ। ਤੇ ਮੈਂ ਇੱਕ ਗੱਲ ਜ਼ਰੂਰ ਦੱਸਣੀ ਚਾਹਾਂਗਾ ਕਿਉਂਕਿ ਮੈਂ 10ਵੀਂ ਸਿੰਗਾਪੁਰ ਆਰਮਡ ਫੋਰਸ ਵਿੱਚ ਨੌਕਰੀ ਕੀਤੀ ਆ
ਤੇ ਅੱਜ ਹਿੰਦੁਸਤਾਨ ਦੀ ਗਵਰਨਮੈਂਟ ਇੰਨੀ ਘਬਰਾਈ ਹੋਈ ਆ ਕਿ ਜੋ ਸਾਡੇ ਹਰਜੀਤ ਸਿੰਘ ਸਾਜਨ ਜੋ ਕਿ ਕੈਨੇਡਾ ਦੇ ਡਿਫੈਂਸ ਮਿਨਿਸਟਰ ਨੇ, ਉਸ ਤੋਂ ਉਹਨਾਂ ਨੂੰ ਅਲਰਜੀ ਆ। ਉਹਦਾ ਰੀਜ਼ਨ ਆ, ਸਾਰਿਆਂ ਨੂੰ ਪਤਾ ਹੈਗਾ ਕਿ ਜਿਹੜੇ ਮੁਲਕ ਆ ਉਹ ਡਿਫੈਂਸ ਦੇ ਸਿਰ ਤੇ ਹੁੰਦੇ ਆ, ਤੇ ਇੱਕ ਡਿਫੈਂਸ ਮਿਨਿਸਟਰ ਕਿਸੇ ਕੰਟਰੀ ਦਾ ਬਣ ਜਾਣਾ ਬੜੀ ਵੱਡੀ ਗੱਲ ਆ। ਦਾਸ ਨੇ ਮਿਨਿਸਟਰੀ ਆਫ ਡਿਫੈਂਸ 'ਚ ਸਿੰਗਾਪੁਰ ਨੌਕਰੀ ਕੀਤੀ ਆ। ਕੋਈ ਵੀ ਮੁਲਕ ਆ ਜੇ ਉਸ ਦਾ ਡਿਫੈਂਸ ਹੈ ਨਹੀਂ ਤਾਂ ਉਹ ਕੰਟਰੀ ਹੈ ਨਹੀਂ। ਸੋ ਡਿਫੈਂਸ ਮਿਨਿਸਟਰ ਦੇ ਉੱਤੇ ਉਹਨਾਂ ਦੀ ਨਿਗਾਹ ਗਈ ਆ ਉਸ ਨੂੰ ਡੈਮੇਜ ਕਰਨੇ ਦੀ, ਪਰ ਮਹਾਰਾਜ ਕਿਰਪਾ ਕਰੇ ਉਹਨਾਂ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ। ਤੇ ਤੁਹਾਡਾ ਫਿਰ ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਮੇਰੇ ਤੋਂ ਪਹਿਲਾਂ ਬੋਲ ਕੇ ਗਏ ਆ, ਉਹਨਾਂ ਤੋਂ ਬਾਅਦ ਵੈਸੇ ਬੋਲਣ ਦੀ ਗੁੰਜਾਇਸ਼ ਨਹੀਂ ਰਹਿੰਦੀ, ਪਰ ਮੈਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਡਾਕਟਰ ਸਾਹਿਬ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਤੁਹਾਡਾ TV 84 ਜਿਹੜਾ ਆ ਇਸੇ ਤਰ੍ਹਾਂ ਕੌਮ ਦੀ ਸੇਵਾ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੰਡੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਹੁਣ ਤੁਸੀਂ ਦੇਖ ਰਹੇ ਭਾਈ ਸਾਹਿਬ ਸਾਡੇ ਨਾਲ ਜਿਹੜੇ ਨੇ ਭਾਈ ਸੁਰਿੰਦਰ ਸਿੰਘ ਅਟਵਾਲ ਜੀ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਭਾਈ ਸਾਹਿਬ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਜਿਸ ਸਿੱਖ ਸੰਗਤ ਜੋ ਇੱਥੇ ਪਹੁੰਚੇ ਨੇ, ਭਾਵੇਂ ਇੱਥੇ ਥੋੜਾ ਮੀਂਹ ਪੈ ਰਿਹਾ ਵੈਦਰ ਦੇ ਬਾਵਜੂਦ ਪਹੁੰਚੇ ਨੇ, ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਹਾਂਜੀ, ਜਿੰਨਾ ਮਰਜ਼ੀ ਮੀਂਹ ਪੈ ਰਿਹਾ, ਜੋ ਵੀ ਹੋ ਰਿਹਾ, ਪਰ ਸਿੱਖ ਸੰਗਤ ਨੂੰ ਕੋਈ ਪ੍ਰਵਾਹ ਨਹੀਂ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਰੀ ਸਾਧ ਸੰਗਤ ਆਈ ਹੈ ਤੇ ਮੇਰੇ ਵੱਲੋਂ ਸਾਰੀ ਜਗਤ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਹਜੇ ਵੀ ਸੰਗਤ ਹਜ਼ਾਰਾਂ ਦੀ ਗਿਣਤੀ 'ਚ ਪਿੱਛੇ ਹਨ ਤੇ ਤੁਸੀਂ ਦੇਖ ਚੁੱਕੇ ਹੋ ਕਿ ਫਲੋਟ ਲੰਘ ਚੁੱਕੇ ਹਨ, ਗੱਤਕੇ ਦੇ ਵੀ ਫਲੋਟ ਲੰਘ ਚੁੱਕੇ ਹਨ, ਜਿਹੜੇ ਸਟੂਡੈਂਟ ਆਰਗੇਨਾਈਜੇਸ਼ਨਸ ਉਹਨਾਂ ਦੇ ਵੀ ਫਲੋਟ ਲੰਘ ਚੁੱਕੇ ਹਨ, ਜਿਵੇਂ UC ਮਰਸੈਟ ਦੇ ਫਲੋਟ ਲੰਘ ਚੁੱਕੇ ਹਨ, ਸੈਨ ਹੋਜ਼ੇ ਸਿੱਖ ਸਟੂਡੈਂਟ ਐਸੋਸੀਏਸ਼ਨ NSP ਦੇ ਫਲੋਟ ਲੰਘ ਚੁੱਕੇ ਹਨ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਮੈਂ ਹੈਲਥ ਬਰਾਂਟੇ ਗੁਰੂ ਘਰ ਤੋਂ ਇੱਥੇ ਕਾਫੀ ਦੇਰ ਤੋਂ ਆਈਦਾ ਹੈਗਾ। ਬਾਕੀ ਨਗਰ ਕੀਰਤਨ ਦੀਆਂ ਹੈਲਥ ਬਰਾਂਟੇ ਸੰਗਤ ਵੱਲੋਂ ਤੇ ਕਮੇਟੀ ਵੱਲੋਂ ਬਹੁਤ ਬਹੁਤ ਵਧਾਈਆਂ ਸਾਰੇ ਸਿੱਖ ਜਗਤ ਨੂੰ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਸਕਦੇ ਹੋ ਭਾਈ ਸਾਹਿਬ ਹੁਣੀ ਹੈਲਥ ਬਰਾਂਟੇ ਤੋਂ ਆਏ ਨੇ ਤੇ ਇੱਥੋਂ ਵੀ ਬਾਕੀ ਬਹੁਤ ਜਿਹੜੇ ਕੈਲੀਫੋਰਨੀਆ ਦੇ ਲਾਗੇ ਤਾਗੇ ਜਾਂ ਦੂਰ ਦਰਾਡੇ ਗੁਰਦੁਆਰੇ ਤੋਂ ਸੰਗਤ ਆਈਆਂ ਨੇ। ਜਿਵੇਂ ਭਾਈ ਸਾਹਿਬ ਪਹਿਲੇ ਐਡਮੰਟਨ ਤੋਂ ਇੱਥੇ ਹਾਜ਼ਰੀ ਭਰਨ ਆਏ ਆ ਤੇ ਭਾਵੇਂ ਥੋੜਾ ਮੀਂਹ ਪੈ ਰਿਹਾ ਪਰ ਸੰਗਤਾਂ ਇੱਥੇ ਪੂਰੇ ਜੋਸ਼ ਦੇ ਨਾਲ, ਪੂਰੀ ਖੁਸ਼ੀ ਦੇ ਨਾਲ ਨਗਰ ਕੀਰਤਨ 'ਚ ਹਿੱਸਾ ਲੈ ਰਹੀਆਂ ਨੇ। ਤੇ ਹੁਣ ਵੀ ਤੁਸੀਂ ਦੇਖ ਸਕਦੇ ਹੋ ਪਿੱਛੇ ਸਟਾਲ ਲੱਗੇ ਨੇ, ਖਾਣੇ ਦੇ ਸਟਾਲ ਲੱਗੇ ਨੇ ਤੇ ਜਿੱਦਾਂ ਦੁਕਾਨਾਂ ਲੱਗੀਆਂ ਨੇ, ਲੋਕੀ ਇੱਥੇ ਵਪਾਰ ਦੀਆਂ ਵੀ ਦੁਕਾਨਾਂ ਲੱਗੀਆਂ, ਤੁਸੀਂ ਦੇਖ ਸਕਦੇ ਹੋ। ਸਿਰ ਮਾਰ ਕੇ ਹੱਲਾ ਮਿਲਦੇ ਨੇ ਉੱਚੇ ਰੁਤਬੇ, ਮਿਲਦੇ ਨੇ ਉੱਚੇ ਰੁਤਬੇ ਤੇਰੇ ਦਰਬਾਰ ਚੋਂ। ਖਾਲਸਾ ਪ੍ਰਗਟ ਕੀਤਾ ਖੰਡੇ ਦੀ ਤਾਰ ਚੋਂ, ਖਾਲਸਾ ਪ੍ਰਗਟ ਕੀਤਾ ਖੰਡੇ ਦੀ ਤਾਰ ਚੋਂ। ਪੰਜਾਂ ਤੋਂ ਅੰਮ੍ਰਿਤ ਛਕਿਆ, ਪੰਜਾਂ ਨੂੰ ਆਪ ਛਕਾਇਆ, ਸੱਤਾ ਕੇ ਕੋਟਲੀ ਵਾਲਾ ਵੱਖਰਾ ਇਤਿਹਾਸ ਰਚਾਇਆ, ਸੱਤਾ ਕੇ ਕੋਟਲੀ ਵਾਲਾ ਵੱਖਰਾ ਇਤਿਹਾਸ ਰਚਾਇਆ, ਸ਼ੇਰਾਂ ਨੂੰ ਵੱਖਰਾ ਕੀਤਾ ਗਿੱਦੜਾਂ ਦੀ ਡਾਰ ਚੋਂ। ਖਾਲਸਾ ਪ੍ਰਗਟ ਕੀਤਾ ਖੰਡੇ ਦੀ ਤਾਰ ਚੋਂ, ਖਾਲਸਾ ਪ੍ਰਗਟ ਕੀਤਾ ਖੰਡੇ ਦੀ ਤਾਰ ਚੋਂ, ਖਾਲਸਾ ਪ੍ਰਗਟ ਕੀਤਾ ਖੰਡੇ ਦੀ ਤਾਰ ਚੋਂ। ਸੂਬੇ ਦੀ ਕਚਹਿਰੀ ਬੋਲੇ ਗੁਰੂ ਜੀ ਦੇ ਲਾਲ, ਲੱਖ ਜ਼ੁਲਮ ਕਮਾਲ ਹੈ ਭਾਵੇਂ ਅੱਜ ਸਾਡੇ ਨਾਲ ਫਤਿਹ ਮੰਨਣੀ ਤਾਂ ਮੰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੇਰੀ ਛੋਟੀ ਭੈਣ ਬੇਅੰਤ ਕੌਰ ਮੇਰੇ ਨਾਲ ਖੜੀ ਹੈ। ਵਾਟ ਮੈਸੇਜ ਡੂ ਯੂ ਵਾਂਟ ਟੂ ਗਿਵ ਟੂ ਦ ਕਮਿਊਨਿਟੀ? ਤੁਸੀਂ ਕੀ ਕਹਿਣਾ ਚਾਹੋਗੇ? ਹੈਪੀ ਵਿਸਾਖੀ। ਹਾਂਜੀ, ਹੈਪੀ ਵਿਸਾਖੀ। ਕਹਿ ਰਹੇ ਨੇ ਕਿ ਹੈਪੀ ਵਿਸਾਖੀ। ਤੇ ਦੇਖ ਲਓ ਤੁਸੀਂ ਵੀ ਇੱਥੇ ਛੋਟੇ ਬੱਚੇ, ਮੇਰੀਆਂ ਭੈਣਾਂ, ਛੋਟੇ ਵੀਰ ਪਹਿਲੇ ਵੀ ਤੁਸੀਂ ਦੇਖਿਆ ਕਵੀਸ਼ਰੀ ਵਾਲੇ ਪਹੁੰਚੇ ਨੇ ਤੇ ਹੁਮ ਕੇ ਇੱਥੇ ਸੰਗਤਾਂ ਪਹੁੰਚੀਆਂ ਨੇ। ਹੁਣ ਬੇਨਤੀ ਹੈ ਕਿ TV 84 ਵੱਲੋਂ ਜਿਹੜੇ ਵੀ ਸਾਡੇ ਸਰੋਤੇ ਨੇ, ਸੰਗਤਾਂ ਨੇ, ਪ੍ਰਬੰਧਕ ਕਮੇਟੀਆਂ ਨੇ, ਜਿਹੜੇ ਵੀ ਆਰਗੇਨਾਈਜੇਸ਼ਨਸ ਜਿਨ੍ਹਾਂ ਨੇ ਇਸ ਨਗਰ ਕੀਰਤਨ ਨੂੰ ਕਰਨ 'ਚ ਹਿੱਸਾ ਲਿਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਤੇ ਤੁਸੀਂ ਹਜੇ ਵੀ ਦੇਖ ਰਹੇ ਹੋ, ਭਾਵੇਂ ਜਿਹੜੀ ਪਾਲਕੀ ਸਾਹਿਬ ਆ ਲੰਘ ਚੁੱਕੀ ਆ, ਹਜੇ ਵੀ ਉਹ ਸੰਗਤਾਂ ਇੱਥੇ ਹਾਜ਼ਰ ਨੇ। ਹਾਂਜੀ ਭਾਈ ਸਾਹਿਬ ਜੀ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਨਾਂ ਤੇ ਤੁਸੀਂ ਕੀ ਸੰਗਤਾਂ ਨੂੰ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਾਧ ਸੰਗਤ ਅਤੇ ਸਾਰੇ ਸਿੱਖ ਜਗਤ ਨੂੰ ਪਹਿਲਾਂ ਸਭ ਤੋਂ ਗੁਰੂ ਸਾਹਿਬਾਂ ਦੇ ਸਾਰੇ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ। ਤੇ ਬਾਕੀ ਆਪ ਸਭ ਨੂੰ ਪਤਾ ਹੀ ਹੈ ਕਿ ਗੁਰੂ ਸਾਹਿਬਾਂ ਨੇ ਬਹੁਤ ਜ਼ਿਆਦਾ ਸਾਡੇ ਵਾਸਤੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ, ਜਿਹਦਾ ਕਰਕੇ ਅਸੀਂ ਮਤਲਬ ਅੱਜ ਇਸ ਰੂਪ ਦੇ ਵਿੱਚ ਇੱਥੇ ਖੜੇ ਹਾਂ ਤੇ ਸਾਡੀ ਆਪਣੀ ਪਹਿਚਾਣ ਇਸ ਸਾਰੀ ਦੁਨੀਆ ਦੇ ਕੋਨੇ-ਕੋਨੇ ਤੇ ਹੋਈ ਆ। ਤੇ ਅਸੀਂ ਆਪਣੇ ਸਭ ਭੈਣਾਂ ਭਰਾਵਾਂ ਨੂੰ ਇਹੀ ਬੇਨਤੀ ਕਰ ਸਕਦੇ ਹਾਂ ਕਿ ਆਪਣੀ ਪਹਿਚਾਣ ਨੂੰ ਵਧਾਉਣ ਵਾਸਤੇ ਆਪਣੇ ਆਪ ਨੂੰ ਪਹਿਚਾਣੋ ਕਿ ਅਸੀਂ ਮਨੁੱਖਾ ਜੀਵਨ ਦੇ ਵਿੱਚ ਜੇ ਸਾਨੂੰ ਗੁਰੂ ਸਾਹਿਬਾਂ ਨੇ ਕਿ ਸਾਡੇ ਤੇ ਕਿਰਪਾ ਕਰਕੇ ਸਾਨੂੰ ਮਨੁੱਖਾ ਜੀਵਨ ਬਖਸ਼ ਦਿੱਤਾ ਹੈ ਤੇ ਅਸੀਂ ਫਿਰ ਇਸ ਦਾ ਲਾਭ ਵੀ ਉਠਾਈਏ। ਬਹੁਤ ਜ਼ਿਆਦਾ ਕਹਿ ਲੋ ਕਿ ਭਗਤੀ ਕਰਕੇ ਜਾਂ ਘਾਲਣਾ ਘਾਲ ਕੇ ਆਪਾਂ ਨੂੰ ਬਹੁਤ ਜ਼ਿਆਦਾ ਜੂਨਾਂ ਦੇ ਵਿੱਚੋਂ ਭੜਕਦੇ ਹੋਏ ਸਾਨੂੰ ਮਨੁੱਖਾ ਜਨਮ ਮਿਲਿਆ। ਮਨੁੱਖਾ ਜਨਮ ਤੋਂ ਬਾਅਦ ਸਾਨੂੰ ਸਿੱਖ ਧਰਮ ਦੇ ਵਿੱਚ ਜਨਮ ਮਿਲਿਆ। ਸਿੱਖ ਧਰਮ ਦੇ ਵਿੱਚ ਮੁੜ ਕੇ ਸਾਨੂੰ ਗੁਰੂ ਸਾਹਿਬਾਂ ਦੇ ਪਿਆਰੇ ਸਿੰਘਾਂ ਦੇ ਘਰਾਂ ਦੇ ਸਾਡਾ ਜਨਮ ਹੋਇਆ। ਫਿਰ ਸਾਨੂੰ ਜਾ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ। ਜੇ ਐਰਕੀ ਅਸੀਂ ਠਿੜਕ ਗਏ ਤੇ ਮੁੜ ਕੇ ਨਹੀਂ ਸਾਡੇ ਹੱਥ ਕੁਝ ਆਉਣਾ। ਤੇ ਬਾਕੀ ਜੋ ਕੁਝ ਵੀ ਇਹ ਦੁਨੀਆ ਦੇ ਉੱਤੇ ਹੋ ਰਿਹਾ ਆ ਉਹ ਸਿੱਖ ਧਰਮ ਨੂੰ ਦਬਾਉਣ ਵਾਸਤੇ ਹੋ ਰਿਹਾ। ਤੇ ਅਸੀਂ ਸਾਡੀ ਆਪਣੀ ਪਹਿਚਾਣ ਹੋਊਗੀ ਤਾਂ ਹੀ ਅਸੀਂ ਆਪਣੇ ਸਿੱਖ ਧਰਮ ਦੀ ਰੱਖਿਆ ਕਰ ਸਕਦੇ ਹਾਂ। ਤੇ ਬਾਕੀ ਤਾਂ ਸਭ ਕੁਝ ਜੋ ਕੁਝ ਤੁਹਾਡੇ ਜੋ ਕੂੜ ਪਸਾਰਾ ਜ਼ਿਆਦਾ ਵਰਤਿਆ ਆ ਉਹਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ। ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਵੀ ਕਿਸੇ ਬਾਹਰਲੇ ਕੰਟਰੀਆਂ ਦੇ ਵਿੱਚ ਇਦਾਂ ਇੱਥੇ ਆ ਕੈਨੇਡਾ, ਇੰਗਲੈਂਡ, ਯੂਰਪ, ਜਿੱਥੇ ਸਾਰੇ ਕੰਟਰੀਆਂ ਦੇ ਵਿੱਚ ਇਦਾਂ ਨਗਰੀ ਦਾ ਨਿਕਲਦਾ ਸਾਨੂੰ ਦੇਖ ਕੇ ਖੁਸ਼ੀ ਹੁੰਦੀ ਆ ਵੀ ਸਾਡਾ ਖਾਲਸਾ ਕਿੰਨਾ ਵੱਧ ਫੁੱਲ ਰਿਹਾ ਆ। ਤੇ ਅਸੀਂ ਆਪਣੇ ਦ੍ਰਿੜ ਨਿਸ਼ਚੇ ਤੇ ਡਟੇ ਹੋਏ ਆ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੇ ਜੋ ਬਚਨ ਹਨ ਉਹ ਅਸੀਂ ਕਮਾ ਰਹੇ ਆ। ਤੇ ਸਾਨੂੰ ਉਹਨਾਂ ਨੇ ਗੁਰੂ ਸਾਹਿਬਾਂ ਦੇ ਜਿਸ ਤਰ੍ਹਾਂ ਉਹਨਾਂ ਨੇ ਪੂਰਨੇ ਪਾਏ ਆ ਸਾਨੂੰ ਉਹ ਹੁਕਮ ਮੰਨਣ ਵਾਸਤੇ ਸਾਨੂੰ ਪ੍ਰੇਰਿਆ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਸਾਡੇ ਨਾਲ ਭਾਈ ਸਾਹਿਬ ਜੀ ਆਪਣਾ ਨਾਂ ਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਸਿੱਖ ਸੰਗਤ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦਾ ਨਾਂ ਜਤਿੰਦਰ ਸਿੰਘ ਫਰੈਜ਼ਨੋ ਤੋਂ ਆਏ ਆ ਜੀ। ਤਾਂ ਗੁਰੂ ਸਾਹਿਬ ਦੀ ਪਾਰ ਕਿਰਪਾ ਆ ਜਿਹੜੀ ਵਿਸਾਖੀ ਦਾ ਦਿਹਾੜਾ ਮਨਾ ਰਹੇ ਆ। ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ। ਪਹਿਲਾਂ ਤਾਂ ਸਾਨੂੰ ਸੇਧ ਲੈਣੀ ਚਾਹੀਦੀ ਹੈ। ਸਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਇਆ ਤੇ ਏਕਤਾ ਤੇ ਇਤਫਾਕ ਦੀ ਬਹੁਤ ਲੋੜ ਆ ਇਸ ਦੇ ਸਮੇਂ ਦੇ। ਤੇ ਏਕਤਾ ਇਤਫਾਕ ਜਿਹੜਾ ਆ ਉਹ ਰੱਖਣਾ ਬਹੁਤ ਜ਼ਰੂਰੀ ਆ, ਚਾਹੇ ਉਹ ਕਿਸੇ ਵੀ ਫਿਰਕੇ ਨਾਲ ਜੁੜਿਆ ਹੋਇਆ ਆ। ਤੇ ਜੇ ਸਾਡੇ ਕਿਸੇ ਥਾਵਾਂ ਤੇ ਵਿਚਾਰ ਕਿਸੇ ਵੇਲੇ ਟਕਰਾ ਜਾਣ ਪਰ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਬਚਨ ਤੇ ਉਹਨਾਂ ਦੀਆਂ ਕਈਆਂ ਗੱਲਾਂ ਤੇ ਉਹਨਾਂ ਦਾ ਇਤਿਹਾਸ ਤੇ ਉਹਨਾਂ ਦੇ ਦਿੱਤੇ ਜਿਹੜੇ ਆ ਸਾਨੂੰ ਇੰਨੇ ਉਪਕਾਰ ਆ ਉਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਤੇ ਸਤਿਕਾਰ ਦੇ ਨਾਲ ਭਾਈਚਾਰੇ ਵਿੱਚ ਸਾਂਝ ਵਧਾਉਣੀ ਚਾਹੀਦੀ ਆ। ਇੰਨੀਆਂ ਕੁ ਬੇਨਤੀਆਂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਹੁਣ ਸਾਡੇ ਨਾਲ ਜੀ ਭਾਈ ਸਾਹਿਬ ਜੀ ਆਪ ਜੀ ਦਾ ਨਾਮ ਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹੈਗਾ ਤੇਜਿੰਦਰ ਸਿੰਘ, ਰਵਨੀਤ ਕੌਰ। ਤੇ ਸਾਰੇ ਸੰਗਤ ਨੂੰ ਕਹਿਣਾ ਚਾਹੁੰਦੇ ਜੀ ਲੱਖ ਲੱਖ ਖੁਸ਼ੀਆਂ ਆਪਣੇ ਵਿਸਾਖੀ ਦੀਆਂ। ਹਾਂਜੀ, ਵਿਸਾਖੀ ਦੇ ਮੌਕੇ ਤੇ ਸਾਰੀਆਂ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਭੈਣ ਜੀ ਸਾਡੇ ਨਾਲ ਇੱਕ ਕਵਿਤਾ ਸਾਂਝੀ ਕਰਨਗੇ। ਹਾਂਜੀ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪੁੱਤਰ ਹਾਂ ਗੁਰੂ ਦਸ਼ਮੇਸ਼ ਜੀ ਦੇ, ਸਦਾ ਸੱਚ ਤੇ ਪੱਖ ਤੇ ਅੜਨ ਵਾਲੇ, ਧਰਮ ਕੌਮ ਦੇਸ਼ ਦੀ ਸ਼ਮਾ ਉੱਤੇ ਅਸੀਂ ਵਾਂਗ ਪਤੰਗੀਆਂ ਸੜਨ ਵਾਲੇ। ਅਸੀਂ ਡਰਦੇ ਨਹੀਂ ਕਦੀ ਵੀ ਮੌਤ ਕੋਲੋਂ, ਹੱਸ ਹੱਸ ਕੇ ਚੜਖੀਆਂ ਚੜਨ ਵਾਲੇ, ਸੀਸ ਰੱਖ ਕੇ ਆਪਣੀ ਤਲੀ ਉੱਤੇ ਗਲੀਆਰ ਦੀ ਤਰ੍ਹਾਂ ਅਸੀਂ ਵੜਨ ਵਾਲੇ। ਅਸੀਂ ਜੰਮੇ ਹਾਂ ਖੰਡੇ ਦੀ ਧਾਰ ਵਿੱਚੋਂ, ਵਧੇ ਫੁੱਲੇ ਹਾਂ ਅਸੀਂ ਕਿਰਪਾਨ ਦੇ ਨਾਲ। ਜੇਕਰ ਜੀਆਂਗੇ ਅਣਖ ਦੇ ਨਾਲ, ਜੇਕਰ ਮਰਾਂਗੇ ਸ਼ਾਨ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਨੇ ਬਹੁਤ ਵਧੀਆ ਕਵਿਤਾ ਇੱਕ ਸ਼ੇਅਰ ਕੀਤੀ ਆ। ਤੇ ਭਾਈ ਸਾਹਿਬ ਤੁਸੀਂ ਆਪ ਜੀ ਦਾ ਨਾਂ ਤੇ ਕੁਝ ਦੋ ਲੈਣਾ ਕਿ ਸਿੱਖ ਸੰਗਤ ਨੂੰ ਤੁਸੀਂ ਕੁਝ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸ਼ੁਭ ਮਹਾਨ ਦਿਹਾੜੇ ਦੇ ਉੱਤੇ ਇਤਿਹਾਸਕ ਗੁਰਦੁਆਰਾ ਸਤਸੰਗ ਵਿਖੇ ਵਿਸਾਖੀ ਦੇ ਪੁਰਬ ਦੇ ਵਿੱਚ ਬਹੁਤ ਹੀ
ਮਹਾਨ ਦਿਹਾੜੇ ਨੂੰ ਮਨਾਉਣ ਦੇ ਵਾਸਤੇ, ਇਸ ਪਵਿੱਤਰ ਦਿਹਾੜੇ ਨੂੰ ਮਨਾਉਣ ਵਾਸਤੇ ਸੰਗਤਾਂ ਦਾ ਇਕੱਠ ਹੜ੍ਹ ਦੀ ਤਰ੍ਹਾਂ ਆਇਆ ਹੋਇਆ ਹੈ। ਇਸ ਦੇ ਵਿੱਚ TV 84 ਚੈਨਲ ਵੱਲੋਂ ਬਹੁਤ ਹੀ ਮਹਾਨ ਉਪਰਾਲਾ ਕਰਕੇ ਆਪਣੇ ਚੈਨਲ ਰਾਹੀਂ ਸਾਰੇ ਸੰਸਾਰ ਦੇ ਉੱਤੇ ਇਸ ਸ਼ੁਭ ਦਿਹਾੜੇ ਦੇ ਉੱਤੇ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦਿੱਤੀ ਜਾਂਦੀ ਹੈ ਅਤੇ ਸਿੱਖ ਸੰਗਤ ਨੂੰ ਖਾਸ ਕਰਕੇ ਸਾਰਿਆਂ ਨੂੰ ਇਸ ਦਿਹਾੜੇ ਦੀ ਮਹਾਨਤਾ ਅਤੇ ਪਵਿੱਤਰਤਾ ਨੂੰ ਮੁੱਖ ਰੱਖਦੇ ਹੋਏ ਆਪਣੇ ਵੱਲੋਂ ਹਰ ਇੱਕ ਬੰਦੇ ਨੂੰ ਆਪਣੀ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਜ਼ਰੂਰ ਆਪਣਾ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਕਿ ਸਾਡੇ ਇਸ ਸਿੱਖ ਪੰਥ ਨੂੰ ਦਰਪੇਸ਼ ਸਾਰੀਆਂ ਔਕੜਾਂ ਦਾ ਅਸੀਂ ਸਾਰੇ ਰਲ ਮਿਲ ਕੇ ਮੁਕਾਬਲਾ ਕਰ ਸਕੀਏ ਔਰ ਇਸ ਮਹਾਨ ਦਿਹਾੜੇ ਨੂੰ, ਇਸ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜੋ ਉਹਨਾਂ ਨੇ ਇਹ ਸਾਡੇ ਲਈ ਇੱਕ ਖਾਲਸੇ ਦਾ ਜਨਮ ਦਿਨ ਮੰਨਿਆ ਜਾਂਦਾ ਹੈ, ਸਾਡਾ ਜਨਮ ਦਿਹਾੜਾ ਹੈ ਖਾਲਸੇ ਦਾ। ਇਸ ਕਰਕੇ ਇਸ ਦੀ ਪਵਿੱਤਰਤਾ ਸਾਡੇ ਸਿੱਖ ਪੰਥ ਵਿੱਚ ਸਭ ਨਾਲੋਂ ਵੱਧ ਮੰਨੀ ਜਾਂਦੀ ਹੈ ਔਰ ਸਾਨੂੰ ਇਸ ਦੀ ਪਵਿੱਤਰਤਾ ਨੂੰ ਸਮਝਣਾ ਚਾਹੀਦਾ ਹੈ। ਮੈਂ ਸਾਰੀ ਸੰਗਤ ਨੂੰ, ਖਾਸ ਕਰ ਸਿੱਖ ਸੰਗਤ ਨੂੰ ਇਹ ਬੇਨਤੀ ਕਰਾਂਗਾ ਕਿ ਪਲੀਜ਼ ਸਾਰੇ ਇਸ ਮਹਾਨਤਾ ਨੂੰ ਸਮਝਦੇ ਹੋਏ ਆਪਣਾ ਆਪਣਾ ਯੋਗਦਾਨ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਜ਼ਰੂਰ ਪਾਉਣ, ਤਾਂ ਕਿ ਅਸੀਂ ਆਪਣੇ ਇਸ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖ ਸਕੀਏ ਤੇ ਦੁਨੀਆ ਦੇ ਸਾਹਮਣੇ ਕੋਈ ਨਕਸ਼ਾ ਪੇਸ਼ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਬਹੁਤ ਸਹੀ ਗੱਲ ਕਹੀ ਹੈ ਕਿ ਸਾਨੂੰ ਇਕਜੁੱਟ ਹੋ ਕੇ ਕੁਝ ਉਪਰਾਲਾ ਕਰਨਾ ਚਾਹੀਦਾ ਹੈ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਆਪ ਜੀ ਦਾ ਨਾਮ ਤੇ ਤੁਸੀਂ ਸਿੱਖ ਸੰਗਤ ਕੌਮ ਨੂੰ? ਮੇਰਾ ਨਾਮ ਬਲਕਾਰ ਸਿੰਘ, ਮੈਂ ਇੰਡੀਆ ਜੰਮੂ ਤੋਂ ਰਹਿਣ ਵਾਲਾ। ਅਸੀਂ ਭਾਈ ਸਾਹਿਬ ਜੀ ਦੇ, ਭਾਈ ਡਾਕਟਰ ਅਮਰਜੀਤ ਸਿੰਘ ਦੇ ਵਿਚਾਰ ਸੁਣੇ, ਪਹਿਲਾਂ ਹੀ ਬਹੁਤ ਵਾਰ ਸੁਣੇ, ਪਰ ਜਦੋਂ ਸਾਖਸ਼ਾਤ ਦਰਸ਼ਨ ਕਰਕੇ ਜੋ ਉਹਨਾਂ ਵਿਚਾਰ ਦਿੱਤੇ ਨੇ ਉਹ ਬਹੁਤ ਵਧੀਆ ਨੇ, ਕੌਮ ਨੂੰ ਅਵੇਅਰਨੈਸ ਕਰਨ ਵਾਲੇ ਨੇ। ਔਰ ਇਸੇ ਤਰ੍ਹਾਂ ਅਸੀਂ ਉਮੀਦ ਕਰਦੇ ਹਾਂ ਕਿ ਭਾਈ ਸਾਹਿਬ ਜੀ ਅੱਗੇ ਤੋਂ ਵੀ ਸੰਗਤਾਂ ਨੂੰ ਅਵੇਅਰ ਕਰਦੇ ਰਹਿਣਗੇ ਅਤੇ ਜੋ ਉਹਨਾਂ ਦੀ ਡਿਮਾਂਡ ਹੈ ਸਿੱਖ ਦੀ, ਉਹ ਸਾਨੂੰ ਅਲੱਗ ਖਿੱਤਾ, ਅਲੱਗ ਰਾਜ, ਸਿੱਖ ਰਾਜ ਮਿਲਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਤੇ ਹੁਣ ਹੱਥ ਜੋੜ ਬੇਨਤੀ ਹੈ ਕਿ ਜੋ ਵੀ TV 84 ਦੇ ਸਰੋਤੇ ਹਨ, ਜੋ ਵੀ ਆਰਗੇਨਾਈਜ਼ਰ ਇਸ ਗੁਰੂ ਘਰ ਦੇ ਹਨ, ਮਹਾਨ ਨਗਰ ਕੀਰਤਨ ਦੇ ਹਨ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਤੇ ਅਗਲੇ ਸਾਲ ਇਸੇ ਦਿਨ ਇਸੇ ਟਾਈਮ ਤੁਹਾਨੂੰ ਇੱਥੇ ਮਿਲਾਂਗੇ। ਆਓ ਜੀ ਹੱਥ ਜੋੜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਵੀ ਜੀਵਨ ਬਖਸ਼ੋ ਆਪਣੀ ਤਲਵਾਰ ਚੋਂ, ਖਾਲਸਾ ਪ੍ਰਗਟ ਕੀਤਾ ਖੰਡੇ ਦੀ ਤਾਰ ਚੋਂ, ਖਾਲਸਾ ਪ੍ਰਗਟ ਕੀਤਾ ਖੰਡੇ ਦੀ ਤਾਰ ਚੋਂ। ਸਾਹਿਬ ਚੰਦ ਸਾਹਿਬ ਦੇ ਅੱਗੇ ਖੜ ਗਿਆ, ਗੱਲ ਪਾ ਕੇ ਪੱਲਾ, ਥੋੜਾ ਜਿਹਾ ਲੇਟ ਹੋ ਗਿਆ, ਲਾ ਦਿਓ ਸਿਰ ਮਾਰ ਕੇ ਹੱਲਾ, ਥੋੜਾ ਜਿਹਾ ਲੇਟ ਹੋ ਗਿਆ, ਲਾ ਦਿਓ ਸਿਰ ਮਾਰ ਕੇ ਹੱਲਾ। ਮਿਲਦੇ ਨੇ ਉੱਚੇ ਰੁਤਬੇ, ਮਿਲਦੇ ਨੇ ਉੱਚੇ ਰੁਤਬੇ ਤੇਰੇ ਦਰਬਾਰ ਚੋਂ, ਖਾਲਸਾ ਪ੍ਰਗਟ ਕੀਤਾ ਖੰਡੇ ਦੀ ਤਾਰ ਚੋਂ, ਖਾਲਸਾ ਪ੍ਰਗਟ ਕੀਤਾ ਖੰਡੇ ਦੀ ਤਾਰ ਚੋਂ। ਪੰਜਾਂ ਤੋਂ ਅੰਮ੍ਰਿਤ ਛਕਿਆ, ਪੰਜਾਂ ਨੂੰ ਆਪ ਛਕਾਇਆ, ਸੱਤਾ ਕੇ ਕੋਟਲੀ ਵਾਲਾ ਵੱਖਰਾ ਇਤਿਹਾਸ ਰਚਾਇਆ, ਸੱਤਾ ਕੇ ਕੋਟਲੀ ਵਾਲਾ ਵੱਖਰਾ ਇਤਿਹਾਸ ਰਚਾਇਆ, ਸ਼ੇਰਾਂ ਨੂੰ ਵੱਖਰਾ ਕੀਤਾ ਗਿੱਦੜਾਂ ਦੀ ਡਾਰ ਚੋਂ, ਖਾਲਸਾ ਪ੍ਰਗਟ ਕੀਤਾ ਖੰਡੇ ਦੀ ਤਾਰ ਚੋਂ, ਖਾਲਸਾ ਪ੍ਰਗਟ ਕੀਤਾ ਖੰਡੇ ਦੀ ਤਾਰ ਚੋਂ, ਖਾਲਸਾ ਪ੍ਰਗਟ ਕੀਤਾ ਖੰਡੇ ਦੀ ਤਾਰ ਚੋਂ। ਸੂਬੇ ਦੀ